ਵਾਹਿਗੁਰੂ जी का खालसा ਵਾਹਿਗੁਰੂ जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ जी राज साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब आज 12 अक्तूबर 2021 28 असू नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸੀਨ ਕੇਬਲ ਬੈਲਫਾਰ ਕੇਬਲ ਚੈਨਲ ਦਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਗੋਲਡਨ ਗਰੋਸਰੀ ਸੁਪਰਮਾਰਕਟ ਤੋਂ ਸੋ ਘਰ ਦੀ ਹਰ ਕਿਸਮ ਦੀ ਜਿਹੜੀ ਫਰੈਸ਼ ਗਰੋਸਰੀ ਲਈ ਤੁਸੀਂ ਜਿਹੜਾ ਹੈ ਮਿਸੀਸਾਗਾ ਤੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਵੀਰ ਭੈਣ ਜਿਹੜੇ ਨੇ ਉਹ ਗੋਲਡਨ ਗਰੋਸਰੀ ਜ਼ਰੂਰ ਜਾਣ ਸੋ ਹਫਤੇ ਦੇ 7 ਦਿਨ ਜਿਹੜੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜੀ ਹੈ ਗਰੋਸਰੀ ਗੋਲਡਨ ਗਰੋਸਰੀ ਸੁਪਰਮਾਰਕਟ ਜਿਹੜੀ ਖੁੱਲੀ ਰਹਿੰਦੀ ਹੈ ਸੋ ਗੋਲਡਨ ਗਰੋਸਰੀ ਦੇ ਮਾਲਕ ਸਰਦਾਰ ਹਰਜਿੰਦਰ ਸਿੰਘ ਪੱਠਲ ਜਿੱਥੇ ਸਫਲ ਕਾਰੋਬਾਰੀ ਹਨ ਉੱਥੇ ਪੰਥਕ ਸੇਵਾਵਾਂ ਵੀ ਜਿਹੜੇ ਨਿਭਾ ਰਹੇ ਨੇ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਅਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚ ਭਾਵੇਂ ਲਾ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਤਾਲਿਬਾਨ ਦੇ ਕੰਟਰੋਲ ਵਿੱਚ ਹੈ ਪਰ ਭੁੱਖ ਅਤੇ ਹੋਰ ਇਨਸਾਨੀ ਜਿਹੜੀਆਂ ਲੋੜਾਂ ਨੇ ਉਸ ਦੀ ਕਮੀ ਦਾ ਸੰਕਟ ਬਹੁਤ ਗਹਿਰਦਾ ਜਾ ਰਿਹਾ ਸੋ ਅਜੇ ਤੱਕ ਦੁਨੀਆ ਦੇ ਕਿਸੇ ਵੀ ਮੁਲਕ ਨੇ ਤਾਲਿਬਾਨ ਸਰਕਾਰ ਨੂੰ ਜਿਹੜੀ ਮਾਨਤਾ ਨਹੀਂ ਦਿੱਤੀ ਸੋ ਅਫਗਾਨਿਸਤਾਨ ਵਿੱਚ ਹਿਊਮੈਨਿਟੇਰੀਅਨ ਕ੍ਰਾਈਸਿਸ ਨੂੰ ਠੱਲਣ ਲਈ ਅੱਜ G20 ਦੇਸ਼ਾਂ ਦੇ 20 ਆਗੂਆਂ ਨੇ ਇੱਕ ਵਰਚੁਅਲ ਕਾਨਫਰੰਸ ਕਰਕੇ ਆਮ ਅਫਗਾਨ ਲੋਕਾਂ ਦੀ ਮਦਦ ਲਈ ਕੁਝ ਪੈਸਾ ਜਿਹੜਾ ਉਹ ਇਕੱਠਾ ਕੀਤਾ ਸੋ ਵੀਅਰਸ ਸਵਾਲ ਇਹ ਪੈਦਾ ਹੁੰਦਾ ਹੈ ਕਿ 57 ਦੇ ਕਰੀਬ ਇਸਲਾਮਿਕ ਮੁਲਕ ਹਨ ਸੋ ਜਿਨ੍ਹਾਂ ਵਿੱਚ ਬਹੁਤ ਜਿਹੜੇ ਅਮੀਰ ਅਰਬ ਦੇਸ਼ ਵੀ ਨੇ ਉਹ ਵੀ ਸ਼ਾਮਲ ਨੇ ਸੋ ਇਹ ਆਸ਼ੀ ਤੇ ਦੌਲਤ ਲੁਟਾਉਣ ਵਾਲੇ ਇਹਨਾਂ ਅਰਬ ਦੇਸ਼ਾਂ ਨੂੰ ਜਿਹੜੇ ਸ਼ੇਖਾਂ ਨੂੰ ਅਫਗਾਨਿਸਤਾਨ ਵਿਚਲੇ ਜਿਹੜੇ ਆਪਣੇ ਜਿਹੜੇ ਭੈਣ ਭਰਾ ਨੇ ਉਹ ਕਿਉਂ ਨਹੀਂ ਦਿਖਾਈ ਦੇ ਰਹੇ ਉਹ ਉਹਨਾਂ ਦੀ ਮਦਦ ਕਿਉਂ ਨਹੀਂ ਕਰ ਰਹੇ ਉਹ ਕਿਉਂ ਨਹੀਂ ਆ ਰਹੇ ਉਹ ਆਵਾਜ਼ ਕਿਉਂ ਨਹੀਂ ਉਠਾ ਰਹੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜਿੰਦਰ ਸਿੰਘ ਪੱਠਲ ਜੀ ਔਰ ਉਹਨਾਂ ਦਾ ਸਮੁੱਚਾ ਪਰਿਵਾਰ ਗੋਲਡਨ ਗਰੋਸਰੀਜ਼ ਨਾਂ ਇੱਕ ਹਾਊਸ ਹੋਲਡ ਨੇਮ ਹੈ ਕੱਲਾ ਮਿਸੀਸਾਗਾ ਦੇ ਵਿੱਚ ਹੀ ਨਹੀਂ ਬਰੈਂਪਟਨ 'ਚ ਹੀ ਨਹੀਂ ਉਹ ਸਾਰੀ ਬੈਲਟ ਦੇ ਵਿੱਚ ਔਰ ਮੈਨੂੰ ਇਹ ਵੀ ਸ਼ਰਫ ਹਾਸਲ ਹੈ ਕਿ ਜਦੋਂ ਜਿਵੇਂ ਹਰ ਸ਼ਹਿਰ ਦੇ ਵਿੱਚ ਅਮਰੀਕਾ ਕੈਨੇਡਾ ਦੇ ਜਿੱਥੇ ਮੇਰੇ ਪਿਛਲੇ 30 ਸਾਲ ਤੋਂ ਦੌਰੇ ਰਹੇ ਨੇ ਜਾਂ ਆਉਣ ਜਾਣ ਰਹੇ ਹਰ ਸ਼ਹਿਰ ਦੇ ਵਿੱਚ ਜਿਹੜਾ ਮੇਰਾ ਹੋਸਟ ਜਾਂ ਮੇਜ਼ਬਾਨ ਪਹਿਲੀ ਵਾਰ ਬਣਿਆ ਹਮੇਸ਼ਾ ਉਹ 30 ਸਾਲ ਉਹੀ ਰਿਹਾ ਕੋਈ ਨਵੀਂ ਥਾਂ ਮੈਂ ਨਹੀਂ ਚੁਣੀ ਔਰ ਟੋਰਾਂਟੋ ਵਿਜ਼ਿਟ ਦੇ ਵੇਲੇ ਹਮੇਸ਼ਾ ਹੀ ਮੇਰੇ ਮੇਜ਼ਬਾਨ ਸਰਦਾਰ ਹਰਜਿੰਦਰ ਸਿੰਘ ਪੱਠਲ ਇਹਨਾਂ ਦੇ ਵੱਡੇ ਭਰਾ ਤਾਂ ਛੋਟੇ ਭਰਾ ਭਾਬੀਆਂ ਇਹ ਸਾਰਾ ਸਾਂਝਾ ਪਰਿਵਾਰ ਇਕੱਠੇ ਰਹਿੰਦੇ ਸੀ ਔਰ ਬੜਾ ਖੂਬਸੂਰਤ ਘਰ ਇਸ ਲਈ ਵੀ ਖੂਬਸੂਰਤ ਕਿ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਔਰ ਇਹਨਾਂ ਦੇ ਬੇਬੇ ਜੀ ਬਾਪੂ ਜੀ ਤਾਂ ਹੁਣ ਚੜ੍ਹਾਈ ਕਰ ਗਏ ਨੇ ਉਹਨਾਂ ਦਾ ਜਿਸ ਕਿਸਮ ਦਾ ਪਿਆਰ ਭਰਿਆ ਸਲੂਕ ਪਰਿਵਾਰ ਦੇ ਵਿੱਚ ਵੀ ਤੁਸੀਂ ਜੇ ਦੇਖਣਾ ਹੋਏ ਕਿ ਜੰਨਤ ਕਿਹਨੂੰ ਕਹਿੰਦੇ ਨੇ ਸਾਡੇ ਪਿਤਾ ਜੀ ਅਕਸਰ ਇਹ ਕਹਿੰਦੇ ਸੀ ਕਿ ਗ੍ਰਸਥ ਜੀਵਨ ਦੇ ਵਿੱਚ ਜਿੱਥੇ ਹਸਬੈਂਡ ਵਾਈਫ ਭੈਣ ਭਰਾ ਸੱਸ ਸਹੁਰਾ ਸਾਰੇ ਮਿਲ ਜੁਲ ਕੇ ਰਹਿੰਦੇ ਨੇ
ਉਸ ਤੋਂ ਵੱਡਾ ਹੋਰ ਕੋਈ ਸਵਰਗ ਨਹੀਂ ਹੈ, ਕੋਈ ਜੰਨਤ ਨਹੀਂ ਹੈ। ਜੀ ਤੇ ਜੇ ਕੋਈ ਤੁਸੀਂ ਨਰਕ ਦੇਖਣਾ ਹੈ ਤੇ ਫਿਰ ਉੱਥੇ ਜਿੱਥੇ ਟਕਾਟਕ ਸਭ ਕੁਝ ਇੱਕ ਦੂਜੇ ਨਾਲ ਹਰ ਕੋਈ ਖੜਕ ਰਿਹਾ ਹੁੰਦਾ ਹੈ, ਉਸ ਤੋਂ ਬਦਤਰ ਕੋਈ ਨਰਕ ਨਹੀਂ ਹੁੰਦਾ। ਸੋ ਜ਼ਾਹਰ ਹੈ ਕਿ ਇਹ ਜਿੱਥੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਹੋਏ, ਉਸ ਘਰ ਦੇ ਵਿੱਚ ਤਾਂ ਗੁਰਦੁਆਰਾ ਹੀ ਹੁੰਦਾ ਹੈ ਜਿੱਥੇ ਸਤਿਗੁਰੂ ਬੈਠਦੇ ਨੇ। ਬਿਲਕੁਲ ਬਹੁਤ ਤਰੱਕੀ ਕੀਤੀ ਇਹਨਾਂ ਨੇ। ਇੱਕ ਸਟੋਰ ਤੋਂ ਬਹੁਤ ਇਹਨਾਂ ਦਾ ਨਾਂ ਚਾਰ ਚਫੇਰੇ ਸੀ, ਪਰ ਬਹੁਤ ਵਾਰ ਜਦੋਂ ਤੁਸੀਂ ਜ਼ਿੰਦਗੀ ਦੇ ਸਫ਼ਰ 'ਚ ਵੀ ਦੇਖਦੇ ਹੋ, ਜਿਵੇਂ ਇਨਸਾਨੀ ਜ਼ਿੰਦਗੀ 'ਚ ਤੁਸੀਂ ਕਾਮਯਾਬੀ ਦੀ ਸਿਖਰ ਛੂੰਹਦੇ ਹੋ, ਫਿਰ ਐਸਾ ਕੁਝ ਵਾਪਰਦਾ ਹੈ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ ਕਿ ਭਾਈ ਤੁਸੀਂ ਅਰੂਜ਼ ਦੇ ਉੱਤੇ ਹੋ, ਰਾਈਜ਼ ਕਰ ਰਹੇ ਹੋ, ਚੜ੍ਹਤ ਹੈ ਔਰ ਫਿਰ ਇੱਕ ਜਵਾਲ ਸ਼ੁਰੂ ਹੋ ਜਾਂਦਾ ਹੈ। ਔਰ ਉਸ ਦੌਰ 'ਚੋਂ ਵੀ ਇਹ ਗੁਜ਼ਰੇ ਔਰ ਕਾਫੀ ਹਾਰਡਸ਼ਿਪਸ ਇਕਨੋਮਿਕਲੀ, ਕਿਉਂਕਿ ਵੱਡੀ ਥਾਂ ਦੇ ਉੱਤੇ ਹੋਰ ਸਭ ਕੁਝ ਛੱਡ ਕੇ ਵੱਡਾ ਸਟੋਰ, ਉਸ ਦੀਆਂ ਆਪਣੀਆਂ ਪ੍ਰੋਬਲਮਸ, ਕੰਪਲਿਕੇਸ਼ਨਸ। ਫਿਰ ਇੱਕ ਗੱਲ ਜਿਹੜੀ ਜਿੱਥੇ ਅਸੀਂ ਪੰਜਾਬੀ ਸਮਾਜ ਦੀਆਂ ਖੂਬਸੂਰਤੀਆਂ ਬਿਆਨ ਕਰਦੇ ਹਾਂ, ਉੱਥੇ ਇੱਕ ਪਾਰਟ ਜਿਹੜਾ ਸ਼ਾਇਦ ਸਾਰਿਆਂ ਹੀ ਸੁਸਾਇਟੀ 'ਚ ਹੋਏਗਾ, ਸਾਡਾ ਆਪਣਿਆਂ ਨਾਲ ਵਾਹ ਪੈਂਦਾ ਹੈ, ਇਸ ਲਈ ਉਹ ਜ਼ਿਆਦਾ ਵੱਡਾ ਲੱਗਦਾ ਹੈ, ਈਰਖਾ, ਹਸਦ। ਔਰ ਹਸਦ ਕੋਈ ਗੈਰਾਂ ਦੀ, ਬਗਾਨਿਆਂ ਦੀ ਬਹੁਤੀ ਜ਼ਿਆਦਾ ਨਹੀਂ ਹੁੰਦੀ, ਕਿਉਂਕਿ ਬਗਾਨਾ ਤਾਂ ਪਹਿਲਾਂ ਹੀ ਬਗਾਨਾ ਹੁੰਦਾ, ਉਹ ਕਰ ਵੀ ਰਿਹਾ ਹੋਏ ਤਾਂ ਉਹਦਾ ਫਰਕ ਨਹੀਂ ਪੈਂਦਾ। ਜਦੋਂ ਆਪਣੇ ਹੀ ਤੁਹਾਡੀ ਤਰੱਕੀ ਤੋਂ, ਤੁਹਾਡੀ ਇੱਜ਼ਤ ਤੋਂ ਔਰ ਤੁਹਾਡੇ ਰਾਈਜ਼ ਤੋਂ ਔਖੇ ਹੋਣ, ਤੇ ਫਿਰ ਇੱਕ ਜਿਹੜਾ ਗੱਲਾਂ ਦਾ ਇੱਧਰ ਉੱਧਰ ਕਰਨ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ। ਉਸ ਅਕਸਰ ਇਹ ਪੁੱਛਿਆ ਜਾਂਦਾ ਹੈ, ਔਰ ਸਾਡੇ ਕਈ ਜਿਹੜੇ ਸਪਿਰਿਚੁਅਲ ਕੁਐਸਟ ਵਾਲੇ ਵੀਰ ਨੇ ਉਹ ਪੁੱਛਣਗੇ, ਕਹਿਣਗੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਨਿੰਦਾ ਨਹੀਂ ਕਿਸੇ ਦੀ ਕਰਨੀ ਚਾਹੀਦੀ, ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ, ਨਿੰਦਾ ਭਲੀ ਕਾਹੂ ਕੀ ਨਾਹੀ। ਔਰ ਉਹਨਾਂ ਨੇ ਕਿਹਾ ਜੀ ਫਿਰ ਤਾਂ ਇਹਦਾ ਮਤਲਬ ਹੈ ਕਿ ਜਿਹਦੇ 'ਚ ਅਸੀਂ ਕੁਝ ਦੇਖਦੇ ਹਾਂ, ਜਿਹੜਾ ਕ੍ਰਿਟਿਸਿਜ਼ਮ ਹੈ ਜਾਂ ਈਵਨ ਜਿਹੜਾ ਅਸੀਂ ਨੁਕਸ ਕੱਢਦੇ ਹਾਂ ਜਾਂ ਕਿਸੇ ਸਿਆਸੀ ਜਾਂ ਧਾਰਮਿਕ ਜਾਂ ਦੂਜੇ, ਉਹ ਵੀ ਤਾਂ ਨਿੰਦਿਆ ਹੋਈ। ਮੈਂ ਕਿਹਾ ਜੀ ਮੈਨੂੰ ਇੰਨੀ ਕੁ ਗੱਲ ਦੀ ਸਮਝ ਆਈ ਹੋਈ ਹੈ, ਨਿੰਦਿਆ ਉਸ ਨੂੰ ਕਹਿੰਦੇ ਨੇ ਕਿਸੇ ਬਾਰੇ ਉਹ ਕੁਝ ਕਹਿਣਾ ਜਿਹੜਾ ਉਹਦੇ 'ਚ ਨਹੀਂ ਹੈ, ਉਹ ਸਿਲੰਡਰ ਹੈ, ਉਹ ਨਿੰਦਿਆ ਹੈ। ਬਾਕੀ ਤੁਸੀਂ ਹੈਲਥੀ ਡਿਸਕਸ਼ਨ ਦੇ ਵਿੱਚ ਜਦੋਂ ਤੁਸੀਂ ਕੋਈ ਪ੍ਰੋਜੈਕਟ ਤੇ ਵੀ ਕੰਮ ਕਰਦੇ ਹੋ, ਤੁਸੀਂ ਉਸ ਦੀਆਂ ਕਮਜ਼ੋਰੀਆਂ ਬਿਆਨਦੇ ਹੋ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਉਸ ਵੇਲੇ ਦੇ ਜਾਣੂ ਸੰਸਾਰ ਦੇ ਵਿੱਚ 50,000 ਮੀਲ ਤੋਂ ਜ਼ਿਆਦਾ ਪੈਦਲ ਸਫ਼ਰ ਕੀਤਾ ਹੈ, ਜਿੱਥੇ ਜਿੱਥੇ ਉਹ ਗਏ ਉਹਨਾਂ ਮਜ਼ਹਬਾਂ ਦੇ ਟਿਕਾਣਿਆਂ ਤੇ ਜਾ ਕੇ ਉਹਨਾਂ ਦੇ ਸਕਾਲਰਸ ਨੂੰ ਉਹਨਾਂ ਦੀਆਂ ਕਮਜ਼ੋਰੀਆਂ ਦੱਸੀਆਂ, ਊਣਤਾਈਆਂ ਦੱਸੀਆਂ, ਚੈਲੰਜ ਕੀਤਾ। ਹੁਣ ਇਹਨੂੰ ਤੁਸੀਂ ਨਿੰਦਿਆ ਦੇ ਖਾਨੇ 'ਚ ਨਹੀਂ ਕਹਿ ਸਕਦੇ ਕਿ ਜਿਵੇਂ ਕਈ ਜਿਹੜੇ ਨੇ ਜਦੋਂ ਤੁਸੀਂ ਕਿਸੇ ਪਖੰਡੀ ਸਾਧ ਬਾਰੇ ਕਹੋ ਤੇ ਉਹ ਸੁਖਮਣੀ ਸਾਹਿਬ ਦੀ ਅਸ਼ਟਪਦੀ ਸੁਣਾਉਣ ਲੱਗ ਜਾਂਦੇ ਨੇ ਕਿ ਸਾਧ ਕਾ ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਪਹਿਲਾਂ ਦੇਖੋ ਤੇ ਸਹੀ, ਸੰਤ ਹੈ ਵੀ ਹੈ ਤੇ ਜੇ ਤੁਸੀਂ ਕਿਸੇ ਫਰੋਡੀਅਰ ਨੂੰ ਐਕਸਪੋਜ਼ ਕਰਦੇ ਹੋ ਕਿ ਭਾਈ ਤੂੰ ਸੰਤ ਨਹੀਂ ਹੈ, ਤੂੰ ਐਵੇਂ ਜਾਲੀ ਬਾਬਾ ਬਣ ਕੇ ਲੋਕਾਂ ਨੂੰ ਲੁੱਟ ਰਿਹਾ, ਤੇ ਉਹਦਾ ਕੋਈ ਚੇਲੇ ਬਾਲ ਕੇ ਕਹਿਣ ਨਹੀਂ ਜੀ ਨਹੀਂ ਤੁਸੀਂ ਸੰਤ ਦੀ ਨਿੰਦਿਆ ਕਰ ਰਹੇ, ਇਵੇਂ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਅਨਫੋਰਚੂਨੇਟਲੀ ਸਾਡੇ ਸਮਾਜ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਫਿਰ ਅਸੀਂ ਇੱਧਰ ਉੱਧਰ ਜੋ ਵੀ ਕਿਹਾ ਜਾ ਸਕਦਾ ਕਹਿ ਕੇ ਬਦਖੋਈ ਕਰਨ ਲੱਗਿਆਂ ਵੀ, ਜਿਹਨੂੰ ਅਸੀਂ ਜਿਹੜਾ ਹੈ ਉਹ ਚੜ੍ਹਦਾ ਦੇਖਿਆ ਹੁੰਦਾ ਉਹਨੂੰ ਫਿਰ ਅਸੀਂ ਥੱਲੇ ਵੀ ਸੁੱਟਦੇ ਹਾਂ। ਲੇਕਿਨ ਜਿਵੇਂ ਮੈਂ ਕਿਹਾ ਕਿ ਜਦੋਂ ਤੁਹਾਡਾ ਫੇਥ ਹੁੰਦਾ ਹੈ ਗੁਰੂ ਦੇ ਉੱਤੇ, ਉਹ ਕ੍ਰਾਈਸਿਸ ਵੀ ਹੁੰਦੇ ਨੇ, ਪਰਿਵਾਰ ਵੀ ਗੁਜ਼ਰਦੇ ਨੇ ਉਹਨਾਂ ਕ੍ਰਾਈਸਿਸ 'ਚੋਂ, ਪਰ ਉਹ ਵਾਪਸ ਆ ਜਾਂਦੇ ਨੇ ਔਰ ਉਹ ਸਾਰੇ 'ਚੋਂ ਨਿਕਲ ਕੇ ਵੀਰ ਹਰਜਿੰਦਰ ਸਿੰਘ ਔਰ ਉਹਨਾਂ ਦਾ ਸਾਰਾ ਪਰਿਵਾਰ ਜਿਹੜੇ ਨੇ ਉਹ ਵਾਪਸ ਪੁਨਰ ਸਥਾਪਿਤ ਵੀ ਹੋਏ ਨੇ ਆਪਣੇ ਕਾਰੋਬਾਰ 'ਚ। ਔਰ ਸਾਡੇ ਲਈ ਤਾਂ ਉਹਨਾਂ ਦੇ ਮਨ 'ਚ ਇੰਨਾ ਕੁ ਪਿਆਰ ਹੈ ਜਦੋਂ ਮੈਂ ਇਹ ਬਿਆਨ ਨਹੀਂ ਕਰ ਸਕਦਾ। ਹੁਣ ਪਿੱਛੇ ਇੱਕ ਮੌਕੇ ਦੇ ਉੱਤੇ ਉਹ ਆਏ ਵੀ ਔਰ ਬੜੇ ਸਾਲਾਂ ਬਾਅਦ ਉਹਨਾਂ ਨਾਲ ਮੁਲਾਕਾਤ ਹੋਈ, ਲੇਕਿਨ ਹੁਣ ਵੀ ਜਦੋਂ ਉਹ ਦੇਖਦੇ ਨੇ ਫੇਸਬੁੱਕ ਤੇ YouTube ਤੇ ਕਮੈਂਟ ਵੀ ਹੁੰਦਾ ਹੈ। ਔਰ TV 84 ਦੇ ਵੈਲਵਿਸ਼ਰ ਨੇ, ਜ਼ਾਹਰ ਹੈ ਜੇ ਸਾਡੇ ਵੈਲਵਿਸ਼ਰ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਜੋ ਕਰ ਰਹੇ ਨੇ, ਔਰ ਉਹ ਬਹੁਤ ਵਾਰ ਕਹਿਣਗੇ ਕਿ ਜੀ ਤੁਸੀਂ ਲੱਗੇ ਹੋਏ ਹੋ, ਬਸ ਸਾਨੂੰ ਇਸੇ ਚੋਂ ਹੀ ਹੌਸਲਾ ਮਿਲਦਾ, ਤੁਹਾਡੇ ਵੱਲ ਦੇਖ ਕੇ ਸਾਨੂੰ ਹੌਸਲਾ ਮਿਲਦਾ। ਮੈਂ ਕਹਿੰਦਾ ਨਹੀਂ, ਸਾਡਾ ਹੌਸਲਾ ਤੁਸੀਂ ਸਾਬੋ, ਜਦੋਂ ਤੱਕ ਤੁਸੀਂ ਸਾਰੇ ਵੀਰ ਭੈਣਾਂ ਸਾਡੇ ਨਾਲ ਹੋ
ਉਦੋਂ ਤੱਕ ਸਾਨੂੰ ਲੱਗਦਾ ਵੀ ਅਸੀਂ ਕੋਈ ਚੰਗਾ ਕੰਮ ਹੀ ਕਰ ਰਹੇ ਹਾਂ। ਜੀ ਸੋ ਅਸੀਂ ਵੀਰ ਹਰਜਿੰਦਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਇਹ ਮੇਰੇ ਲਈ ਮੂਮੈਂਟ ਵੀ ਸੀ ਕਿ ਉਹਨਾਂ ਦੀ ਮਹਿਮਾਨ ਨਵਾਜ਼ੀ ਅਸੀਂ ਵਰਿਆਂ ਬੱਧੀ ਮਾਣੀ ਹੋਈ ਹੈ। ਉਹਨਾਂ ਦੀਆਂ ਭਾਬੀਆਂ ਔਰ ਬੱਚੇ ਇੱਕ ਇਸ ਕਿਸਮ ਦਾ ਸਲੀਕਾ, ਮੈਂ ਬਹੁਤ ਸਾਰੀਆਂ ਥਾਵਾਂ ਤੇ ਵਿਜ਼ਿਟ ਕਰਦਾ, ਪਰ ਉੱਥੇ ਜਾਣਾ ਇਵੇਂ ਹੀ ਸੀ ਜਿਵੇਂ ਤੁਸੀਂ ਇੱਥੇ ਤਾਂ ਯੋਗੀਆਂ ਨੇ ਫਰੋਡੀਏ ਜਿਹੇ ਆਸ਼ਰਮ ਬਣਾਏ ਹੁੰਦੇ ਨੇ, ਪਰ ਇੱਕ ਉਹ ਐਸੀ ਥਾਂ, ਐਸੀ ਛੱਤ ਜਿੱਥੇ ਥੱਲੇ ਜਿਹਦੇ ਥੱਲੇ ਬੈਠ ਕੇ ਤੁਹਾਨੂੰ ਸਕੂਨ ਮਿਲੇ, ਤੁਹਾਨੂੰ ਲੱਗੇ ਕਿ ਵੀ ਵਾਹ ਵਾਹ ਵਾਹ, ਇਸ ਤੋਂ ਵੱਧ ਜਿਹੜੀ ਹੈ ਸ਼ਾਂਤ ਥਾਂ ਕਿਹੜੀ ਹੋ ਸਕਦੀ ਹੈ। ਸੋ ਮੈਂ ਸਮੁੱਚੇ ਪਰਿਵਾਰ ਦਾ, ਬੀਬੇ ਜੀ ਦਾ ਵੀ, ਬਾਪੂ ਜੀ ਚਲੇ ਗਏ, ਮੈਂ ਅਫਸੋਸ ਲਈ ਵੀ ਨਹੀਂ ਜਾ ਸਕਿਆ, ਹਾਲਾਤ ਕੈਨੇਡਾ ਅਮਰੀਕਾ ਇਸ ਕਿਸਮ ਦੇ ਬਣਦੇ ਚਲੇ ਗਏ। ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਅੱਜ ਕਿਸਾਨਾਂ ਦਾ ਪੰਜਾਬ ਦੇ ਔਰ ਖਾਸ ਤੌਰ ਤੇ ਲਖੀਮਪੁਰ ਖੀਰੀ ਜਿੱਥੇ ਅੰਤਮ ਅਰਦਾਸ ਹੋਈ ਉਸ ਦਾ ਜ਼ਿਕਰ ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਕਰਾਂਗੇ, ਕਿਉਂਕਿ ਕੋਈ ਬਹੁਤ ਜ਼ਿਆਦਾ ਖਬਰ ਵੀ ਉੱਥੋਂ ਨਹੀਂ ਹੈ ਅਦਰ ਦੈਨ ਕਿ ਬਹੁਤ ਵੱਡਾ ਇਕੱਠ ਹੋਇਆ, ਔਰ ਕਿਉਂਕਿ ਉਹਨੂੰ ਉਹਨਾਂ ਨੇ ਬਿਲਕੁਲ ਇੱਕ ਮਜ਼ਹਬੀ ਰਸਮਾਤ ਤੱਕ ਹੀ ਮਹਿਦੂਦ ਰੱਖਿਆ ਸੀ ਔਰ ਉਸ ਤੇ ਕਵਰੇਜ ਤਾਂ ਹੋਈ, ਲੇਕਿਨ ਉਹ ਇੱਕ ਧਾਰਮਿਕ ਸਮਾਗਮ ਹੀ ਸੀ। ਉਹਨਾਂ ਦੇ ਕੋਈ ਫੈਸਲੇ ਜਾਂ ਅੱਗੋਂ ਕੀ ਕਰਨਾ ਹੈ ਉਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਹੋਈ ਔਰ ਸਟੇਜ ਦੇ ਉੱਤੇ ਵੀ ਕਿਸੇ ਵੱਡੀ ਕੀ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਨਹੀਂ ਬਹਿਣ ਦਿੱਤਾ ਗਿਆ। ਪਰਿਵਾਰ ਹੀ ਸਨ ਜਿਨ੍ਹਾਂ ਦੇ ਜੀ ਮਾਰੇ ਗਏ ਨੇ, 4 ਸਿੱਖ ਕਿਸਾਨ ਔਰ 5ਵੇਂ ਜਿਹੜੇ ਪੱਤਰਕਾਰ ਉਸ ਦੇ, ਉਹਨਾਂ ਨੂੰ ਵੀ ਉਹਨਾਂ ਨੇ ਸ਼ਹੀਦ ਦਾ ਜਾਂ ਕਿਸਾਨ ਦਾ ਹੀ ਦਰਜਾ ਦਿੱਤਾ ਹੈ ਤੇ ਉਸ ਦੀ ਵੀ ਅਸੀਂ ਗੱਲ ਕਰਾਂਗੇ। ਪਰ ਹੁਣ ਅਸੀਂ ਗੱਲ ਕਰਦੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ, ਔਰ ਇਹ ਨਹੀਂ ਕਿ ਅਫਗਾਨਿਸਤਾਨ ਦੇ ਵਿੱਚ ਹੁਣ ਕੋਈ ਸਿਆਸੀ ਸੰਕਟ ਹੈ, ਉਹ ਤਾਂ ਅਸੀਂ ਆਲਰੇਡੀ ਗੱਲ ਕੀਤੀ ਹੈ ਕਿ ਵੀ ਇਸਲਾਮਿਕ ਸਟੇਟ ਜਾਂ ਅਲ-ਕਾਇਦਾ ਉਹ ਤਾਂ ਥੋੜੇ ਬਹੁਤ ਐਕਟੀਵਿਟੀ ਜਿਵੇਂ ਵਸਟ ਪਾਰਟ ਕੁੰਦੂਜ਼ ਦੇ ਵਿੱਚ ਜਿਹੜਾ ਸ਼ੀਆ ਮਸਜਿਦ ਦੇ ਵਿੱਚ ਬਲਾਸਟ ਹੋਇਆ ਜਿਹਦੇ ਵਿੱਚ ਸੈਂਕੜਿਆਂ ਮੌਤਾਂ ਔਰ ਸੈਂਕੜੇ ਜ਼ਖਮੀ ਹੋਏ, ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਫਗਾਨਿਸਤਾਨ ਦੀ ਲਾ ਐਂਡ ਆਰਡਰ ਸਿਚੁਏਸ਼ਨ ਬਾਈ ਐਂਡ ਲਾਰਜ ਤਾਲਿਬਾਨ ਦੇ ਕੰਟਰੋਲ 'ਚ ਹੈ। ਪਰ ਜਿਹੜਾ ਉੱਥੇ ਸਭ ਤੋਂ ਵੱਡਾ ਕ੍ਰਾਈਸਿਸ ਜਿਹੜਾ ਹਰ ਚੜ੍ਹਦੇ ਸੂਰਜ ਗਹਿਰਾਂਦਾ ਜਾ ਰਿਹਾ ਹੈ, ਆਲਰੇਡੀ ਅਕਤੂਬਰ ਦੇ ਅਸੀਂ ਅੱਧ ਵਿੱਚ ਪਹੁੰਚ ਗਏ ਹਾਂ, ਔਰ ਜਿਨ੍ਹਾਂ ਨੂੰ ਅਫਗਾਨਿਸਤਾਨ ਦੇ ਵੈਦਰ ਬਾਰੇ ਪਤਾ ਨਹੀਂ ਹੈ ਉਹ ਇਹ ਸਮਝ ਲੈਣ ਕਿ ਇੱਥੇ ਜਦੋਂ ਤੁਸੀਂ ਕੈਨੇਡਾ 'ਚ ਕਦੇ ਮੌਂਟਰੀਆਲ ਜਾਂ ਈਵਨ ਐਕਸਟ੍ਰੀਮ ਜਿਹੜੀਆਂ ਕੋਲਡ ਵੈਦਰ ਜਿੱਥੇ ਸਨੋਫਾਲ ਹਿੱਲੀ ਏਰੀਆ, ਸੋ ਅਫਗਾਨਿਸਤਾਨ ਦੀਆਂ ਵਿੰਟਰਸ ਜਿਹੜੀਆਂ ਨੇ ਉਹ ਬਹੁਤ ਐਕਸਟ੍ਰੀਮ ਵਿੰਟਰ ਹੁੰਦੀ ਹੈ, ਬਹੁਤ ਜ਼ਿਆਦਾ ਠੰਡ ਹੁੰਦੀ ਹੈ ਔਰ ਉਹ ਆਲਮੋਸਟ ਅਕਤੂਬਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਕੰਮ, ਔਰ ਉਸ ਦੇ ਵਿੱਚ ਕੋਈ ਹੋਰ ਸਾਧਨ ਨਹੀਂ ਹੁੰਦਾ। ਔਰ ਇਸ ਵੇਲੇ ਜਦੋਂ ਅਸੀਂ ਅਫਗਾਨਿਸਤਾਨ ਦੇ ਲਗਭਗ 40 ਮਿਲੀਅਨ ਲੋਕਾਂ ਦੀ ਗੱਲ ਕਰਦੇ ਹਾਂ, ਔਰ ਮੈਂ ਇਹ ਫਿਗਰ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਮਿਸਟਰ ਗੁਟਰੈਸ, ਉਹਨਾਂ ਦੀ ਜੇ ਮੈਂ ਕੋਟ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਇਸ ਵੇਲੇ 18 ਮਿਲੀਅਨ ਲੋਕ ਅਫਗਾਨਿਸਤਾਨ ਦੇ ਉਹ ਡੂੰਘੇ ਕ੍ਰਾਈਸਿਸ 'ਚ ਨੇ, ਫੂਡ ਦੇ ਐਂਗਲ ਤੋਂ, ਉਹਨਾਂ ਦੀਆਂ ਹੋਰ ਸਰਦੀ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਦੇ ਪੱਖੋਂ, ਕੋਈ ਨੌਕਰੀਆਂ ਨਹੀਂ, ਜੌਬ ਨਹੀਂ, ਇਕੋਨਮੀ ਵੈਸੇ ਵੀ ਸਾਰੀ ਅਫਗਾਨਿਸਤਾਨ ਦੀ $20 ਬਿਲੀਅਨ ਦੀ ਇਕੋਨਮੀ ਰਹੀ ਹੈ, ਜਦੋਂ ਕਿ ਅਮਰੀਕਾ ਸਪੋਰਟਡ ਉੱਥੇ ਹਕੂਮਤ ਵੀ ਰਹੀ ਅਸ਼ਰਫ ਗਨੀ ਦੀ ਜਾਂ ਉਸ ਤੋਂ ਪਹਿਲਾਂ ਹਾਮਿਦ ਕਰਜ਼ਾਈ ਦੀ, ਉਹਦੇ ਚੋਂ ਵੀ 75-80% ਜਿਹੜਾ ਹੈ ਉਹ ਤਾਂ ਫੋਰਨ ਏਡ ਹੀ ਹੁੰਦੀ ਹੈ। ਹੁਣ ਉਹ ਏਡ ਵੀ ਬੰਦ ਹੈ ਔਰ $8-10 ਬਿਲੀਅਨ ਜਿਹੜੇ ਉਹਨਾਂ ਦੇ ਬੈਂਕ ਦੇ ਵਿੱਚ ਪਏ ਸੀ ਅਮਰੀਕਾ ਨੇ ਉਹ ਫਰੀਜ਼ ਕੀਤੇ ਹੋਏ ਨੇ, ਹੋਰ ਕੋਈ ਏਡ ਫਲੋ ਨਹੀਂ ਹੋ ਰਹੀ। ਔਰ ਹੋਰ ਉੱਥੇ ਅਫਗਾਨਿਸਤਾਨ 'ਚ ਤਾਂ ਕੋਈ ਐਸਾ ਹੈ ਨਹੀਂ ਕਿ ਵੀ ਉਹਨਾਂ ਨੇ ਕੋਈ ਸੋਨਾ ਕੱਢ ਕੇ ਵੇਚ ਦੇਣਾ, ਜੋ ਉਹਨਾਂ ਦੇ ਮਾੜੇ ਮੋਟੇ ਟੈਕਸਿਸ ਨੇ ਜਾਂ ਲੋਕ ਬੇਰੁਜ਼ਗਾਰ ਨੇ। ਔਰ ਇਸ ਸਭ ਦੇ ਚਲਦਿਆਂ ਇਹ ਇੱਕ ਬੜਾ ਡੀਪ ਹਿਊਮੈਨਿਟੇਰੀਅਨ ਕ੍ਰਾਈਸਿਸ ਬਣਿਆ ਹੋਇਆ। ਯੂਨਾਈਟਿਡ ਨੇਸ਼ਨਸ ਦੀ ਅਸੀਂ ਪਹਿਲਾਂ ਵੀ ਸ਼ਲਾਘਾ ਕੀਤੀ ਸੀ ਕਿ ਜਿਵੇਂ ਈਵਨ ਇਹ ਜਿਹੜਾ ਪੱਲੂ ਫੇਰਨਾ ਹੁੰਦਾ, ਇੱਕ ਟਰਮ ਸਾਡੇ ਜ਼ਬਾਨ 'ਚ ਇਸਤੇਮਾਲ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ, ਅਸੀਂ ਹੋਕਾ ਦੇਣਾ ਵੀ ਕਹਿੰਦੇ ਹਾਂ, ਪਰ ਪੱਲੂ ਫੇਰਨਾ ਹੁੰਦਾ ਹੈ ਕਿ ਤੁਸੀਂ ਉੱਚੀ ਥਾਂ ਤੇ ਚੜ੍ਹ ਕੇ, ਭਾਵੇਂ ਉਹ ਖਤਰਾ ਹੈ ਚਾਰ ਚੁਫੇਰੇ, ਉਹਨੂੰ ਪੱਲਾ ਕੱਪੜਾ ਹੀ ਹੁੰਦਾ ਸੀ, ਉਹਨੂੰ ਤੁਸੀਂ ਫੇਰ ਕੇ ਉੱਚੀ ਆਵਾਜ਼ ਦੇ ਰਹੇ ਹੋ ਕਿ ਭਾਈ ਆਹ ਖਤਰਾ ਹੈ। ਉਹ ਭਾਵੇਂ ਅੱਗ ਲੱਗਣ ਦਾ ਸੀ, ਕਿਸੇ ਸ਼ੇਰ ਦੇ ਆਉਣ ਦਾ ਸੀ ਜਾਂ ਕੋਈ ਹੋਰ ਸੀ,
ਉਹਨੂੰ ਹੀ ਪੱਲੂ ਜਿਹੜਾ ਫੇਰਨਾ ਕਹਿੰਦੇ ਉਹ ਸੀ। ਵਾਰਨਿੰਗ ਕਹੀ ਜਾਂਦੀ ਸੀ। ਸੋ ਮੈਂ ਸਮਝਦਾ ਹਾਂ ਵੀ ਯੂਨਾਈਟਿਡ ਨੇਸ਼ਨਸ ਨੇ ਔਰ ਖਾਸ ਤੌਰ ਤੇ ਸੈਕਟਰੀ ਜਨਰਲ ਨੇ ਪਿਛਲੇ ਪੀਰੀਅਡ ਦੇ ਵਿੱਚ ਅਫਗਾਨਾਂ ਦੇ ਲਈ ਇਹ ਇਨਸਾਨੀ ਮਦਦ ਨੂੰ ਲੈ ਕੇ ਸੱਚਮੁੱਚ ਇਮਾਨਦਾਰੀ ਦੇ ਨਾਲ ਪੱਲੂ ਫੇਰਿਆ। ਔਰ ਬੇਸ਼ੱਕ ਇੱਕ ਆਲਰੇਡੀ ਇਹਨਾਂ ਦੀ ਜਿਹੜੀ ਵਰਚੁਅਲ ਹੋਈ ਸੀ ਕਾਨਫਰੰਸ ਮੁਲਕਾਂ ਦੀ ਯੂਰਪੀਅਨ ਕੰਟਰੀਜ਼ ਦੀ, ਉਹਦੇ 'ਚ ਇਹ ਆਇਆ ਸੀ ਕਿ $1 ਬਿਲੀਅਨ ਕਮਿਟ ਕੀਤਾ ਗਿਆ ਕਿ ਉੱਥੇ ਹਿਊਮੈਨਿਟੇਰੀਅਨ ਏਡ ਲਈ ਜਾਏਗਾ। ਹੁਣ ਜਿਹੜਾ ਇੱਕ ਕ੍ਰਾਈਸਿਸ ਖੁਦ ਸੈਲਫ ਜਨਰੇਟਡ ਹੈ, ਹਕੀਕਤ ਇਹ ਹੈ ਕਿ ਤਾਲਿਬਾਨ ਦੀ ਸਰਕਾਰ ਨੂੰ ਕਿਸੇ ਵੀ ਮੁਲਕ ਨੇ ਅਜੇ ਤੱਕ ਰੈਕਗਨਾਈਜ਼ ਨਹੀਂ ਕੀਤਾ, ਮਾਨਤਾ ਨਹੀਂ ਦਿੱਤੀ। ਜੀ ਪਿਛਲੀ ਤਾਲਿਬਾਨ ਦੀ ਸਰਕਾਰ ਜਿਹੜੀ 1996 ਤੋਂ 2001 ਤੱਕ ਰਹੀ, ਉਹਨੂੰ ਪਾਕਿਸਤਾਨ, UAE ਤੇ ਸਾਊਦੀ ਅਰੇਬੀਆ, ਇਹਨਾਂ 3 ਮੁਲਕਾਂ ਨੇ ਉਹਨੂੰ ਰੈਕਗਨਾਈਜ਼ ਕੀਤਾ ਸੀ, ਉਹਨੂੰ ਮਾਨਤਾ ਦਿੱਤੀ ਸੀ। ਇਸ ਵਾਰ ਬੇਸ਼ੱਕ ਐਨਗੇਜ ਸਾਰੇ ਹੀ ਕਰ ਰਹੇ ਨੇ ਤਾਲਿਬਾਨ ਦੇ ਨਾਲ, ਪਾਕਿਸਤਾਨ ਦਾ ਤਾਂ ਹੈ ਹੀ ਹੈ, ਚਾਈਨਾ ਵੀ, ਰਸ਼ੀਆ ਵੀ, ਈਰਾਨ ਵੀ, ਟਰਕੀ ਵੀ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਾਨਫਰੰਸ ਤਾਲਿਬਾਨ ਦੇ ਨਾਲ ਔਰ ਦੂਸਰੀ ਤਹਿਰਾਨ ਦੇ ਵਿੱਚ ਰੱਖੀ ਜਾ ਰਹੀ ਹੈ। ਔਰ ਉਸ ਤੋਂ ਪਹਿਲਾਂ ਅਸੀਂ ਮਾਸਕੋ ਦੀ ਗੱਲ ਵੀ ਕੀਤੀ, ਰਸ਼ੀਆ 'ਚ ਵੀ ਹੋ ਰਹੀ ਹੈ। ਲੇਕਿਨ ਇਹ ਜਿੱਥੇ ਇੱਕ ਪਾਸੇ ਦਬਾਅ ਬਣਾਉਣ ਦੀ ਲਾਈਨ ਵੀ ਹੈ ਤਾਲਿਬਾਨ ਦੇ ਉੱਤੇ, ਉੱਥੇ ਇਹ ਵੀ ਦੇਖਿਆ ਜਾ ਰਿਹਾ ਕਿ ਤਾਲਿਬਾਨ ਦੀ ਹਕੂਮਤ ਨੇ ਵੀ ਬੇਸ਼ੱਕ ਜੇ 15 ਅਗਸਤ ਤੋਂ ਗੱਲ ਕਰੀਏ ਤਾਂ ਹੁਣ ਆਲਮੋਸਟ 2 ਮਹੀਨੇ ਉਹਨਾਂ ਦੇ ਕੋਲ ਉਹਨਾਂ ਦੇ ਹੋ ਚੁੱਕੇ ਨੇ ਰੂਲ ਨੂੰ। ਲੇਕਿਨ ਜੇ ਅਸੀਂ ਜਿਹੜਾ ਇਮਾਨਦਾਰੀ ਨਾਲ ਪੱਲੂ ਵੀ ਫੇਰ ਰਿਹਾ ਪਰ ਗਲਤੀ ਵੀ ਪੁਆਇੰਟ ਆਊਟ ਕਰ ਰਿਹਾ ਕਿ ਭਾਈ ਤਾਲਿਬਾਨ ਦੀ ਸਰਕਾਰ ਨੇ ਜਾਂ ਤਾਲਿਬਾਨ ਨੇ ਜੋ ਵਾਅਦੇ ਕੀਤੇ ਸੀ, ਖਾਸ ਤੌਰ ਤੇ ਬੱਚੀਆਂ ਦੀ ਐਜੂਕੇਸ਼ਨ ਨੂੰ ਲੈ ਕੇ ਔਰ ਆਲ ਇਨਕਲੂਸਿਵ ਸਰਕਾਰ ਬਣਾਉਣ ਦੀ ਗੱਲ, ਉਹ ਉਹਨੇ ਪੂਰੇ ਨਹੀਂ ਕੀਤੇ। ਹੁਣ ਕਿਉਂਕਿ ਕੋਈ ਵੀ ਮੁਲਕ ਰੈਕਗਨਾਈਜ਼ ਨਹੀਂ ਕਰੇਗਾ, ਈਵਨ ਪਾਕਿਸਤਾਨ ਜਿਹੜਾ ਸਭ ਤੋਂ ਜ਼ਿਆਦਾ ਹਮਦਰਦੀ ਰੱਖਦਾ ਹੈ, ਜਾਂ ਚਾਈਨਾ ਜਿਹਦੇ ਲਈ ਵੀ ਕਰੂਸ਼ਲ ਹੈ ਅਫਗਾਨਿਸਤਾਨ ਦੇ ਵਿੱਚ ਅਮਨ ਹੋਣਾ, ਜਦੋਂ ਤੱਕ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਇੱਕ ਪੇਜ ਤੇ ਤਾਲਿਬਾਨ ਹਕੂਮਤ ਨਹੀਂ ਆਉਂਦੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਬॉयਜ਼ ਦੇ ਸਕੂਲ ਤਾਂ ਖੋਲ੍ਹ ਦਿੱਤੇ, ਲੇਕਿਨ ਬੱਚਿਆਂ ਨੂੰ ਕਿਹਾ ਵੀ ਘਰੇ ਹੀ ਰਹੋ। ਸੋ ਉਹਨਾਂ ਨੂੰ ਫਿਰ ਉਹੀ 1996 ਪੀਰੀਅਡ ਵਾਲੇ ਤਾਲਿਬਾਨ ਨਜ਼ਰ ਆ ਰਹੇ ਨੇ। ਕੁਛ ਨਾ ਕੁਛ ਦੇਖੋ, ਇਹ ਕੋਈ ਰੈਗੂਲਰ ਆਰਮੀ ਦੀ ਚੇਨ ਆਫ ਕਮਾਂਡ ਤਾਂ ਹੈ ਨਹੀਂ। ਜਦੋਂ ਤੁਸੀਂ ਲੜ ਭਿੜ ਰਹੇ ਹੁੰਦੇ ਹੋ ਉਦੋਂ ਤੁਹਾਡਾ ਮਿਜ਼ਾਜ ਇੱਕ ਡਿਫਰੈਂਟ ਹੁੰਦਾ ਹੈ। ਬਿਲਕੁਲ। ਜਦੋਂ ਤੁਹਾਡਾ ਰੋਲ ਇੱਕ ਡਿਫਰੈਂਟ ਬਣ ਜਾਂਦਾ ਹੈ, ਉਹੀ ਤੁਸੀਂ ਬੰਦੂਕਾਂ ਲੈ ਕੇ ਜਾਂ ਦੂਜੇ ਦੁਸ਼ਮਣ ਦੇ ਨਾਲ ਅੱਧੀ ਰਾਤ ਵੀ ਭਿੜ ਜਾਂਦੇ ਹੋ। ਲੇਕਿਨ ਉਹੀ ਬੰਦੂਕਾਂ ਲੈ ਕੇ ਜੇ ਤੁਸੀਂ ਆਪਣੇ ਲੋਕਾਂ ਦੇ ਉੱਤੇ ਰਾਜ ਕਰਨਾ ਚਾਹੁੰਦੇ ਹੋ ਤੇ ਉਹਦੇ 'ਚ ਤੁਹਾਡਾ ਮਿਜ਼ਾਜ ਡਿਫਰੈਂਟ ਹੋਏਗਾ। ਪਰ ਜਦੋਂ ਤੁਸੀਂ ਲੜਾਕੇ ਰਹੇ ਹੁੰਦੇ ਹੋ ਤੁਹਾਡਾ ਮਿਜ਼ਾਜ ਸਖਤ ਮਿਜ਼ਾਜ ਹੀ ਹੁੰਦਾ। ਇਹ ਗੱਲ ਕੱਲਾ ਲੜਾਕਿਆਂ ਦੇ ਹਵਾਲੇ ਨਾਲ ਨਹੀਂ ਹੈ। ਮੈਨੂੰ ਪੰਜਾਬ ਦੀ ਗੱਲ ਯਾਦ ਹੈ ਕਿ ਪੰਜਾਬ ਅਸੈਂਬਲੀ 'ਚ ਜਦੋਂ ਪਹਿਲੀ ਅਕਾਲੀਆਂ ਦੀ ਸਰਕਾਰ ਬਣੀ, ਪੰਜਾਬੀ ਸੂਬਾ ਬਣਨ ਤੋਂ ਬਾਅਦ 1967 ਦੇ ਵਿੱਚ ਨਵੰਬਰ 1 ਨੂੰ 1966 'ਚ ਪੰਜਾਬੀ ਸੂਬਾ ਬਣਦਾ ਜੀ। ਔਰ ਜਦੋਂ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣਿਆ, ਜੋਗਿੰਦਰ ਸਿੰਘ ਮਾਨ, ਸਰ ਸਿਮਰਨਜੀਤ ਸਿੰਘ ਮਾਨ ਦੇ ਫਾਦਰ, ਉਹ ਸਪੀਕਰ ਬਣੇ ਔਰ ਪਹਿਲਾ ਸੈਸ਼ਨ ਹੀ ਸ਼ੁਰੂ ਹੋਇਆ। ਔਰ ਉਹਦੇ ਜਦੋਂ ਬਿੱਲ ਸਰਕਾਰੀ ਬੈਂਚਾਂ ਵੱਲੋਂ ਲਿਆਂਦਾ ਗਿਆ ਤੇ ਅਕਾਲੀਆਂ ਦੇ MLA ਖਲੋ ਕੇ ਜਿਉਂ ਧੂਆਂ ਧਾਰ ਕੇ ਇਹ ਜਿਹੜਾ ਅਸੀਂ ਤਾਜਦਾਰਾਂ ਨੂੰ ਦਿੱਲੀ ਦੇ ਦੱਸ ਦੇਣਾ ਚਾਹੁੰਦੇ ਹਾਂ, ਅਸੀਂ ਇਹ ਧੱਕੇ ਵਾਲੀ ਗੱਲ ਬਰਦਾਸ਼ਤ ਨਹੀਂ ਕਰਾਂਗੇ, ਦੂਜਾ ਨਹੀਂ ਹੋਏਗਾ। ਔਰ ਜਿਵੇਂ ਐਜ਼ ਦ ਸਟੋਰੀ ਗੋਜ਼ ਕਿ 10 ਮਿੰਟ ਦੀ ਬ੍ਰੇਕ ਲਈ ਗਈ, ਕਿਉਂਕਿ ਜੇ ਤੁਸੀਂ ਉਹਨਾਂ ਬਿੱਲਾਂ ਨੂੰ ਜੇ ਤੁਸੀਂ ਪੇਸ਼ ਕਰਨਾ ਹੈ, ਤੁਹਾਡੇ ਆਪਣੇ ਹੀ MLA ਉਹਦਾ ਵਿਰੋਧ ਕਰ ਰਹੇ ਨੇ, ਵੋਟ ਖਿਲਾਫ ਪਾਣਗੇ ਤੇ ਸਰਕਾਰ ਡਿੱਗ ਪਏਗੀ। ਸੋ ਉਹਨਾਂ ਨੇ ਬ੍ਰੇਕ ਕਰਕੇ ਦੱਸਿਆ ਕਿ ਹੁਣ ਸਰਕਾਰ ਬਦਲ ਗਈ ਹੈ, ਤੁਸੀਂ ਦੂਜੀ ਸਰਕਾਰ ਦੇ ਰਹੇ ਤੇ ਤੁਹਾਡੀ ਸਰਕਾਰ ਡਿੱਗ ਪਏਗੀ। ਇਹ ਤੁਹਾਡੀ ਆਪਣੀ ਸਰਕਾਰ ਹੈ, ਉਹਦੇ ਲਿਆਂਦੇ ਬਿੱਲ ਨੇ। ਜੇ ਤੁਹਾਡੇ ਕੋਈ ਇਤਰਾਜ਼ ਨੇ ਉਹ ਅੰਦਰ ਬੈਠ ਕੇ ਦੱਸੋ, ਉਹਦੇ 'ਚ ਇੰਪਰੂਵ ਹੋਏਗਾ, ਤੁਸੀਂ ਇਵੇਂ ਨਾ ਕਰੋ। ਹੁਣ ਉਹਦੇ 'ਚ ਕਸੂਰ ਉਹਨਾਂ ਦਾ ਨਹੀਂ ਹੈ ਵੀ ਜਦੋਂ ਤੁਹਾਡੀ ਟ੍ਰੇਨਿੰਗ ਇਹ ਹੋਈ ਹੈ ਕਿ ਵੀ ਤੁਸੀਂ ਜੋ ਸਰਕਾਰ ਵੱਲੋਂ ਆਉਣਾ ਉਹਦਾ ਵਿਰੋਧ ਕਰਨਾ ਤੇ ਤੁਹਾਨੂੰ ਇਹ ਭੁੱਲ ਹੀ ਗਿਆ ਵੀ ਤੁਹਾਡੀ ਸਰਕਾਰ ਹੈ। ਸੋ ਉਹੀ ਹਾਲ ਹੁਣ ਤਾਲਿਬਾਨ ਦਾ। ਹੁਣ ਤੱਕ ਤਾਂ ਉਹ ਦੁਸ਼ਮਣ ਦੇ ਨਾਲ ਲੜਦੇ ਰਹੇ ਨੇ, ਹੁਣ ਉਹਨਾਂ ਨੂੰ ਇੱਕਦਮ ਉਹ ਇੱਕ ਹਾਕਮ ਦੇ ਰੋਲ 'ਚ ਆਏ ਨੇ। ਔਰ ਜਿਵੇਂ ਮੈਂ ਕਿਹਾ ਕਿ ਵੀ ਕੋਈ ਚੇਨ ਆਫ ਕਮਾਂਡ, ਲੋਕਲ ਲੈਵਲ ਦੇ ਕਈ ਕਮਾਂਡਰ ਉਹ ਆਪਣੀ ਮਰਜ਼ੀ ਵੀ ਕਰਦੇ ਹੋਣਗੇ। ਔਰ ਉਹਦੇ 'ਚੋਂ ਕੁਝ ਐਸੀਆਂ ਖਬਰਾਂ ਵੀ ਆਈਆਂ ਜਿਹੜੀਆਂ ਜੇ ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਦੀ ਅੱਖ ਤੋਂ ਦੇਖੋ ਤੇ ਉਹ ਉਹਨੂੰ ਵਾਪਸ ਜਾ ਕੇ 1996 ਦੌਰ ਦੇ ਤਾਲਿਬਾਨ ਦੇ ਨਾਲ ਜੋੜਦੇ ਨੇ।
ਸੋ ਇਹਨਾਂ ਹਾਲਾਤਾਂ 'ਚ ਈਵਨ ਪਾਕਿਸਤਾਨ ਜਾਂ ਚੀਨ ਜਾਂ ਰੂਸ ਜਿਹੜੇ ਹਮਦਰਦ, ਔਰ ਇਸੇ ਤਰ੍ਹਾਂ ਆਲ ਇਨਕਲੂਸਿਵ ਗਵਰਨਮੈਂਟ ਦੀ ਲਾਈਨ, ਹੁਣ ਜੇ ਸ਼ੀਆ ਮਾਰੇ ਜਾਂਦੇ ਨੇ ਤੇ ਜ਼ਾਹਰ ਹੈ ਈਰਾਨ ਇੱਕ ਸ਼ੀਆ ਕੰਟਰੀ ਹੈ, ਔਰ ਈਰਾਨ ਜਿਹੜਾ ਹੈ ਉਹ ਉਹਨੂੰ ਕਿੰਨਾ ਕੁ ਇੰਡੋਰਸ ਕਰੇਗਾ ਉਸ ਸਾਰਿਆਂ ਨੂੰ, ਔਰ ਇਸੇ ਲਈ ਉਹਨੇ ਈਰਾਨ ਨੇ ਇੱਕ ਦੋ ਇਹਨਾਂ ਦੇ ਐਕਸ਼ਨਸ ਦੀ ਖੁੱਲ੍ਹ ਕੇ ਵਿਰੋਧਤਾ ਵੀ ਕੀਤੀ ਹੈ। ਹੁਣ ਇਸ ਸਭ ਦੇ ਚੱਲਦੇ ਆ ਇਹ 2 ਮਹੀਨੇ ਹੋ ਗਏ, ਮਾਨਤਾ ਕਦੋਂ ਮਿਲੇਗੀ? ਤਾਲਿਬਾਨ ਜਿਹੜੇ ਉਹਨਾਂ ਨੇ ਪ੍ਰੋਮਿਸ ਕੀਤੇ ਨੇ ਵਿਮਨ ਐਜੂਕੇਸ਼ਨ, ਵਿਮਨ ਰਾਈਟਸ, ਔਰ ਇਹ ਈਵਨ ਇਮਰਾਨ ਖਾਨ ਉਹਨਾਂ ਨੇ ਵੀ ਕਿਹਾ ਭਾਈ ਇਸਲਾਮ ਦੇ ਮੁਤਾਬਕ ਵੀ ਜੋ ਹੋ ਰਿਹਾ ਹੈ ਠੀਕ ਨਹੀਂ ਹੈ ਇਹ, ਲੇਕਿਨ ਉਹ ਜੇ ਇੰਨੇ ਸੌਖੇ ਮੰਨ ਜਾਣ ਫਿਰ ਤਾਲਿਬਾਨ ਕਾਹਦੇ ਹੋਏ? 20 ਸਾਲ ਤੱਕ ਲੜਦੇ ਰਹੇ ਨੇ ਇਸ ਲਈ ਕਿਉਂਕਿ ਸੌਖੇ ਮੰਨਣ ਵਾਲੇ ਨਹੀਂ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਕ੍ਰਾਈਸਿਸ ਹੈ ਉਹ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ, ਔਰ ਉਸ ਦੇ ਉੱਤੇ ਜਿਹੜੀ G20 ਮੁਲਕਾਂ ਦੀ ਇੱਕ ਵਰਚੁਅਲ ਕਾਨਫਰੰਸ ਅੱਜ ਹੋਈ ਜਿਸ ਨੂੰ ਇਟਲੀ ਦੇ ਪ੍ਰੀਮੀਅਰ ਨੇ ਲੀਡ ਕੀਤਾ, ਔਰ ਉਸ ਦੇ ਵਿੱਚ ਚਾਈਨਾ ਔਰ ਰਸ਼ੀਆ ਬਹੁਤ ਦੂਸਰੇ ਮੁਲਕਾਂ ਦੇ ਤਾਂ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸ਼ਾਮਲ ਹੋਏ, ਲੇਕਿਨ ਉਹਨਾਂ ਦੇ ਨੁਮਾਇੰਦੇ ਸੀ ਰਸ਼ੀਆ ਔਰ ਚਾਈਨਾ ਦੇ। ਇਹਦੇ 'ਚ ਮੋਦੀ ਵੀ ਆਇਆ, ਉਹਨੇ ਵੀ ਆਪਣੀਆਂ ਜਵਲੀਆਂ ਮਾਰੀਆਂ, ਬਾਕੀਆਂ ਦੇ ਵੀ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਜਿਹੜੀ ਗੱਲ ਇਸ ਤੋਂ ਇੱਕ ਦਿਨ ਪਹਿਲਾਂ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੇ ਐਡਰੈਸ ਕਰਦਿਆਂ ਕਹੀ ਸੀ ਦੁਨੀਆ ਨੂੰ, ਉਹਨਾਂ ਨੇ ਇਹ ਜਿਹੜੀ ਹੈ ਇਹ ਗੁਹਾਰ ਲਾਈ ਸੀ, ਇਹ ਪੱਲੂ ਫੇਰ ਕੇ ਇਹ ਕਿਹਾ ਸੀ ਕਿ ਭਾਈ ਤੁਸੀਂ ਜੋ ਕਰ ਰਹੇ ਹੋ ਇਹ ਠੀਕ ਨਹੀਂ ਹੈ, ਔਰ 18 ਮਿਲੀਅਨ ਲੋਕ ਜਿਹੜੇ ਨੇ ਅਫਗਾਨਿਸਤਾਨ ਫੇਸਿਸ ਮੇਕ ਔਰ ਬ੍ਰੇਕ ਮੋਮੈਂਟ। ਉਹਨਾਂ ਨੇ ਕਿਹਾ ਵੀ ਜਾਂ ਇਹ ਹੋਏਗਾ ਜਾਂ ਬਹੁਤ ਤਬਾਹੀ ਹੋਏਗੀ, ਔਰ ਇਸ ਵੇਲੇ ਦੁਨੀਆ ਨੂੰ ਐਂਟੋਨੀਓ ਗੁਟਰਸ ਨੇ ਕਿਹਾ ਕਿ ਵੀ ਤਾਲਿਬਾਨ ਵੀ ਦੋਸ਼ੀ ਨੇ ਕਿਉਂਕਿ ਉਹਨਾਂ ਨੇ ਪ੍ਰੋਮਿਸ ਤੋੜੇ ਨੇ ਟੂ ਅਲਾਓ ਵੂਮਨ ਟੂ ਵਰਕ ਐਂਡ ਗਰਲਸ ਟੂ ਹੈਵ ਐਕਸੈਸ ਟੂ ਆਲ ਲੈਵਲਸ ਆਫ ਐਜੂਕੇਸ਼ਨ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਜੋ ਉੱਥੇ ਹਾਲਤ ਹੈ with the right now with assets frozen, development aid paused, economy breaking down, banks are closing, essential services such as healthcare have been suspended in many places। ਸੋ ਇਹ ਕਹਿਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇੱਕੋ ਤਰੀਕਾ ਹੈ ਜੇ ਅਫਗਾਨਿਸਤਾਨ ਦੀ ਇਕਨੋਮੀ ਦੇ ਵਿੱਚ ਕੈਸ਼ ਇਨਸਰਟ ਨਹੀਂ ਹੁੰਦਾ, ਮਿਸਟਰ ਗੁਟਰਸ said cash can be injected into Afghan economy without violating international laws or compromising principles। ਕਿਉਂਕਿ ਮਾਨਤਾ ਤਾਂ ਦੇ ਨਹੀਂ ਰਹੇ, ਉਹਨੇ ਕਿਹਾ ਇਹਦੇ ਬਾਵਜੂਦ ਕਿ ਤੁਸੀਂ ਨਾ ਵੀ ਮਾਨਤਾ ਦਿਓ ਸਟਿਲ ਤੁਸੀਂ ਕੈਸ਼ ਜਿਹੜਾ ਉਹਦੇ 'ਚ ਥਰੋ ਕਰ ਸਕਦੇ ਹੋ, ਔਰ ਉਹਨੂੰ ਤੁਸੀਂ UN ਡਿਵੈਲਪਮੈਂਟ ਪ੍ਰੋਗਰਾਮ ਜਿਹੜਾ ਉੱਥੇ ਫੂਡ ਔਰ ਦੂਸਰੇ ਚੀਜ਼ਾਂ ਦੀ ਟੇਕ ਕੇਅਰ ਕਰਦਾ, ਇਸੇ ਤਰ੍ਹਾਂ ਦੂਸਰੀਆਂ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ NGOs ਵੀ ਉਹਦੇ 'ਚ ਪਾਰਟਿਸਿਪੇਟ ਕਰ ਸਕਦੀਆਂ ਨੇ, ਔਰ ਇਸੇ ਤਰ੍ਹਾਂ ਈਵਨ ਵਰਲਡ ਬੈਂਕ ਜਿਹੜਾ ਹੈ ਉਹ ਵੀ ਇੱਕ ਫੰਡ ਕ੍ਰੀਏਟ ਕਰ ਸਕਦਾ ਵਿਦਾਊਟ ਵਾਇਓਲੇਟਿੰਗ ਦਾ ਸੈਂਕਸ਼ਨਸ ਔਰ ਨਾਟ recognizing them। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜੇ ਇੰਜੈਕਸ਼ਨ ਲਿਕੁਇਡਿਟੀ ਦੀ ਨਹੀਂ ਹੁੰਦੀ ਅਫਗਾਨ ਇਕਨੋਮੀ ਦੇ ਵਿੱਚ ਫਿਰ ਇਹ ਬਹੁਤ ਵੱਡਾ ਕ੍ਰਾਈਸਿਸ ਹੋਏਗਾ, ਔਰ ਨਾਲ ਦੀ ਨਾਲ ਉਹਨਾਂ ਨੇ ਝਾੜ ਵੀ ਪਾਏ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਵੀ ਉਹ ਜਿਹੜੇ ਨੇ ਬਹੁਤ ਸਲੋ ਚੱਲ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਆਈ ਥਿੰਕ ਇੰਟਰਨੈਸ਼ਨਲ ਕਮਿਊਨਿਟੀ ਇਜ਼ ਮੂਵਿੰਗ ਟੂ ਸਲੋ। ਸੋ ਇਹ ਤੋਂ ਬਾਅਦ ਜਦੋਂ ਅਸੀਂ ਹੁਣ ਪਹਿਲਾਂ G20 ਕੰਟਰੀਜ਼ ਦੀ ਗੱਲ ਕਰੀਏ, ਜ਼ਾਹਰ ਹੈ ਅਸੀਂ G7 ਸੁਣਦੇ ਹਾਂ, 7 ਵੱਡੇ ਕਿਸੇ ਜ਼ਮਾਨੇ 'ਚ ਜਦੋਂ ਨਿਊਕਲੀਅਰ ਕਲੱਬ ਬਣਿਆ ਸਿਕਿਉਰਿਟੀ ਕਾਉਂਸਲ ਮੈਂਬਰ, ਤੇ ਜ਼ਾਹਰ ਹੈ 5 ਸਿਕਿਉਰਿਟੀ ਕਾਉਂਸਲ ਮੈਂਬਰ, ਫਿਰ ਇਕਨੋਮੀ ਦੇ ਹਿਸਾਬ ਨਾਲ ਹੋਣ ਲੱਗ ਗਿਆ ਕਿ ਵੀ ਕਿਹਦੀ ਕਿੰਨੀ ਇਕਨੋਮੀ ਹੈ ਉਹਨੂੰ ਸ਼ਾਮਲ ਕੀਤਾ ਜਾਏ। ਔਰ G20 ਮੁਲਕਾਂ ਦੇ ਵਿੱਚ 19 ਮੁਲਕ ਨੇ ਔਰ ਇੱਕ ਯੂਰਪੀਅਨ ਯੂਨੀਅਨ ਨੂੰ, ਕਿਉਂਕਿ ਯੂਰਪੀਅਨ ਯੂਨੀਅਨ ਆਪਣੇ ਆਪ 'ਚ ਇੱਕ ਅੱਡ ਬਾਡੀ ਹੈ, ਉਹਨਾਂ ਦੀ ਪਾਰਲੀਮੈਂਟ ਹੈ, ਉਹਨਾਂ ਦਾ ਸੁਪਰੀਮ ਕੋਰਟ ਹੈ, ਉਹਨਾਂ ਦਾ ਆਪਣਾ ਬਜਟ ਵੀ ਹੈ, ਯੂਰਪੀਅਨ ਕੋਰਟ ਵੀ ਹੈ, ਯੂਰਪੀਅਨ ਯੂਨੀਅਨ ਹੈ, ਯੂਰਪੀਅਨ ਪਾਰਲੀਮੈਂਟ ਹੈ, ਉਹਨੂੰ ਵੀ ਇਸ G20 ਦਾ ਉਹਨਾਂ ਨੇ ਮੈਂਬਰ ਬਣਾਇਆ ਹੋਇਆ। ਤੇ ਜਿਹੜੇ 19 ਮੁਲਕ ਇਸ ਦੇ ਨੇ ਯੂਰਪੀਅਨ ਯੂਨੀਅਨ ਤੋਂ ਇਲਾਵਾ, ਉਹਨਾਂ ਦੇ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚਾਈਨਾ, ਜਰਮਨੀ, ਫਰਾਂਸ, ਇੰਡੀਆ, ਇੰਡੋਨੇਸ਼ੀਆ, ਇਟਲੀ, जापान, मैक्सिको, रशिया, सऊदी अरेबिया, साउथ अफ्रीका, साउथ कोरिया, टर्की, यूनाइटेड किंगडम ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ। ਇਹਨਾਂ 'ਚ 2 ਮੁਸਲਮਾਨ ਮੁਲਕ ਨੇ ਸਾਊਦੀ ਅਰੇਬੀਆ ਐਂਡ ਟਰਕੀ ਜਿਹੜੇ ਇਸ G20 ਦਾ ਹਿੱਸਾ ਨੇ। ਹੁਣ ਜਿਹੜਾ ਸਵਾਲ ਪੈਦਾ ਹੁੰਦਾ ਹੈ ਕਿ ਪਹਿਲਾਂ ਤਾਂ ਇਹ ਇਸ G20 ਦੀ
ਮੀਟਿੰਗ ਦੇ ਵਿੱਚ ਕੀ ਹੋਇਆ ਔਰ ਇਸ ਦੇ ਉੱਤੇ ਮੈਂ BBC ਦੀ ਕਵਰੇਜ ਦੇ ਉੱਤੇ ਰਿਲਾਈ ਕਰਾਂਗਾ। ਹਾਲਾਂ ਹੋਰ ਵੀ ਬਹੁਤ ਸਾਰੀਆਂ ਕਵਰੇਜਸ ਨੇ। ਉਹ ਜਿਵੇਂ ਮੈਂ ਦੱਸਿਆ ਕਿ ਵੀ ਵਰਚੁਅਲ ਸੀ, ਇਟਾਲੀਅਨ ਪ੍ਰਾਈਮ ਮਿਨਿਸਟਰ ਨੇ ਇਸ ਨੂੰ ਹੋਸਟ ਕੀਤਾ ਔਰ ਉਹੀ ਇਸ਼ੂ ਜਿਹੜੇ ਐਂਟੋਨੀਓ ਗੁਟਰੇਸ ਨੇ ਕਿਹਾ ਸੀ ਇਹ ਵੀ ਆਏ ਕਿ ਭਾਈ ਤਾਲਿਬਾਨ ਜਿਹੜੇ ਨੇ ਉਹਨਾਂ ਨੇ ਪ੍ਰੋਮਿਸ ਜਿਹੜੇ ਨੇ ਉਹ ਨਿਭਾਏ ਨਹੀਂ ਨੇ। ਪਰ ਇਸ ਪੀਰੀਅਡ ਦੇ ਵਿੱਚ ਇਸ G20 ਤੋਂ ਪਹਿਲਾਂ ਤਾਲਿਬਾਨ ਸਰਕਾਰ ਦੇ ਵੀ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਆਮਿਰ ਖਾਨ ਮੁਤਕੀ, ਉਹਨਾਂ ਦੀ ਕੱਲ ਦੋਹਾ ਕਤਰ ਦੇ ਵਿੱਚ ਅਮਰੀਕਨ ਨੁਮਾਇੰਦਿਆਂ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਔਰ ਇਹ ਜਦੋਂ ਤੋਂ 15 ਅਗਸਤ ਤੋਂ ਉਹਨਾਂ ਨੇ ਕਬਜ਼ਾ ਕੀਤਾ ਅਫਗਾਨਿਸਤਾਨ ਤੇ ਉਸ ਤੋਂ ਬਾਅਦ ਪਹਿਲਾ ਡਾਇਰੈਕਟ ਇੰਟਰੈਕਸ਼ਨ ਹੈ ਅਮਰੀਕਾ ਦੇ ਨਾਲ। ਔਰ ਤਾਲਿਬਾਨ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਬਾਰ-ਬਾਰ ਇਹਦੇ 'ਚ ਵੀ G20 ਵਾਲੇ 'ਚ ਵੀ ਪਹਿਲੇ ਵੀ ਕਿ ਸਾਨੂੰ ਵਕਤ ਦਿਓ, ਅਸੀਂ ਜੋ ਕੁਝ ਉਹਨੇ ਕਿਹਾ ਵੀ ਜੋ ਕੁਝ ਤੁਸੀਂ 20 ਸਾਲ 'ਚ ਨਹੀਂ ਕਰ ਸਕੇ ਸਾਡੇ ਤੋਂ ਤੁਸੀਂ ਇਹ ਨਾ ਐਕਸਪੈਕਟ ਕਰੋ ਵੀ ਅਸੀਂ 2 ਮਹੀਨੇ 'ਚ ਕਰ ਦਿਆਂਗੇ, ਅਸੀਂ ਕਮਿਟ ਕੀਤਾ ਹੋਇਆ ਅਸੀਂ ਕਰਾਂਗੇ। ਸੋ ਇੱਕ ਗੱਲ ਤਾਂ ਇਹ ਚੰਗੀ ਹੈ ਵੀ ਇਸ ਲੈਵਲ ਦੇ ਉੱਤੇ ਤਾਲਿਬਾਨ ਦੇ ਨਾਲ ਇੰਗੇਜਮੈਂਟ ਸ਼ੁਰੂ ਹੋਈ ਹੈ ਔਰ ਇਹ ਜਿਹੜੀ ਚੱਲੀ ਸਾਰੀ ਉਹਨਾਂ ਦੀ G20 ਮੀਟ, ਉਸ ਦੇ ਵਿੱਚ ਯੂਰਪੀਅਨ ਯੂਨੀਅਨ ਨੇ $1 ਬਿਲੀਅਨ ਕਮਿਟ ਕੀਤਾ ਕਿ ਵੀ ਅਸੀਂ ਇਸ ਹਿਊਮੈਨਿਟੇਰੀਅਨ ਏਡ ਦੇ ਲਈ ਦਿਆਂਗੇ ਔਰ ਲੇਕਿਨ ਇਸ ਦੇ ਨਾਲ ਉਹਨਾਂ ਦੇ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਨੇ ਯੂਰਸੂਲਾ ਨੌਨ ਡਰ ਲਿਓ, ਉਹਨਾਂ ਨੇ $1 ਬਿਲੀਅਨ ਜਿਹੜਾ ਉਹ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਮਿਸਿਸ ਮਰਕਲ ਜਰਮਨ ਦੀ ਚਾਂਸਲਰ ਜਿਹੜੀ ਹੁਣ ਭਾਵੇਂ ਉਹਨੇ ਚੋਣ ਨਹੀਂ ਲੜੀ ਪਰ ਅਜੇ ਕਿਉਂਕਿ ਨਵੀਂ ਸਰਕਾਰ ਬਣਨੀ ਹੈ ਸਟਿਲ ਉਹ ਔਨ ਦਾ ਲਾਈਨ ਸੀ ਔਰ ਉਹਦੇ 'ਚ ਉਹਨਾਂ ਨੇ ਇਹ ਖਾਸ ਤੌਰ ਤੇ ਕਿਹਾ ਜਰਮਨੀ ਨੇ $40 ਮਿਲੀਅਨ ਕਮਿਟ ਕੀਤਾ ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਈ ਸਾਨੂੰ ਅਸੀਂ ਇਹ ਹਾਲਾਤ ਨਾ ਪੈਦਾ ਹੋਣ ਦੇਈਏ ਕਿ ਸਭ ਕੁਝ ਕੇਓਸ ਦੇ ਵਿੱਚ ਅਫਰਾ ਤਫਰੀ 'ਚ ਬਦਲ ਜਾਏ ਔਰ ਇਹ ਇੰਟਰਨੈਸ਼ਨਲ ਕਮਿਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਹਨੂੰ ਬਿਲਕੁਲ ਕ੍ਰਾਈਸਿਸ 'ਚ ਨਾ ਜਾਣ ਦੇ ਕਿਉਂਕਿ ਇੱਕ ਪਾਸੇ ਵਾਰ ਦੇ ਚੱਲਦੇ ਆ 20 ਸਾਲ 'ਚ ਔਰ ਅਫਗਾਨਿਸਤਾਨ ਜੋ ਹੋਇਆ ਇਸ ਵੇਲੇ ਉੱਥੇ ਸੋਕਾ ਵੀ ਪਿਆ ਹੋਇਆ ਜਿਹਨੂੰ ਅਸੀਂ ਔੜ ਕਹਿੰਦੇ ਆ, ਮੀਂਹ ਨਹੀਂ ਪਏ ਸੋ ਜਿਹੜੀ ਉਹਨਾਂ ਦੀ ਨੈਚੁਰਲ ਫਸਲ ਵੀ ਹੁੰਦੀ ਹੈ ਉਹ ਵੀ ਨਹੀਂ ਹੋ ਰਹੀ ਔਰ ਇਹ ਸਾਰੇ ਚੋਂ ਜਿਹੜਾ ਹੁਣ ਇੱਕ ਗੱਲ ਜਿਹੜੀ ਉਹਨਾਂ ਨੂੰ ਵਾਰ-ਵਾਰ ਕਹੀ ਗਈ ਕਿ ਜੀ ਉਹ ਅਲ-ਕਾਇਦਾ ਔਰ ਇਸਲਾਮਿਕ ਸਟੇਟ ਦੇ ਸੇਫ ਹੇਵਨ ਨਾ ਬਣ, ਉਹ ਤਾਂ ਉਹਨਾਂ ਦੇ ਵੀ ਇੰਟਰਸਟ ਨਹੀਂ ਹੈ। ਤਾਲਿਬਾਨ ਨੇ ਕਿਹਾ ਜੀ ਅਸੀਂ ਕਾਫੀ ਹੱਦ ਤੱਕ ਉਹਨਾਂ ਨੂੰ ਨਿਊਟਰਲਾਈਜ਼ ਕਰਨ ਲਈ ਉਹਨਾਂ ਦੀਆਂ ਸੀਕ੍ਰੇਟ ਸਕੀਮਾਂ ਦਾ ਸਾਨੂੰ ਪਤਾ ਲੱਗਾ ਔਰ ਅਸੀਂ ਜਿਹੜਾ ਉਸ ਨੂੰ ਆਲਰੇਡੀ ਨਿਊਟਰਲਾਈਜ਼ ਕਰ ਦਿੱਤਾ ਹੈ ਕਾਫੀ ਹੱਦ ਤੱਕ। ਉਹ ਕਰਨਗੇ ਵੀ, ਉਹ ਤਾਂ ਉਹਨਾਂ ਦੇ ਆਪਣੇ ਇੰਟਰਸਟ ਵੀ ਹੈ ਔਰ ਇਹ ਜਿਹੜੀਆਂ ਨੇ ਕਿਉਂਕਿ ਕਤਰ ਨੇ ਜਿਹੜਾ ਇਹ ਸਾਰੇ ਦੇ ਵਿੱਚ ਕਾਫੀ ਮੇਜਰ ਰੋਲ ਅਦਾ ਕੀਤਾ। ਹੁਣ ਇਹ ਤਾਂ ਇਹਨਾਂ ਦੀ ਕਮਿਟਮੈਂਟ ਦੀ ਗੱਲ ਹੈ, ਬਾਕੀ ਤਾਂ ਗੱਲਾਂ ਬਾਤਾਂ ਐਟਲੀਸਟ ਐਨਗੇਜਮੈਂਟ ਸ਼ੁਰੂ ਹੋਈ। ਪਰ ਜਿਹੜਾ ਸਵਾਲ ਇਸ ਸਾਰੇ ਦੇ ਚੱਲਦੇ ਆ ਜਿਹੜਾ ਤੁਸੀਂ ਵੀ ਪੁੱਛਿਆ ਔਰ ਮੇਰੇ ਮਾਈਂਡ 'ਚ ਵੀ ਹੈ ਕਿ ਜਦੋਂ ਅਸੀਂ ਦੁਨੀਆ ਦੇ ਵਿੱਚ ਇਸਲਾਮਿਕ ਮੁਲਕਾਂ ਦੀ ਗੱਲ ਕਰਦੇ ਬਿਲਕੁਲ ਬੇਸ਼ੱਕ OIC ਉਹਨਾਂ ਦੀ 57 ਦੇਸ਼ਾਂ ਦੀ ਜਮਾਤ ਹੈ, ਜਿਹੜੇ ਨਹੀਂ ਵੀ ਹੋਣਗੇ ਜਾਂ ਹੈ ਵੀ ਨੇ ਇਹਨਾਂ 'ਚੋਂ 2 ਤਾਂ ਜਿਵੇਂ ਸਾਊਦੀ ਅਰੇਬੀਆ ਔਰ ਟਰਕੀ ਜਿਹੜਾ ਉਹ G20 ਦੇ ਮੈਂਬਰ ਵੀ ਨੇ। ਹੁਣ ਜਦੋਂ ਅਸੀਂ ਇਹਨਾਂ ਅਰਬ ਦੇਸ਼ਾਂ ਦੀ ਅਮੀਰੀ ਦੀ ਗੱਲ ਦੇਖਦੇ ਹਾਂ ਅਕਸਰ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ ਕਿ ਜੀ ਕਿੰਗ ਜਿੱਥੇ ਠਹਿਰਦਾ ਹੈ ਉੱਥੇ ਜਿਹੜੇ ਵੇਟਰ ਨੇ ਉਹਨਾਂ ਨੂੰ ਵੀ ਸੋਨੇ ਦੀਆਂ ਘੜੀਆਂ ਜਿਹੜੀਆਂ ਨੇ ਉਹ ਗਿਫਟ ਕੀਤੀਆਂ ਹੁੰਦੀਆਂ ਔਰ ਉਹਨਾਂ ਦੀ ਜੇ ਤੁਸੀਂ ਇਹ ਆਸ਼ੀ ਦਾ ਹਾਲ ਦੇਖੋ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਈਆਂ ਦੇ ਤਾਂ ਬਾਥਰੂਮ ਹੀ ਜਿਹੜੇ ਨੇ ਸਾਰੇ ਥੱਲੀਆਂ ਟਾਈਲਾਂ ਤੋਂ ਲੈ ਕੇ ਔਰ ਉਹ ਸਿੰਕ ਤੱਕ ਸਾਰੇ ਸੋਨੇ ਦੇ ਬਣੇ ਹੁੰਦੇ ਨੇ। ਬਿਲੀਅਨਸ ਆਫ ਡਾਲਰਸ ਇਹਨਾਂ ਦੇ ਕੋਲ ਨੇ। ਹੁਣ ਇੱਕ ਪਾਸੇ ਤਾਂ ਉਹ ਸਾਊਦੀ ਅਰੇਬੀਆ ਹੋਏ ਜਾਂ ਹੋਰ ਵੀ ਜਿਨ੍ਹਾਂ ਨੂੰ ਇਹ ਚਾਅ ਵੀ ਹੁੰਦਾ ਹੈ ਕਿ ਵੀ ਅਸੀਂ ਦੁਨੀਆ ਦੇ ਵਿੱਚ ਇਸਲਾਮ ਫੈਲਾਣਾ, ਇਸਲਾਮ ਨੂੰ ਜਿਹੜਾ ਅਸੀਂ ਘਰ ਘਰ ਪਹੁੰਚਾਉਣਾ। ਚਲੋ ਇਹ ਮਨਸ਼ਾ ਰੱਖਣੀ ਚੰਗੀ ਗੱਲ ਹੈ। ਤਾਲਿਬਾਨ ਜਿਹੜੇ 20 ਸਾਲ ਹਰ ਹਾਰਡਸ਼ਿਪ ਚੋਂ ਲੜੇ ਉਹ ਇਸੇ ਗੱਲ ਦੇ ਉੱਤੇ ਹੀ ਉਹਨਾਂ ਨੇ ਕਿੰਨਾ ਵਕਤ ਅਮਰੀਕਾ ਦੇ ਨਾਲ ਲਾਇਆ ਕਿ ਵੀ ਅਸੀਂ ਇਹਦਾ ਨਾਂ ਵੀ ਅਫਗਾਨਿਸਤਾਨ ਦਾ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਰੱਖਣਾ, ਇਸਲਾਮਿਕ ਔਰ ਅਸੀਂ ਸ਼ਰਾ ਬੇਸਡ ਕਰਨਾ। ਚਲੋ ਇਹ ਵੀ ਉਹਨਾਂ ਦਾ। ਹੁਣ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੂੰ ਇਹ ਅਦਰਵਾਈਜ਼ ਮੁਜਾਹਿਦ ਕਹਿੰਦੇ ਨੇ, ਅਦਰਵਾਈਜ਼ ਪ੍ਰਾਈਡ ਵੀ ਲੈਂਦੇ ਨੇ। ਦੇਖੋ ਜਿਹੜਾ ਉਹ ਇਸਲਾਮ ਦੀ ਸਪਿਰਿਟ ਲੜੀ ਹੈ, ਬਿਲਕੁਲ ਇਸਲਾਮ ਦੀ ਸਪਿਰਿਟ ਲੜੀ ਹੈ। ਪਰ ਹੁਣ ਇਸ ਸਭ ਦੇ ਚਲਦੇ ਆ ਜਦੋਂ ਸੱਚਮੁੱਚ ਜਦੋਂ ਹੁਣ ਉਹ ਆਜ਼ਾਦ ਹੋ ਚੁੱਕੇ ਨੇ
ਉਹਨਾਂ ਦੇ ਜਿਹੜੇ ਨੇ ਉਹ 40 ਮਿਲੀਅਨ 4 ਕਰੋੜ ਲੋਕ ਜਿਹੜੇ ਬੇਸ਼ੱਕ ਕੋਈ ਮਾਨਤਾ ਦੇ ਨਾ ਦੇ, ਉਹ ਵੀ ਨਾ ਦੇਣ, ਪਰ ਤੁਸੀਂ ਫਿਰ ਉਹ ਹਾਲਾਤ ਕਿਉਂ ਪੈਦਾ ਕਰ ਰਹੇ ਹੋ ਕਿ ਉਹੀ ਠੂਠਾ ਜਿਹੜਾ ਹੈ, ਤੁਸੀਂ ਉਹੀ ਵੈਸਟਰਨ ਕੰਟਰੀਜ਼, ਅਮਰੀਕਾ, ਜਿਨ੍ਹਾਂ ਨੂੰ ਤੁਸੀਂ ਜਿਹੜਾ ਉਹ ਕਿਸ ਕਿਸਮ ਦੇ ਲਕਬਾਂ ਦੇ ਨਾਲ ਨਵਾਜਦੇ ਹੋ, ਔਰ ਤੁਸੀਂ ਉਹਨਾਂ ਦੇ ਪੈਸੇ ਦੇ ਨਾਲ ਜਾਂ ਉਹਨਾਂ ਦੀ ਸਾਰੇ ਮਦਦ ਦੇ ਨਾਲ ਜਾਂ ਉਹਨਾਂ ਦੀ ਹਿਊਮੈਨਿਟੇਰੀਅਨ ਏਡ ਜਾਂ ਦੂਜੀ ਤੀਜੀ ਉਹਦੇ ਨਾਲ ਉਹੀ ਜਿਹੜੇ ਇੱਕ ਇਸਲਾਮ 'ਚ ਯਕੀਨ ਰੱਖਣ ਵਾਲੇ ਲੋਕ ਨੇ ਉਹਨਾਂ ਦੀ ਜਿਹੜੀ ਹੈ ਰੋਟੀ ਪਾਣੀ ਉਸ ਤੋਂ ਚੱਲੇ, ਫਿਰ ਤੁਹਾਡਾ ਪ੍ਰਾਈਡ ਕਿੱਥੇ ਜਾਂਦਾ? ਜੇ ਸੱਚਮੁੱਚ ਹੀ ਤੁਸੀਂ ਅਣਖ ਵੀ ਦਿਖਾਣੀ ਚਾਹੁੰਦੇ ਹੋ, ਚਲੋ ਅਦਰਵਾਈਜ਼ ਤਾਂ ਤੁਹਾਡੇ 'ਚ ਉਹ ਹੈ ਨਹੀਂ, ਗਟਸ ਹੀ ਨਹੀਂ ਨੇ, ਅਦਰਵਾਈਜ਼ ਫਲਸਤੀਨੀ ਥੋੜੀ ਰੁਲ ਰਹੇ ਹੁੰਦੇ ਜੋ ਉਹਨਾਂ ਦਾ ਹਾਰ ਹੋਇਆ ਹੋਇਆ ਅੰਦਰ ਖਾਤੇ ਤੁਸੀਂ ਇਜ਼ਰਾਈਲ ਨਾਲ ਡੀਲ ਵੀ ਬਣਾ ਰਹੇ ਹੋ, ਦੂਸਰਾ ਵੀ ਕਰ ਰਹੇ ਹੋ, ਆਪਣੇ ਲੋਕਾਂ ਦੇ ਨਾਲ ਵੀ ਤੁਸੀਂ ਕਿਹੋ ਜਿਹਾ ਸਲੂਕ ਕਰਦੇ ਹੋ ਆਪਣੀ ਉਸ ਨੂੰ। ਲੇਕਿਨ ਇਹ ਗੱਲ ਮੈਨੂੰ ਇਹ ਹੋਇਆ, ਮੈਂ ਕਿਹਾ ਲੈ ਦੇ ਕੇ ਜਿਨ੍ਹਾਂ ਨੂੰ ਤੁਸੀਂ ਕਾਫਰ ਕਹੋ, ਜਿਨ੍ਹਾਂ ਨੂੰ ਤੁਸੀਂ ਡੈਵਲ ਕਹੋ, ਜਿਨ੍ਹਾਂ ਦੇ ਲਈ ਜੋ ਮਰਜ਼ੀ ਹੋਰ ਲਕਬ ਵਰਤੋ, ਫਿਰ ਉਹੀ ਵੈਸਟਰਨ ਕੰਟਰੀਜ਼ ਜਾਂ ਉਹੀ ਅਮਰੀਕਾ, ਉਹ ਹਿਊਮੈਨਿਟੇਰੀਅਨ ਏਡ ਹੋਏ ਜਾਂ ਉਹਨਾਂ ਦੀ ਬਣਾਈ ਯੂਨਾਈਟਿਡ ਨੇਸ਼ਨਸ ਜਿਹੜੀ ਹੈ ਜਿਹਨੂੰ ਵੱਡੀ ਗਿਣਤੀ 'ਚ ਉਹੀ ਫੰਡ ਕਰਦੇ ਨੇ, ਜੇ ਅਸੀਂ ਉਹਨਾਂ ਦੇ ਉੱਤੇ ਹੀ ਡਿਪੈਂਡ ਕਰਨਾ ਹੈ ਤੇ ਫਿਰ ਅਸੀਂ ਬਾਕੀ ਦਮਗਜ਼ੇ ਮਾਰਨ ਦੀ ਫਿਰ ਕੋਈ ਲੋੜ ਤਾਂ ਨਹੀਂ ਰਹਿੰਦੀ। ਫਿਰ ਤਾਂ ਜਾਂ ਤਾਂ ਜਿਹੜਾ ਇਸ ਗੱਲ ਨੂੰ ਛੱਡੋ ਕਿ ਵੀ ਤੁਸੀਂ ਖਾਮਖਾਹ ਦਾ ਜਿਹੜਾ ਉਸ ਆਈਡੀਓਲੋਜੀ ਨੂੰ ਲੈ ਕੇ ਕਾਮਨਰ ਜਿਹੜਾ ਆਮ ਜਿਹੜਾ ਦੀਨਦਾਰ ਹੈ, ਜਿਹੜਾ ਫੇਥ ਰੱਖਦਾ ਹੈ, ਉਹ ਤਾਂ ਜੂਝ ਜਾਂਦਾ ਹੈ, ਉਹ ਸ਼ਹੀਦੀ ਵੀ ਪਾ ਜਾਂਦਾ ਹੈ, ਉਹ ਜਿਹੜਾ ਅੱਗੇ ਵੀ ਜਿਹੜਾ ਵੱਧ ਕੇ ਉਹਨੂੰ ਹੁੰਦਾ ਹੈ ਕਿ ਵੀ ਉਹ ਇਸਲਾਮ ਦੇ ਕਾਜ਼ ਨੂੰ ਅੱਗੇ ਤੋਰ ਰਿਹਾ। ਪਰ ਜਿਨ੍ਹਾਂ ਦੇ ਕੋਲ ਦੌਲਤ ਹੈ, ਪੈਸਾ ਹੈ, ਜਿਹੜੇ ਬੈਠੇ ਹੋਏ ਨੇ ਸੋਨੇ ਦੇ ਉਹਨਾਂ ਫਲਸ਼ਿਸ ਦੇ ਉੱਤੇ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਕਿ ਭਾਈ ਇੱਥੇ ਜਿਹੜਾ ਹੈ ਇਹ ਜਦੋਂ ਤਾਲਿਬਾਨ ਦਾ ਉਹਨਾਂ ਦਾ ਆ ਕੇ ਉਹ ਆਲਮੋਸਟ ਬੈਗਿੰਗ ਲਾਈਨ ਹੀ ਹੁੰਦੀ ਹੈ, ਹੋਰ ਕੀ ਹੈ? ਤੁਸੀਂ ਉਹਨਾਂ ਤੇ ਕਿਉਂ ਡਿਪੈਂਡ ਕਰ ਰਹੇ ਹੋ? ਤੁਸੀਂ ਇਹ ਕਹੋ ਜੀ ਕੋਈ ਗੱਲ ਨਹੀਂ ਹੈ, 4 ਕਰੋੜ ਨੇ, ਅਸੀਂ ਜੇ 1 ਬਿਲੀਅਨ 700 ਮਿਲੀਅਨ ਅਸੀਂ ਹੈਗੇ ਆ, ਅਸੀਂ ਜਿਹੜਾ 40 ਮਿਲੀਅਨ ਨੂੰ ਵੀ ਦਿੰਦੇ ਆ, ਸਾਨੂੰ ਕੋਈ ਲੋੜ ਨਹੀਂ ਹੈ। ਉਹਨਾਂ ਨੂੰ ਤੁਸੀਂ ਕਹੋ ਜੀ ਠੀਕ ਹੈ, ਤੁਸੀਂ ਲਾਗੂ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ, ਫਿਰ ਤਾਂ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਜੀ ਪਾਰਟ ਹੈ। ਸੋ ਇਹ ਅਦਰਵਾਈਜ਼ ਇਹ ਡਬਲ ਸਟੈਂਡਰਡ ਜਿਹੜੇ ਨੇ ਉਹ ਕਿਤੇ ਲੈ ਕੇ ਨਹੀਂ ਜਾਂਦੇ, ਔਰ ਸ਼ਾਇਦ ਇਹੀ ਕਾਰਨ ਵੀ ਹੈ ਜਦੋਂ ਅਸੀਂ ਕਿਸੇ ਵੀ ਮਜ਼ਹਬ ਦਾ, ਔਰ ਸਿੱਖੀ ਦੇ ਹਵਾਲੇ ਨਾਲ ਵੀ, ਮੈਂ ਕੋਈ ਇਹ ਨਹੀਂ ਹੈ ਵੀ ਮੈਂ ਉਹਨਾਂ ਤੇ ਤੰਜ਼ ਕਰ ਰਿਹਾ, ਸਾਡਾ ਇੱਕ ਵੱਡਾ ਲੀਡਰਸ਼ਿਪ ਦਾ ਹਿੱਸਾ ਜਿਹੜਾ ਲਿਪ ਸਿੰਪਥੀ ਕਰਦਾ ਹੈ ਪਰ ਅਦਰਵਾਈਜ਼ ਟੋਟਲੀ ਕਰਪਟ ਨੇ, ਟੋਟਲੀ ਉਹਨਾਂ ਦੇ ਅੰਦਰ ਆਪਣੀ ਕੌਮ ਦੀ ਜੇ ਮੁਹੱਬਤ ਹੋਏ ਤਾਂ ਫਿਰ ਉਹ ਅੱਜ ਜੋ ਚੱਲ ਰਿਹਾ ਉਹ ਸਾਰੇ ਦਾ ਕੋਈ ਨਿਪਟਾਰਾ ਕੀਤਾ ਹੁੰਦਾ। ਸੋ ਇਹ ਜਿਹੜੀ ਮਨ ਹੋਰ ਮੁੱਖ ਹੋਰ ਵਾਲੀ ਗੱਲ ਹੈ, ਤੁਸੀਂ ਕਰ ਕੁਛ ਰਹੇ ਹੋ, ਕਹਿ ਕੁਛ ਹੋਰ ਰਹੇ ਹੋ, ਆਮ ਤੁਸੀਂ ਦੀਨਦਾਰਾਂ ਨੂੰ ਜਿਹੜਾ ਉਹ ਵਰਦੀ ਦੇ ਬੂਥੇ 'ਚ ਝੋਂਕੜ ਦੇ ਲਈ ਮਜ਼ਹਬ ਦਾ ਨਾਰਾ ਵਰਤਦੇ ਹੋ, ਪਰ ਜਦੋਂ ਉਹਨਾਂ ਦੀ ਮਦਦ ਕਰਨ ਦਾ ਵੇੜਾ ਉਹਨਾਂ ਨੂੰ ਤੁਸੀਂ ਠੂਠੇ ਦੇ ਕੇ ਦੂਸਰਿਆਂ ਦੇ ਦਰਾਂ ਤੇ ਭੇਜਦੇ ਹੋ। ਇਹ ਘੱਟੋ ਘੱਟ ਮੈਨੂੰ ਇਸ ਗੱਲ ਦੀ ਜ਼ਰੂਰ ਤਕਲੀਫ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk london4khalistan.uk। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਪ੍ਰੋਗਰਾਮ ਦੇ ਹੁਣ ਆਪਾਂ ਦੂਸਰੇ ਸੈਗਮੈਂਟ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸ ਪਾਰਟੀ ਨੇ ਮੋਦੀ ਉੱਪਰ ਸਿੱਧਾ ਨਿਸ਼ਾਨਾ ਸਾਧਿਆ ਕਿਹਾ ਹੈ ਕਿ ਮੋਦੀ ਭਾਰਤੀ ਜ਼ਮੀਨ ਤੇ ਕਬਜ਼ਾ ਕਰਨ ਵਾਲੇ ਚੀਨ ਦੇਸ਼ ਦਾ ਨਾਂ ਲੈਣ ਤੋਂ ਡਰਦਾ ਹੈ। ਸੋ ਕਾਂਗਰਸ ਮੁਤਾਬਕ ਮੋਦੀ ਨੇ ਭਾਰਤ ਦੇ ਲੋਕਾਂ ਨਾਲ ਝੂਠ ਬੋਲਿਆ ਜਦੋਂ ਉਹਨਾਂ ਨੇ ਕਿਹਾ ਸੀ ਕਿ ਚੀਨ ਨੇ ਸਾਡੇ ਦੇਸ਼ ਦੀ ਜ਼ਮੀਨ ਤੇ ਕੋਈ ਕਬਜ਼ਾ ਨਹੀਂ ਕੀਤਾ। ਸੋ ਦੂਸਰੇ ਪਾਸੇ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਮੋਦੀ ਡਿਕਟੇਟਰ ਸੁਭਾਅ ਦਾ ਨਹੀਂ ਹੈ, ਉਹ ਸਭ ਦੀ ਗੱਲ ਸੁਣ ਕੇ ਫਿਰ ਹੀ ਫੈਸਲੇ ਲੈਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 20 ਜੂਨ ਨੂੰ 2020 ਗਲਵਾਨ ਘਟਨਾ ਹੋਈ, ਜੇ ਸੱਚੋ ਸੱਚ ਪ੍ਰੋਗਰਾਮ ਇਹ ਸਾਰੇ ਸਾਲ ਤੋਂ ਜ਼ਿਆਦਾ ਵਕਤ ਇਸ ਗੱਲ ਨੂੰ ਹੋ ਗਿਆ ਔਰ ਜੇ ਉਸ ਨੂੰ ਦੇਖਿਆ ਜਾਏ ਤੇ ਅਸੀਂ ਪਹਿਲੇ ਦਿਨ ਤੋਂ ਬੜੀ ਕਲੀਅਰਲੀ ਇਹ ਲਾਈਨ ਲਈ ਸੀ ਕਿ ਚੀਨ ਨੇ ਵੱਡਾ ਇਲਾਕਾ ਭਾਰਤ ਦਾ ਉਸ ਤੋਂ ਖੋਹ ਲਿਆ। ਸ਼ੁਰੂ 'ਚ 1000 ਸਕੁਅਰ ਕਿਲੋਮੀਟਰ ਦੀ ਗੱਲ ਸੀ, ਫਿਰ ਕੱਲਾ ਇੱਕ ਗਲਵਾਨ ਵੈਲੀ ਨਹੀਂ, ਫਿਰ ਅਸੀਂ ਪੈਂਗੋਂਗ ਸੋ ਦੇ ਲੇਕ ਦੇ ਹਵਾਲੇ ਨਾਲ ਦੇਖਿਆ, ਡੈਮਚੁਕ ਦੇ ਹਵਾਲੇ ਨਾਲ ਦੇਖਿਆ, ਡੈਪਸੋਂਗ ਦੇ ਹਵਾਲੇ ਨਾਲ ਦੇਖਿਆ, ਗੋਗਰਾ ਦੇ ਹਵਾਲੇ ਨਾਲ ਦੇਖਿਆ। ਸੋ ਇਸ ਸਾਰੇ ਦੇ ਚਲਦਿਆਂ ਜਿਹੜੀ ਪਹਿਲੀ ਸਟੇਟਮੈਂਟ ਲੰਬਾ ਵਕਤ ਤਾਂ ਉਸ ਨੇ ਜਿਹੜਾ ਅਦਰਵਾਈਜ਼ ਮੂੰਹ ਬੰਦ ਹੀ ਨਹੀਂ ਕਰਦਾ ਹੈ ਮੋਦੀ, ਜਿਸ ਦਾ ਜੇ ਤੁਸੀਂ ਦੇਖੋ ਤੇ ਜਿਸ ਉੱਚੀ ਟੋਨ ਦੇ ਵਿੱਚ ਉਹ ਝੂਠ ਬੋਲਦਾ ਹੈ, ਉਹਨੂੰ ਕਈ ਵਾਰੀ ਮਾਈਕ ਦੀ ਲੋੜ ਨਹੀਂ ਹੁੰਦੀ, ਉਹ ਇੰਨਾ ਉੱਚਾ ਚੀਖ ਰਿਹਾ ਹੁੰਦਾ, ਉਹ ਬੋਲਦਾ ਨਹੀਂ ਹੈ, ਚੀਖਦਾ ਹੈ। ਔਰ ਬਹੁਤ ਵਾਰੀ ਆਪਣੀ ਚੀਖ ਦੇ ਨਾਲ ਬਾਕੀਆਂ ਨੂੰ ਵੀ ਪੁੱਛਦਾ ਹੈ ਕਿ ਹੈ ਕਿ ਨਹੀਂ, ਉਹਨਾਂ ਤੋਂ ਵੀ ਚੀਖ ਮਰਵਾਉਂਦਾ ਹੈ। ਮਤਲਬ ਜਿਵੇਂ ਉਹ ਹੈ ਹੀ ਉਹਦਾ ਚੀਕਣਾ ਕੰਮ ਹੈ। ਲੇਕਿਨ ਉਹਨੇ ਇਸ ਕਿਸਮ ਦੀ ਚੁੱਪੀ ਧਾਰੀ, ਜਿਵੇਂ ਪੰਜਾਬੀ ਦੀ ਇੱਕ ਐਕਸਪ੍ਰੈਸ਼ਨ ਮੈਂ ਨਵੀਂ ਦੇਖ ਰਿਹਾ ਸੀ, ਜਿਵੇਂ ਸੱਪ ਨੇ ਜੀਭ ਤੇ ਵੱਢਿਆ ਹੋਏ। ਹੁਣ ਅਸੀਂ ਬੁੱਲ ਸੀਤੇ ਵੀ ਕਹਿੰਦੇ ਆ ਜਾਂ ਮੂੰਹ ਬੰਦ ਵੀ ਹੈ। ਹੁਣ ਜ਼ਾਹਰ ਹੈ ਵੀ ਜਿਹੜੀ ਜੀਭ ਹੈ ਉਹ ਸਭ ਤੋਂ ਜ਼ਿਆਦਾ ਬਲੱਡ ਸਰਕੂਲੇਸ਼ਨ ਉਹਦੇ 'ਚ ਹੁੰਦੀ ਹੈ ਔਰ ਵੈਸੇ ਤਾਂ ਸੱਪ ਡੰਗੇ ਤਾਂ ਜਲਦੀ ਸਿੱਧਾ ਜਾਂਦਾ ਹੀ, ਉਹਦਾ ਡੰਗ ਬਲੱਡ ਸਰਕੂਲੇਸ਼ਨ 'ਚ ਹੈ। ਇਸੇ ਲਈ ਡਾਕਟਰਾਂ ਦੇ ਮੈਡੀਕਲ ਕਾਲਜਿਸ ਦੇ ਇਨਸਿਗਨੀਆ ਤੇ ਵੀ ਸਨੇਕ ਦਾ ਨਿਸ਼ਾਨ ਹੁੰਦਾ ਹੈ। ਇੰਜੈਕਸ਼ਨ ਦੀ ਕਾਰਡ ਹੀ ਸਨੇਕ 'ਚੋਂ ਨਿਕਲੀ, ਸਨੇਕ ਦੇ ਥੌਟ 'ਚੋਂ। ਪਰ ਜੇ ਬਾਡੀ ਦੇ ਉੱਤੇ ਸਨੇਕ ਦਾ ਬਾਈਟ ਕਿੱਥੇ ਲੈ ਕੇ ਜਾਂਦਾ ਤੇ ਜੇ ਉਹ ਸੱਪ ਵੱਡੇ ਜੀਭ ਦੇ ਉੱਤੇ, ਉਹ ਤਾਂ ਪਾਣੀ ਵੀ ਨਹੀਂ ਮੰਗਣ ਦਿੰਦਾ ਕਿਉਂਕਿ ਉਹ ਇੱਕਦਮ ਐਬਜ਼ੌਰਬ ਹੁੰਦਾ। ਸੋ ਉਹ ਜਿਹੜੀ ਚੁੱਪੀ ਮੋਦੀ ਦੀ ਸੀ ਕਿ ਇੰਨਾ ਵੱਡਾ ਕ੍ਰਾਈਸਿਸ, 20 ਲਾਸ਼ਾਂ ਜਿਹੜੀਆਂ ਨੇ ਉਹ ਬੈਗਾਂ 'ਚ ਲਿਪਟੀਆਂ ਥਾਂ ਥਾਈ ਆਉਂਦੀਆਂ ਨੇ, ਸਾਰੇ ਪਾਸੇ ਹਾਹਾਕਾਰ ਮਚ ਜਾਂਦਾ ਵੀ ਕੀ ਹੋਇਆ। ਔਰ ਜੇ ਮੋਦੀ ਫਿਰ ਹੁਣ ਬੋਲਦਾ ਹੀ ਹੈ ਤੇ ਫਿਰ ਜਿਵੇਂ ਦੂਸਰਾ ਖਾਨ ਹੈ ਕਿ ਮੁਰਦਾ ਬੋਲੇਗਾ ਖੱਫਣ ਪਾੜੇਗਾ, ਔਰ ਉਹਨੇ ਖੱਫਣ ਕੱਲਾ ਸਿੱਧਾ ਹੀ ਨਹੀਂ ਪਾੜਿਆ, ਲੀਰਾਂ ਕਰਕੇ 1.5 ਸਾਲ ਤੋਂ ਹੋ ਗਿਆ ਖੱਫਣ ਪਾੜੀ ਜਾ ਰਿਹਾ। ਔਰ ਉਹਨੇ ਫਿਰ ਕਿਹਾ ਕਿ ਨਾ ਕੋਈ ਆਇਆ ਨਾ ਕੋਈ ਗਿਆ, ਕੌਣ ਹਿੰਮਤ ਕਰ ਪਰ ਬਿਨਾਂ ਚੀਨ ਲਫ਼ਜ਼ ਮੂੰਹ ਚੋਂ ਕੱਢਿਆ। ਹੁਣ ਇਹਨਾਂ ਸਾਰੇ ਸਾਲਾਂ 'ਚ ਇਹ 20 ਜੂਨ ਤੋਂ ਲੈ ਕੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਵੀ ਭਾਰਤ ਇੱਕ ਪੂਰਾ ਅਗਸਤ ਦਾ ਮਹੀਨਾ 2021 'ਚ ਉਸ ਦੀ ਪ੍ਰੈਜ਼ੀਡੈਂਸੀ ਕੀਤੀ ਹੈ। ਇਸੇ ਪੀਰੀਅਡ 'ਚ ਯੂਨਾਈਟਿਡ ਨੇਸ਼ਨਸ 'ਚ 2 ਵਾਰ ਮੋਦੀ ਨੇ ਐਡਰੈਸ ਕੀਤਾ, ਇੱਕ ਵਾਰੀ ਵਰਚੁਅਲ 2020 'ਚ, 2021 'ਚ ਤਾਂ ਹੁਣ ਆ ਕੇ ਗਿਆ ਤੋਏ ਕਰਵਾ ਕੇ ਇੱਥੇ, ਔਰ ਕਿੰਨੇ ਇੰਟਰਨੈਸ਼ਨਲ ਫੋਰਮਸ, ਅੱਜ ਅਸੀਂ G20 ਦੀ ਗੱਲ ਕੀਤੀ, ਕਿੰਨੇ ਹੋਰ ਮੌਕੇ। ਔਰ ਇਸ ਪੀਰੀਅਡ ਦੇ ਵਿੱਚ ਕੁਆਡ ਵੀ ਬਣਿਆ, ਕੁਆਡ 'ਚੋਂ ਫੂਕ ਨਿਕਲ ਗਈ ਤਾਂ ਉਹਦੇ 'ਚੋਂ ਆਕਸ ਨਿਕਲ ਆਇਆ, ਔਰ ਮੇਰੀ ਟਾਈਮ ਜਿਹੜੇ ਨੇ ਉਹ ਐਕਸਰਸਾਈਜ਼ਸ ਵੀ ਹੋਈਆਂ। ਉਸ ਦੇ ਨਾਲ ਫਰਾਂਸ ਤੋਂ ਰਫੇਲ ਵੀ ਆਏ, ਔਰ ਉਸ ਤੋਂ ਬਾਅਦ S-400 ਵੀ ਰਸ਼ੀਆ ਦੇ ਨਾਲ ਹੋਇਆ, ਔਰ ਜਿਹੜਾ ਉਹ ਸਾਰਾ ਚੱਲਦਾ।
ਲੇਕਿਨ ਚੀਨ ਮੂੰਹ ਚੋਂ ਨਹੀਂ ਨਿਕਲਿਆ। ਫਿਰ ਜਦੋਂ ਹੁਣ ਵੱਡੇ ਜਿਹੜੇ ਮਦਾਰੀ ਸਾਹਿਬ ਨੇ ਜੇ ਉਹ ਨਾ ਬੋਲਣ ਤਾਂ ਜਿਹੜੇ ਛੋਟੇ ਮਦਾਰੀ ਜਿਹੜੀਆਂ ਡੁਗਡੁਗੀਆਂ ਲੈ ਕੇ ਇੱਧਰ ਉੱਧਰ ਖਲੋਤੇ ਹੁੰਦੇ ਨੇ ਉਹ ਵੀ ਦੇਖਦੇ ਨੇ ਉੱਪਰ, ਉਹਨਾਂ ਦੇ ਮੂੰਹੋਂ ਵੀ ਨਹੀਂ ਨਿਕਲਿਆ। ਹੁਣ ਇਸ ਸਭ ਦੇ ਚੱਲਦੇ ਆ ਕਿਉਂਕਿ ਬਾਕੀਆਂ ਦੀ ਹਿੰਮਤ ਨਹੀਂ ਸੀ, ਕਿਉਂਕਿ ਮੋਦੀ ਨੇ 2019 ਵੇਲੇ ਜਿਹੜਾ ਡਰਾਮਾ, ਕਿਉਂਕਿ ਉਦੋਂ ਲੂਜ਼ ਕਰ ਰਿਹਾ ਸੀ, ਜਿੰਨੇ ਵੀ ਸਰਵੇ ਆ ਰਹੇ ਸੀ ਉਹਦੀ ਪਪੂਲਰ ਗਵਰਨਮੈਂਟ ਨਹੀਂ ਸੀ। ਸੋ ਇਹ ਜਿਹੜਾ ਸਾਰਾ ਪੁਲਵਾਮਾ ਅਟੈਕ ਜਿਹਦੇ ਚ 40 CRPF ਦੇ ਮਾਰੇ ਗਏ ਬੰਦੇ ਜਵਾਨ, ਫਿਰ ਬਾਲਾਕੋਟ ਔਰ ਫਿਰ ਸਾਰਾ, ਹੁਣ ਉਸ ਪੀਰੀਅਡ 'ਚ ਜੇ ਕਿਸੇ ਨੇ ਦਬੀ ਆਵਾਜ਼ ਨਾਲ, ਜਿਵੇਂ ਆਮ ਆਦਮੀ ਪਾਰਟੀ ਨੇ ਇਹਦੇ ਤੇ ਥੋੜਾ ਜਿਹਾ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ, ਤੇ ਇਹਨਾਂ ਨੇ ਇੰਨਾ ਜ਼ੋਰਦਾਰ ਪੈਟਰੀਓਟਿਜ਼ਮ ਦਾ ਡੰਡਾ ਚਲਾਇਆ ਕਿ ਉਹ ਸਾਰੇ ਸੁੱਪ ਹੋ ਕੇ ਬੈਠ ਗਏ। ਫਿਰ ਕੱਲਾ ਇਹੀ ਨਹੀਂ ਕਿ ਸਾਰਿਆਂ ਦੀਆਂ ਜ਼ਬਾਨਾਂ ਬੰਦ ਕਰ ਦਿੱਤੀਆਂ, ਪਰ ਮੋਦੀ ਅਸੀਂ ਦੇਖਦੇ ਹਾਂ ਕਿ ਥੰਪਿੰਗ ਮੈਜੋਰਿਟੀ ਨਹੀਂ, ਆਲਮੋਸਟ 300+ ਸੀਟਾਂ ਲੈ ਕੇ ਜਿੱਤਿਆ ਇਸ ਝੂਠ ਨੂੰ ਵੇਚ ਕੇ। ਹੁਣ ਉਸ ਡਰ ਦੇ ਚੱਲਦੇ ਆ ਕਿਉਂਕਿ ਆਲਰੇਡੀ ਜਿਹੜਾ ਮੋਦੀ ਦੀ ਨੀਤੀ ਦੇ ਨਾਲ ਡਿਸਐਗਰੀ ਕਰੇ, ਇਹਨਾਂ ਨੇ ਤਾਂ ਉਹ ਫੱਟੇ ਰੱਖੇ ਨੇ, ਹੱਥਾਂ 'ਚ ਫੜੇ ਹੋਏ ਨੇ, ਉਹਨੂੰ ਉਹਦੇ ਤੇ ਸੈਡੀਸ਼ਨ ਲਾ ਦਿਓ, ਉਹਨੂੰ ਗਦਾਰ ਬਣਾ ਦਿਓ, ਉਹਨੂੰ ਪਾਕਿਸਤਾਨ ਦਾ ਏਜੰਟ ਬਣਾ ਦਿਓ, ਉਹਨੂੰ ISI ਦਾ ਏਜੰਟ ਬਣਾ ਦਿਓ, ਇਹਦੇ ਚੱਲਦੇ ਆ। ਸੋ ਕਿਸੇ ਨੇ ਵੀ ਇਸ ਪੀਰੀਅਡ 'ਚ ਸਵਾਲ ਨਹੀਂ। ਹੁਣ ਜਦੋਂ ਅਸੀਂ ਜਿਵੇਂ ਪਰਸੋਂ ਪ੍ਰੋਗਰਾਮ ਕੀਤਾ ਸੀ ਕਿ ਭਾਈ 13ਵਾਂ ਰਾਊਂਡ ਜਿਹੜਾ ਉਹਨਾਂ ਦਾ ਚੀਨ ਦੇ ਨਾਲ ਗੱਲਬਾਤ ਦਾ, ਜਿਹਦੇ 'ਚ ਇਹ ਤਾਂ ਐਕਸਪੈਕਟ ਕਰਦੇ ਸੀ ਕਿ ਡਿਸਐਂਗੇਜਮੈਂਟ ਹੋਏਗੀ, ਜਿਹੜਾ ਚੀਨ ਨੇ ਚਪੇੜ ਮਾਰੀ ਹੈ ਜ਼ੋਰ ਦੀ, ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਵੀ ਆਪਣੀ ਔਕਾਤ 'ਚ ਰਹੋ, ਰੀਅਲਿਸਟਿਕ ਹੋਵੋ, ਰੀਜ਼ਨੇਬਲ ਹੋਵੋ, ਔਰ ਸਾਨੂੰ ਪਤਾ ਹੈ ਅਸੀਂ ਆਪਣੀ ਸੋਵਰਨਟੀ ਕਿਵੇਂ ਡਿਫੈਂਡ ਕਰਨੀ ਹੈ। ਹੁਣ ਇਹ ਟੂ ਮੱਚ ਹੋ ਗਿਆ ਉਹਨਾਂ ਦੇ ਲਈ। ਅਜੇ ਵੀ ਮੋਦੀ ਨੇ ਤਾਂ ਚੀਨ ਨਹੀਂ ਬੋਲਿਆ ਹੈ ਮੂੰਹੋਂ, ਨਾ ਹੀ ਕਿਸੇ ਹੋਰ ਨੇ, ਲੇਕਿਨ ਕਾਂਗਰਸ ਪਾਰਟੀ ਨੂੰ ਘੱਟੋ ਘੱਟ, ਹਾਲਾਂ ਰਾਹੁਲ ਗਾਂਧੀ ਇੱਧਰ ਉੱਧਰ ਟਵੀਟ ਕਰਦਾ ਰਿਹਾ ਮਾੜਾ ਮੋਟਾ, ਮੋਦੀ ਜੀ ਜਵਾਬ ਦਿਓ, ਮੋਦੀ ਜੀ ਫਲਾਣਾ ਕਰੋ, ਪਰ ਉਹਨੂੰ ਤਾਂ ਉਹ ਐਵੇਂ ਛੋਕਰਾ ਜਿਹਾ ਕਹਿ ਕੇ ਦੌੜਾ ਦਿੰਦੇ ਨੇ ਕਿ ਬਈ ਇਹਦਾ ਕੀ ਹੈ। ਔਰ ਉਹ ਜੇ ਹੁਣ ਲਖੀਮਪੁਰ ਖੇਰੀ ਦੇ ਹਵਾਲੇ ਨਾਲ ਵੀ ਭੈਣ ਭਰਾ ਜਿਹੜੇ ਨੇ ਉੱਥੇ ਭੱਜੇ ਫਿਰਦੇ ਰਹੇ ਨੇ, ਤੇ ਉਹਨਾਂ ਦੇ ਸਪੋਕਸਮੈਨ ਨੇ BJP ਦੇ ਨੇ ਹਲਕੇ ਜੇ ਕਿਹਾ ਕਿ ਦੇ ਆਰ ਡੂਇੰਗ ਪੋਲੀਟੀਕਲ ਟੂਰਿਜ਼ਮ, ਕਿ ਸਿਆਸੀ ਟੂਰਿਜ਼ਮ ਹੈ, ਇਹ ਆਏ ਤੇ ਗਏ, ਇਹ ਉਹਦੇ ਚੋਂ ਆਪਣੀ ਸਿਆਸਤ ਕੱਢ ਰਹੇ ਨੇ, ਉਹ ਵੀ ਲਾਈਕ ਏ ਟੂਰਿਸਟ ਕਿ ਵੀ ਇਹਨਾਂ ਦਾ। ਲੇਕਿਨ ਹੁਣ ਇਸ ਸਭ ਦੇ ਜਦੋਂ ਕਿ ਚੀਨ ਨੇ ਆਪਣੀ ਪੋਜੀਸ਼ਨ ਬਿਲਕੁਲ ਵਾਜ਼ਿਆ ਕਰ ਦਿੱਤੀ ਹੈ, ਭਾਰਤੀ ਮੀਡੀਆ ਵੀ ਜਿਹੜੇ ਘੱਟੋ ਘੱਟ ਯੂਟਿਊਬਰ ਹੀ ਨੇ ਉਹਨਾਂ ਦੇ, ਉਹ ਦਬੀ ਆਵਾਜ਼ ਦੇ ਵਿੱਚ ਇਹ ਵੀ ਕਹਿਣ ਲੱਗ ਗਏ ਨੇ ਕਿ ਭਾਈ ਇਹ ਤਾਂ ਮੋਦੀ ਸਾਨੂੰ ਜਿੱਧਰ ਨੂੰ ਖਿੱਚ ਕੇ ਲਿਜਾ ਰਿਹਾ ਹੈ, ਇਹਦੀ ਨੀਤੀ ਆਲਰੇਡੀ ਕਲੈਪਸ ਹੋਈ ਹੈ, ਫੋਰਨ ਪਾਲਿਸੀ, ਗੁਆਂਢੀ ਮੁਲਕ ਵੀ ਹੱਥੋਂ ਨਿਕਲੇ ਨੇ, ਅਫਗਾਨਿਸਤਾਨ 'ਚ ਖੁਦ ਕਹਿ ਰਹੇ ਨੇ। ਹੁਣ ਅੱਜ ਵੀ ਜਦੋਂ ਉਹਨੇ G20 ਦੇ ਵਿੱਚ ਐਡਰੈਸ ਕੀਤਾ ਮੋਦੀ ਨੇ, ਉਹਨੇ ਕਿਹਾ ਜੀ ਅਸੀਂ ਅਫਗਾਨਿਸਤਾਨ 'ਚ 500 ਡਿਵੈਲਪਮੈਂਟ ਪ੍ਰੋਜੈਕਟਸ ਜਿਹੜੇ ਨੇ ਉਹ ਸ਼ੁਰੂ ਕੀਤੇ ਸੀ। ਹੁਣ ਇਹ 500 ਡਿਵੈਲਪਮੈਂਟ ਪ੍ਰੋਜੈਕਟਸ $3 ਬਿਲੀਅਨ ਦੀ ਜਿਹੜੀ ਉਹਨਾਂ ਦੀ ਇਨਵੈਸਟਮੈਂਟ ਉੱਡੀ, ਔਰ ਜੋ ਬਿਲਕੁਲ ਅਫਗਾਨਿਸਤਾਨ 'ਚੋਂ ਬਾਹਰ ਹੋ ਗਏ। ਹੁਣ ਜਿਹੜੇ ਖੁਦ ਇੱਕ ਖਾਬ ਦੇ ਵਿੱਚ ਦੇਖਦੇ ਸੀ ਕਿ ਅਸੀਂ ਇੱਕੋ ਵੇਲੇ ਸਾਡੀਆਂ ਦੋ ਲੱਤਾਂ ਨੇ, ਇੱਕ ਅਸੀਂ ਚੀਨ ਨੂੰ ਮਾਰੀ ਹੈ, ਇੱਕ ਪਾਕਿਸਤਾਨ ਨੂੰ ਮਾਰੀ ਹੈ, ਤੇ ਉਹਨਾਂ ਦਾ ਜਨਰਲ ਸਵੇਰੇ ਉੱਠ ਕੇ ਕਹਿੰਦਾ ਸੀ ਜੀ ਵੀ ਆਰ ਰੈਡੀ ਫॉर 2 ਫਰੰਟ ਵਾਰ। ਉਹਨਾਂ ਨੂੰ ਨਜ਼ਰ ਆ ਗਿਆ ਕਿ ਭਾਈ ਇਹ ਤਾਂ ਇਕੱਲੇ ਪਾਕਿਸਤਾਨ ਦੇ ਨਾਲ ਅਸੀਂ ਡੀਲ ਨਹੀਂ ਕਰ। ਅਭਿਨੰਦਨ ਦਾ ਜਿਹੜਾ ਸਾਰਾ ਵਾਕਿਆ ਸੀ ਉਹ ਦੱਸ ਰਿਹਾ ਸੀ ਕਿ ਵੀ ਮਿੰਟ ਡੇਢ ਮਿੰਟ ਦੀ ਡੌਗ ਫਾਈਟ 'ਚ ਇਹਨਾਂ ਦੇ ਪੱਲੇ ਕੁਛ ਨਹੀਂ ਸੀ, ਤੇ ਚੀਨ ਨੇ ਜਿਸ ਕਿਸਮ ਦੀ ਉਹਨਾਂ ਨੇ ਇਹਨਾਂ ਨੂੰ ਆਪਣੀ ਔਕਾਤ ਦਿਖਾਈ ਹੈ, ਉਹ ਤਾਂ ਹੁਣ ਕਹਿਣ ਜੋਗਾ ਹੀ ਨਹੀਂ ਕਿ ਹਮ ਜੀਤ ਗਏ, ਪਰ ਇੰਨੀ ਵੀ ਹਿੰਮਤ ਨਹੀਂ ਹੈ ਕਹਿਣਗੇ ਹਮ ਹਾਰ ਗਏ, ਜਾਂ ਇਹੀ ਕਹਿਣਗੇ ਜੀ ਹਮ ਜ਼ਮੀਨ ਵਾਪਸ ਲੈ। ਕਿਉਂਕਿ ਜੇ ਕਹਿਣ ਕਿ ਫਿਰ ਤਾਂ ਜਿਹੜਾ ਮੋਦੀ ਸਟਰੋਂਗਮੈਨ ਬਣਾਇਆ ਹੋਇਆ 56 ਇੰਚ ਦਾ ਸੀਨਾ, ਔਰ ਝੂਠੇ ਨੂੰ ਮਤਲਬ ਜਿਹੜਾ ਕੁਛ ਨਹੀਂ ਪੜਿਆ ਹੋਇਆ ਉਹਨੂੰ ਤੁਸੀਂ ਕਰਦੇ ਹੋ, ਉਹਦੇ ਤਾਂ ਪੂਰਾ ਇੱਕ ਉਹ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੁੰਦਾ ਹੈ ਵੀ ਇਹਨੇ ਚਾਹ ਉਸ ਸਟੇਸ਼ਨ ਤੇ ਵਿੱਚ ਹੀ ਜਿਹੜਾ ਉੱਥੇ 15 ਸਾਲ ਬਾਅਦ ਬਣਿਆ ਸੀ, ਇਹਨੇ ਉਹ ਸਕੂਲ ਦੇ ਵਿੱਚ ਤਾਲੀਮ ਲਈ ਜਿਹੜਾ ਸਕੂਲ ਜਿਹੜਾ ਉਹ ਕਦੇ ਖੁੱਲਿਆ ਹੀ ਨਹੀਂ। ਕਾਲਜ ਦੀ ਜਿਹੜੀ ਇਹਨੇ ਕਹੀ ਕਿ ਜੀ ਮੈਂ ਫਲਾਣਾ ਜਿਹੜੀ ਹੈ ਉਹਦੇ ਚ ਮੈਨੂੰ BA ਮਿਲੀ ਜਾਂ MA ਮਿਲੀ, ਕੀ ਬਣਾਇਆ ਹੋਇਆ। ਉਹਨਾਂ ਨੇ ਕਿਹਾ ਵੀ ਉਸ ਸਬਜੈਕਟ ਦੇ ਵਿੱਚ MA ਉੱਥੇ ਹੈ ਹੀ ਨਹੀਂ ਸੀ। ਫਿਰ ਜਿਹੜਾ ਉਹਨੇ ਡਿਗਰੀ ਦਿਖਾਈ ਕੰਪਿਊਟਰਾਈਜ਼, ਉਹਨੇ ਕਿਹਾ ਜੀ ਕੰਪਿਊਟਰ ਇੰਨੇ ਸਨ ਚ ਆਏ ਤੇ ਇਹਦਾ ਕੰਪਿਊਟਰਾਈਜ਼ ਸਰਟੀਫਿਕੇਟ ਉਹਦੇ ਤੋਂ 10 ਸਾਲ ਪਹਿਲਾਂ ਆ ਗਿਆ ਵੀ ਇਹ ਕਿਹੜੀ ਇਹਨੇ ਕਾਰਡ ਕੱਢੀ। ਸੁਣ ਗਿਆ ਹੋ ਸਕਦਾ ਮੋਦੀ ਕਹਿ ਵੀ ਮੈਂ ਸੋ ਉਹ ਝੂਠ ਚੱਲਦੇ ਰਹੇ ਨੇ, ਕਿਉਂਕਿ ਜਦੋਂ ਤੁਸੀਂ ਇੱਕ ਗੁੰਡਾ ਸਿਆਸਤ ਕਰਦੇ ਹੋ, ਖੂਨੀ ਸਿਆਸਤ ਕਰਦੇ ਹੋ, ਖੂਨ ਦੇ ਵਣਜਾਰੇ ਬਣਦੇ ਹੋ। ਹੁਣ ਲੇਕਿਨ
ਅਲਟੀਮੇਟਲੀ ਕੌਣ ਪੇ ਕਰਦਾ ਹੈ ਫਿਰ ਬਿਲਕੁਲ ਖਮਿਆਜ਼ਾ ਜਿਹਨੂੰ ਅਸੀਂ ਕਹਿੰਦੇ ਕਿਹਨੂੰ ਭੁਗਤਣਾ ਕਿੰਨੂੰ ਪੈਂਦਾ ਭੁਗਤਣਾ ਪੈਂਦਾ। ਉਹ ਭਾਰਤ ਉਸ ਪਾਸੇ ਵੱਲ ਧੱਕਿਆ ਜਾ ਰਿਹਾ ਹੈ ਔਰ ਉਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਵੀ ਹੁਣ ਜੇ ਕਾਂਗਰਸ ਵੀ ਥੋੜੀ ਬਹੁਤ ਅੱਡੀ ਕੱਢ ਕੇ ਸਵਾਲ ਕਰਨ ਲੱਗੀ ਹੈ ਔਰ ਜਿਵੇਂ ਇਸ ਤੁਸੀਂ ਇਹ ਕਿਹਾ ਕਿ ਵੀ ਮੋਦੀ ਟੂ ਸਕੇਅਰਡ ਟੂ ਕਾਲ ਚਾਈਨਾ ਆਊਟ ਕਾਂਗਰਸ ਹੁਣ ਉਹਨਾਂ ਨੇ ਵੀ ਖੁੱਲ੍ਹ ਕੇ ਕਹਿਣਾ ਸ਼ੁਰੂ ਕੀਤਾ ਔਰ ਜਿਹੜੀ ਇਹ ਹੈ ਕਿ ਵੀ ਮੋਦੀ ਕਿਉਂ ਇੰਨਾ ਖੌਫਜ਼ਦਾ ਹੈ ਚੀਨ ਦਾ ਨਾਂ ਲੈਣ ਤੋਂ ਵੀ ਚੀਨ ਦਾ ਨਾਂ ਜ਼ਬਾਨ ਤੇ ਨਹੀਂ ਆਉਂਦਾ ਇਹ ਪਵਨ ਖੇਰਾ ਜਿਹੜੇ ਕਾਂਗਰਸ ਦੇ ਸਪੋਕਸਪਰਸਨ ਨੇ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਪ੍ਰਾਈਮ ਮਿਨਿਸਟਰ ਮੋਦੀ ਸਕੇਅਰਡ ਟੂ ਕਾਲ ਆਊਟ ਚਾਈਨਾ ਐਜ਼ ਐਨ ਐਗਰੈਸਰ ਔਰ ਇਹ ਉਹਨਾਂ ਨੇ 13ਵਾਂ ਰਾਉਂਡ ਜਿਹੜਾ ਫੇਲ ਹੋਇਆ ਕਮਾਂਡਰ ਲੈਵਲ ਗੱਲਬਾਤ ਦਾ ਉਸ ਤੋਂ ਬਾਅਦ ਕਿਹਾ ਔਰ ਉਹਨੇ ਕਿਹਾ ਕਿ ਹੀ ਆਲਸੋ ਕੁਐਸਚਨਡ ਮਿਸਟਰ ਮੋਦੀਜ਼ ਕੰਟੀਨਿਊਡ ਸਾਇਲੈਂਸ in spite of fresh incursions by Chinese forces in Barhauti, Uttarakhand and upper reaches of Tawang in Arunachal Pradesh. ਅਜੇ ਅਸੀਂ ਅਗਸਤ ਦੇ ਐਂਡ 'ਚ ਗੱਲ ਕਰਕੇ ਹਟੇ ਹਾਂ 30 ਅਗਸਤ ਨੂੰ ਉਹਨਾਂ ਦਾ 100 ਦੇ ਕਰੀਬ ਬੰਦਾ ਜਿਹੜਾ ਹੈ ਉਹ ਉੱਤਰਾਖੰਡ ਦੇ ਵਿੱਚ ਇਸ ਬਰਹੌਤੀ 'ਚ ਆਇਆ ਪੁਲ ਪਲ ਤੋੜ ਕੇ 2-2.5 ਘੰਟੇ ਰੁਕੇ ਉਹ ਵਾਪਸ ਚਲੇ ਗਏ ਜਦੋਂ ਤੱਕ ਜੋਸ਼ੀ ਮੱਠ ਤੋਂ ਇਹਨਾਂ ਦੀ ਕੁਮਕ ਗਈ ਉਹ ਵਾਪਸ ਜਾ ਚੁੱਕੇ ਸੀ ਹੁਣ ਇਹਨੂੰ ਇਹ ਜਿਹੜਾ ਔਰ ਇਹਦੇ ਤੇ ਹੁਣ ਈਵਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਵੀ ਕੱਲ ਸਟੇਟਮੈਂਟ ਦਿੱਤੀ ਹੈ ਇਸ ਗੱਲਬਾਤ ਦੀ ਫੇਲਿਅਰ ਤੋਂ ਬਾਅਦ ਕਿ ਵੀ ਇਹ ਕਿ ਜੀ ਮਿਨਿਸਟਰੀ ਹੈਡ ਮੇਨਟੇਨਡ situation along the line of actual control had been caused by unilateral attempts of Chinese side to alter the status quo and in violation of bilateral agreements. ਹੁਣ ਕਿਉਂਕਿ ਆ ਗਈ ਸਟੇਟਮੈਂਟ ਕਿ ਜੀ ਚੀਨ ਨੇ ਜਿਹੜਾ ਉਹ ਵਾਇਲੇਟ ਕੀਤੇ ਨੇ ਹੁਣ ਇਹਦੇ ਤੇ ਮਿਸਟਰ ਖਹਿਰਾ ਪੁੱਛ ਰਿਹਾ ਹੈ why did PM Modi lie to the country when he said that no one transgressed in the Indian territory? ਹੁਣ ਤੁਹਾਡੀ ਮਿਨਿਸਟਰੀ ਕਹਿ ਰਹੀ ਹੈ ਕਿ ਚਾਈਨਾ ਨੇ ਬ੍ਰੀਚ ਕੀਤੇ ਨੇ ਜਿਹੜੇ ਮਿਊਚੁਅਲ ਐਗਰੀਮੈਂਟ ਸੀ ਬਾਈਲੈਟਰਲ ਔਰ ਉਹ ਉੱਤਰਾਖੰਡ 'ਚ ਵੀ ਆ ਗਏ ਔਰ ਅਰੁਣਾਚਲ 'ਚ ਵੀ ਆ ਗਏ ਪਰ ਮੋਦੀ ਨੇ ਮੁਲਕ ਨੂੰ ਕਿਉਂ ਝੂਠ ਬੋਲਿਆ ਔਰ ਉਹਦੇ 'ਚ ਉਹਨੇ ਇਹ ਕੋਟ ਕੀਤਾ ਉਹਨਾਂ ਦੇ ਕਾਂਗਰਸ ਸਪੋਕਸਮੈਨ ਨੇ ਅਸੀਂ ਸ਼ਾਇਦ ਆਪਣੇ ਖਿੱਤੇ ਦੇ ਉਹਨਾਂ ਚੈਨਲਾਂ 'ਚੋਂ ਪਹਿਲਾ ਚੈਨਲ ਹੋਵਾਂਗੇ ਕਿਉਂਕਿ ਇਕਨੋਮਿਕ ਟਾਈਮਸ ਦੀ ਖਬਰ ਸੀ ਔਰ ਇੰਡੀਅਨ ਮੀਡੀਆ ਦਾ ਦਬਾਉਂਦਾ ਹੈ ਅਸੀਂ ਉਹਨੂੰ ਪੂਰੀ ਡਿਟੇਲ 'ਚ ਡਿਸਕਸ ਕੀਤਾ ਸੀ ਕਿ ਕਿਵੇਂ 30 ਚਾਈਨੀਜ਼ ਫੌਜੀ ਜਿਹੜੇ ਨੇ ਉਹ 5 ਕਿਲੋਮੀਟਰ ਅੰਦਰ ਇੰਡੀਅਨ ਟੈਰੀਟਰੀ ਦੇ ਬਰਾਹੌਤੀ ਕ੍ਰਾਸਿੰਗ ਤੇ ਆਏ ਟੁਨ ਜੁਨ ਲਾ ਪਾਸ ਦੇ ਉੱਤੇ 3 ਘੰਟੇ ਰੁਕੇ ਔਰ ਇਹਨੂੰ ਹੁਣ ਇਹ ਕਾਂਗਰਸ ਦਾ ਸਪੋਕਸਮੈਨ ਕੋਟ ਕਰ ਰਿਹਾ ਉਹਨਾਂ ਨੇ ਕਿਹਾ ਕਿ ਵੀ ਇਹ ਚਾਈਨੀਜ਼ ਇਨਕਰਸ਼ਨਸ ਓਵਰ ਦਾ ਪਾਸਟ ਕਪਲ ਆਫ ਈਅਰਸ ਹੈਡ ਹੈਪਨਡ ਇਨ ਆਲਮੋਸਟ ਆਲ ਸੈਕਟਰਸ from Ladakh to Uttarakhand to Sikkim to Arunachal Pradesh and Chinese have been consolidating their infrastructure along LAC. ਕਿ ਸਾਰਿਆਂ ਚੋਂ ਆਏ ਨੇ ਉਹਨਾਂ ਨੇ ਆਪਣਾ ਇਨਫਰਾਸਟ੍ਰਕਚਰ ਬਣਾਇਆ The implications of Chinese incursions are extremely critical, especially when PLA is not even open to discuss de-escalation in two extremely strategic and critical sectors for India, Depsang and Daulat Beg Old East sector. ਇਹ ਗੱਲਬਾਤ ਇਹ ਸੀ ਕਿ ਵੀ ਇਹ ਡੈਪਸਾਂਗ ਔਰ ਉਹਦੇ 'ਚ ਉਹ ਚਾਈਨਾ ਨੇ ਕਿਹਾ ਭੱਜੋ ਇੱਥੋਂ ਖਬਰਦਾਰ ਜਿਹੜਾ ਇਸ ਪਾਸੇ ਵੱਲ ਵੀ ਤੁਸੀਂ ਦੇਖਿਆ ਔਰ ਇਹ ਸਾਰੇ ਚੋਂ ਜਿਹੜਾ ਉਹਨਾਂ ਨੇ ਕਿਹਾ ਵੀ ਦੇਖੋ ਜਦੋਂ ਸਾਡੀ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਵੀ ਇੱਕ ਵਾਰੀ ਕ੍ਰਾਈਸਿਸ ਇਸ ਕਿਸਮ ਦਾ ਹੋਇਆ ਸੀ ਬਟ ਹੀ ਵਾਜ਼ ਏਬਲ ਟੂ ਡਿਫਿਊਜ਼ ਸਿਚੁਏਸ਼ਨ ਵਿਦਿਨ 21 ਡੇਜ਼ ਟੁਡੇ ਆਲਮੋਸਟ ਅ ਈਅਰ ਐਂਡ ਅ ਹਾਫ ਲੇਟਰ ਟੂ ਦਾ ਇਸ਼ੂ ਇਜ਼ ਫਾਰ ਫਰਮ ਰਿਜ਼ੋਲਵਡ ਸੋ ਅਸੀਂ ਸਮਝਦੇ ਹਾਂ ਵੀ ਐਟਲੀਸਟ ਮੋਦੀ ਨੂੰ ਆਨਸਰੇਬਲ ਬਣਾਉਣਾ ਜ਼ਰੂਰ ਸ਼ੁਰੂ ਕੀਤਾ ਹੈ ਭਾਵੇਂ ਜਿਵੇਂ ਉਹਨਾਂ ਨੇ ਗੁੰਡਿਆਂ ਦਾ ਉਹ ਸਾਰਾ ਕੱਟ ਕੀਤਾ ਹੋਇਆ ਹੈ ਉੱਥੇ ਕੋਈ ਬਹੁਤਾ ਫਰਕ ਤਾਂ ਨਹੀਂ ਪਏਗਾ ਪਰ ਇਹ ਜ਼ਰੂਰ ਹੋਇਆ ਕਿ ਭਾਈ ਇਹ ਹੁਣ ਮੁਲਕ ਦੇ ਲੋਕਾਂ ਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਚੀਨ ਨੇ ਕਿਵੇਂ ਦਬਲਿਆ ਕਿਵੇਂ ਕੁੱਟਿਆ ਕਿਵੇਂ ਥਾਂ ਖੋਈ ਹੁਣ ਤੁਸੀਂ ਜਦੋਂ ਝੂਠ ਬੋਲਣ ਵਾਲਿਆਂ ਦੀ ਗੱਲ ਦੇਖੋ ਇਹੀ ਮੋਦੀ ਅਮਿਤ ਸ਼ਾਹ ਦੀ ਜੋੜੀ ਕਾਤਲਾਂ ਦੀ ਗੁਜਰਾਤ ਤੋਂ ਆਈ 2002 'ਚ ਜੋ ਉਹਨਾਂ ਨੇ ਉੱਥੇ ਜ਼ੁਲਮ ਕੀਤੇ ਔਰ ਜਦੋਂ ਅਸੀਂ ਖਵਾਜੇ ਦਾ ਡੱਡੂ ਕਹਿੰਦੇ ਹੁਣ ਮੋਦੀ ਦੇ ਉੱਤੇ ਇਹ ਸਾਰੇ ਪਾਸੇ ਆ ਰਿਹਾ ਕਿ ਭਾਈ 7 ਸਾਲ 'ਚ ਮੋਦੀ ਨੇ ਕੋਈ ਪ੍ਰੈਸ ਕਾਨਫਰੰਸ ਅੱਜ ਤੱਕ ਨਹੀਂ ਕੀਤੀ ਆ ਕਿਸਾਨ ਬੈਠੇ ਹੋਏ ਨੇ ਬਰੂਹਾਂ ਤੇ 8 ਮੀਲ ਦੂਰ ਜਿੱਥੇ ਕਿਸਾਨਾਂ ਦਾ ਧਰਨਾ ਦਿੱਲੀ 'ਚ ਲੱਗਾ ਹੋਇਆ ਮੋਦੀ ਦਾ ਘਰ ਹੈ ਮੋਦੀ ਨੂੰ ਬਾਹਰ ਦਾ ਨਜ਼ਰ ਆਉਂਦਾ ਹੁਣ ਅਫਗਾਨਿਸਤਾਨ ਦੇ ਹਵਾਲੇ ਨਾਲ ਜਿਹੜਾ ਮੋਦੀ ਨੇ G20 'ਚ ਕਿਹਾ ਉਹਨੇ ਕਿਹਾ ਜੀ ਆਲ ਇਨਕਲੂਸਿਵ ਗਵਰਨਮੈਂਟ ਤਾਲਿਬਾਨ ਬਣਾਉਣ ਔਰ ਇਹਨੂੰ ਕੋ ਪੁੱਛੇ ਕਿ 200 ਮਿਲੀਅਨ ਮੁਸਲਮਾਨ ਭਾਰਤ ਦੇ ਵਿੱਚ ਰਹਿੰਦੇ ਨੇ 14% ਤੋਂ ਜ਼ਿਆਦਾ ਤੁਸੀਂ ਆਲ ਇਨਕਲੂਸਿਵ ਸਰਕਾਰ ਬਣਾਈ ਹੋਈ ਹੈ
ਕਿੰਨੇ ਉਹਨਾਂ ਦੇ ਐਮਪੀ ਨੇ, ਬੀਜੇਪੀ ਨੇ ਕਿੰਨੇ ਮੁਸਲਮਾਨਾਂ ਨੂੰ ਟਿਕਟ ਦਿੱਤੀ ਹੈ, ਕਿੰਨੇ ਮਿਨਿਸਟਰ ਨੇ, ਕਿੰਨੇ ਮੁਸਲਮਾਨ ਜਿਹੜੇ ਯੂਪੀ ਦੇ ਵਿੱਚ 17-18% ਮੁਸਲਮਾਨ ਨੇ, ਕਿੰਨੇ ਉਹਨਾਂ ਦੇ ਮਿਨਿਸਟਰ ਨੇ। ਸੋ ਇਹ ਸਵਾਲ ਕਿਉਂਕਿ ਕੋਈ ਕਰਦਾ ਨਹੀਂ ਹੈ ਇਸ ਵੇਲੇ, ਜਿਹੜਾ ਮੈਜੋਰਿਟੇਰੀਅਨਿਜ਼ਮ ਹੈ, ਆਪੋਜੀਸ਼ਨ ਵੀ ਡਰੀ ਹੋਈ ਹੈ। ਇਹ ਜ਼ਰੂਰ ਜਦੋਂ ਹੁਣ ਕੁਝ ਆ ਰਿਹਾ ਹੈ, ਆਵਾਜ਼ਾਂ ਆ ਰਹੀਆਂ ਨੇ ਜੀ ਮੋਦੀ ਤਾਂ ਡਿਕਟੇਟਰ ਵਾਂਗ ਬਿਹੇਵ ਕਰ ਰਿਹਾ ਹੈ, ਉਹ ਤਾਂ ਮੋਦੀ ਅਮਿਤ ਸ਼ਾਹ ਹੀ ਨੇ, ਬਾਕੀ ਤਾਂ ਜਿਹੜੇ ਨੇ ਜਿਵੇਂ ਸੀ ਇੰਦਰਾ ਗਾਂਧੀ ਦੇ ਵੇਲੇ ਉਹਨੇ ਐਮਰਜੈਂਸੀ ਲਾਇਆ, ਉਹਨੇ ਕਿਹਾ ਜੀ ਇੱਕੋ ਹੀ ਮੰਤਰੀ ਹੈ, ਬਾਕੀ ਤਾਂ ਸੰਤਰੀ ਨੇ। ਹੁਣ ਉਹਨੂੰ ਵੀ ਡਿਫੈਂਡ ਕਰ ਰਿਹਾ ਇਹ ਜਿਹੜਾ ਗਵਾਹ ਬਣਿਆ ਹੋਇਆ ਮੂਸੇ ਦਾ। ਅਮਿਤ ਸ਼ਾਹ ਰਿਜੈਕਟਸ ਐਜ਼ ਬੇਸਲੈਸ ਐਲੀਗੇਸ਼ਨਸ ਆਫ ਮੋਦੀ ਬੀਇੰਗ ਡਿਕਟੇਟੋਰੀਅਲ। ਉਹ ਕਹਿੰਦਾ ਜੀ ਇਹ ਬਿਲਕੁਲ ਝੂਠੇ ਨੇ, ਮੋਦੀ ਜੀ ਤਾਂ ਜਿਹੜੇ ਨੇ ਉਹਦੇ ਤੋਂ देयर इज नो ਬੈਟਰ ਲਿਸਨਰ ਦੈਨ ਮੋਦੀ। ਕਹਿੰਦਾ ਮੈਂ ਆਪਣੀ ਜ਼ਿੰਦਗੀ 'ਚ ਮੋਦੀ ਤੋਂ ਚੰਗਾ ਦੇਖਿਆ ਹੀ ਨਹੀਂ ਜਿਹੜਾ ਸਭ ਦੀ ਗੱਲ ਸੁਣਨ ਵਾਲਾ ਹੋਏ। ਉਹਨੇ ਕਿਹਾ ਜੀ ਜਦੋਂ ਵੀ ਅਸੀਂ ਦੇਖਦੇ ਹਾਂ ਕਿ ਗੁਜਰਾਤ ਵੀ ਮੈਂ ਮੋਦੀ ਨਾਲ ਕੰਮ ਕੀਤਾ ਹੈ, ਇੱਥੇ ਵੀ ਹੈ, ਹੀ ਹੀਅਰਸ ਆਊਟ ਆਲ ਪੁਆਇੰਟਸ ਆਫ ਵਿਊਜ਼ ਐਂਡ ਹੋਲਡਸ ਐਕਸਟੈਂਸਿਵ ਡਿਸਕਸ਼ਨਸ ਬਿਫੋਰ ਟੇਕਿੰਗ ਡਿਸੀਜਨ। ਉਹਨਾਂ ਨੇ ਕਿਹਾ ਵੀ ਅੱਜ ਤੱਕ ਅਸੀਂ ਇਹ ਦੇਖਿਆ ਹੀ ਨਹੀਂ ਹੈ ਇਸ ਕਿਸਮ ਦਾ ਲਿਸਨਰ। ਫਿਰ ਉਹਨੇ ਝੂਠ ਕਿ ਜੀ ਮੋਦੀ ਇੱਕ ਇੰਨਾ ਜ਼ਬਰਦਸਤ ਲੀਡਰ ਹੈ, ਜਦੋਂ ਇਹ ਗੁਜਰਾਤ ਦੇ ਵਿੱਚ ਸੀ ਤੇ ਉੱਥੇ ਉਹਨੇ ਜਿਹੜਾ ਸਕੂਲਾਂ ਦੇ ਵਿੱਚ ਡ੍ਰੌਪ ਆਊਟ ਰੇਟ ਬਹੁਤ ਜ਼ਿਆਦਾ ਸੀ, 67% to 100% ਡ੍ਰੌਪ ਆਊਟ ਸੀ। ਮੋਦੀ ਬਣਿਆ 1%। ਗੁਜਰਾਤ 'ਚ ਬਹੁਤ ਬੁਰਾ ਹਾਲ, ਉਹ ਜਿਹੜਾ ਸਾਰਾ ਗੁਜਰਾਤ ਮਾਡਲ ਵੇਚਦੇ ਰਹੇ ਉਹ ਵੀ ਪੂਰਾ ਝੂਠ ਦਾ ਪਲੰਦਾ। ਔਰ ਉਹਨਾਂ ਨੇ ਕਿਹਾ ਕਿ ਦੇਖੋ ਮੋਦੀ ਨੂੰ ਕੋਈ ਤਜਰਬਾ ਨਹੀਂ ਸੀ ਐਡਮਿਨਿਸਟ੍ਰੇਸ਼ਨ ਦਾ। ਹੀ ਹੈਡ ਨਾਟ ਬੀਨ ਈਵਨ ਏ ਸਰਪੰਚ ਲੈਟ ਅਲੋਨ ਐਨ ਐਮਐਲ। ਸਿੱਧਾ ਚੀਫ ਮਿਨਿਸਟਰ ਬਣਿਆ ਤੇ ਚੀਫ ਮਿਨਿਸਟਰ ਤੋਂ ਪ੍ਰਾਈਮ ਮਿਨਿਸਟਰ। ਉਹ ਤਾਂ ਹੀ ਬੇੜਾ ਗਰਕ ਕਰ ਰਿਹਾ। ਡੀਮੋਨੇਟਾਈਜੇਸ਼ਨ ਜਿਵੇਂ ਉਹ ਇੱਕ ਕਹਾਣੀ ਆਂਦੀ ਹੈ ਕਿ ਵੀ ਉਹਨੇ ਕਿਸੇ ਨੇ ਮਾਈ ਨੇ ਪੁੱਛਿਆ ਕਿ ਵੀ ਕਾਰਲ ਮਾਰਕਸ ਜਿਹਨੇ ਕਮਿਊਨਿਜ਼ਮ ਦਿੱਤਾ ਹੈ, ਉਹਨੇ ਕਿਹਾ ਵੀ ਕੀ ਉਹ ਸਾਇੰਸਦਾਨ ਸੀ? ਉਹਨੇ ਕਿਹਾ ਨਹੀਂ ਉਹ ਸਾਇੰਸਦਾਨ ਨਹੀਂ ਸੀ, ਪੋਲੀਟੀਕਲ ਥਿੰਕਰ ਸੀ। ਕਹਿੰਦਾ ਵੀ ਤਾਂ ਹੀ ਲੋਕ ਬਰਬਾਦ ਤੇ। ਉਹਨੇ ਕਿਹਾ ਕਿਉਂ? ਕਹਿੰਦਾ ਜੇ ਸਾਇੰਸਦਾਨ ਹੁੰਦਾ ਤਾਂ ਪਹਿਲਾਂ ਚੂਹਿਆਂ ਤੇ ਤਜਰਬਾ ਕਰਦਾ ਕਿ ਵੀ ਇਹ ਜਿਹੜੀ ਉਹਦੀ ਥਿਊਰੀ ਹੈ ਮਾਰਕਸਿਜ਼ਮ, ਉਹ ਤਾਂ ਕੀਤਾ ਨਹੀਂ, ਸਿੱਧਾ ਬੰਦਿਆਂ ਤੇ ਕੀਤਾ ਤਾਂ ਫਿਰ ਬੰਦਾ ਹੀ ਮਰਨਾ ਸੀ। ਸੋ ਹੁਣ ਉਹ ਇਹ ਕਹਿ ਰਿਹਾ ਵੀ ਮੋਦੀ ਕਦੇ ਪਿੰਡ ਦਾ ਸਰਪੰਚ ਵੀ ਨਹੀਂ ਬਣਿਆ, ਐਮਐਲਏ ਵੀ ਨਹੀਂ ਬਣਿਆ, ਸਿੱਧਾ ਚੀਫ ਮਿਨਿਸਟਰ ਬਣਿਆ। ਪਰ ਉਹ ਕਹਿੰਦਾ ਦੇਖੋ ਕਿ ਵੀ ਕਿਵੇਂ ਮੋਦੀ ਨੇ ਸਾਰੇ ਪਾਸੇ ਤਰੱਕੀ ਕੀਤੀ ਹੈ। ਫਿਰ ਉਹ ਕਹਿੰਦਾ ਵੀ ਨਾ ਮੋਦੀ ਕਰਪਟ ਹੈ, ਨਾ ਮੋਦੀ ਜਿਹੜਾ ਉਹ ਕੋਈ ਕ੍ਰਿਮੀਨਲ ਰਾਈਟਸ ਔਰ ਦੂਸਰੇ ਨਹੀਂ ਕਰਦਾ। ਔਰ ਦੇਖੋ ਉਹਦੇ ਫੈਸਲੇ Mr. Modi he has taken tough decisions. He said allegations including of corruption and communal rights have never stuck as Modi has worked with transparency. कि वो पारदर्शी है, ट्रांसपेरेंट, communal rights ਦਾ ਤਾਂ ਕੋਈ ਉਹ ਹੈ ਹੀ ਨਹੀਂ, ਉਹਨੇ ਕਦੇ ਕਰਾਇਆ ਹੀ ਨਹੀਂ ਹੈ। ਡੀਮੋਨੇਟਾਈਜੇਸ਼ਨ ਵਰਗਾ ਉਹਨੇ ਡਿਸੀਜਨ ਲੈ ਕੇ ਹੀ ਸਟੂਡ ਬਾਈ ਔਰ ਉੱਥੇ ਉਹਨੇ ਡ੍ਰੌਪ ਆਊਟ ਰੇਟ ਖਤਮ। ਹੁਣ ਇਹ ਹੈ ਕਿ ਵੀ ਤੁਸੀਂ ਜਿਹੜਾ ਜਿਹਨੂੰ ਉਹ ਪੰਜਾਬੀ ਚ ਕਹਿੰਦੇ ਹੁੰਦੇ ਨੇ ਕਿ ਵੀ ਰੋਟੀ ਖਾਵੋ ਸ਼ੱਕਰ ਨਾਲ ਤੇ ਦੁਨੀਆ ਲੁੱਟੋ ਮੱਕਰ ਨਾਲ। ਹੁਣ ਇਹ ਮਕਾਰ ਤੇ ਮਕਾਰ ਕਹਿਣ ਦੀ ਕੋਸ਼ਿਸ਼ ਹੈ। ਸੋ ਹੁਣ ਇਹਨਾਂ ਮਕਾਰਾਂ ਦੇ ਨਾਲ ਵਾਹ ਹੈ, ਪਰ ਕਿਤੇ ਨਾ ਕਿਤੇ ਚੈਲੰਜ ਸ਼ੁਰੂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਹੈ ਤਾਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ।
ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 20ਵੀਂ ਸਦੀ ਦੇ ਸ਼ੁਰੂ ਵਿੱਚ ਸਾਵਰਕਰ ਨਾਂ ਦੇ ਇੱਕ ਨਸਲਵਾਦੀ ਨੇ ਹਿੰਦੂਤਾਵਾ ਵਿਚਾਰਧਾਰਾ ਨੂੰ ਜਨਮ ਦਿੱਤਾ ਸੀ, ਜਿਸ ਨੇ ਮੁਸਲਮਾਨਾਂ ਤੇ ਈਸਾਈਆਂ ਦੇ ਖਿਲਾਫ ਨਫ਼ਰਤ ਅਤੇ ਹਿੰਸਾ ਨੂੰ ਭੜਕਾਇਆ। ਇਹੀ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਬਣਿਆ ਅਤੇ ਗਾਂਧੀ ਨੂੰ ਮਾਰਨ ਦੀ ਸਾਜ਼ਿਸ਼ ਦਾ ਮੁੱਖ ਦੋਸ਼ੀ ਵੀ। ਸੋ ਮੋਦੀ ਸਰਕਾਰ ਸਾਵਰਕਰ ਨੂੰ ਵੀਰ ਯਾਨੀ ਕਿ ਬਹਾਦਰ ਕਹਿ ਕੇ ਬੁਲਾਉਂਦੀ ਹੈ ਅਤੇ ਉਸ ਦੀ ਵਿਚਾਰਧਾਰਾ ਉੱਪਰ ਹੀ ਸਰਕਾਰ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਈਰਾਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇਮੇजिन करो कि जे हिटलर और मुसोलिनी जी वो जित जाते, फिर हिटलर का रुतबा की हुंदा, मुसोलिनी का की हुंदा जी, और डेमोक्रेसी, ह्यूमन राइट्स ਜਾਂ ਇਕੁਆਲਿਟੀ ਦਾ ਕਾਨਸੈਪਟ ਕਿਵੇਂ ਡਸਟਬਿਨ ਵਿੱਚ ਗਵਾਚਿਆ ਹੁੰਦਾ। ਭਾਰਤ ਦੇ ਮਾਮਲੇ 'ਚ ਇਵੇਂ ਹੀ ਹੋਇਆ। ਬਿਲਕੁਲ, ਉਹ ਹਿੰਦੂਤਵਾਦੀ ਆਈਡੀਓਲੋਜੀ ਜਿਹਨੂੰ 20ਵੀਂ ਸਦੀ ਦੀ ਬਿਗਨਿੰਗ 'ਚ ਸਾਵਰਕਰ, ਲਾਲਾ ਲਾਜਪਤ ਰਾਏ, ਜਿਨ੍ਹਾਂ ਨੇ ਕਲੀਅਰਲੀ ਟੂ ਨੇਸ਼ਨਸ ਦੀ ਗੱਲ ਕੀਤੀ। ਔਰ ਜੇ ਤੁਸੀਂ ਸਾਵਰਕਰ, ਬੇਸ਼ੱਕ ਉਸ ਦੀ ਪਹਿਲੇ ਸ਼ੁਰੂਆਤੀ ਦੌਰ 'ਚ ਉਹਨੇ 1857 ਦੇ ਗਦਰ ਨੂੰ ਫਰੀडम ਫਾਈਟਿੰਗ ਕਹਿ ਕੇ, ਕਿਉਂਕਿ ਉਹਦੇ 'ਚ ਮੁਸਲਮਾਨਾਂ ਦੀ ਵੱਡੀ ਕੰਟਰੀਬਿਊਸ਼ਨ ਸੀ, ਉਹਦੇ ਨਾਲ ਉਹਨੇ ਆਪਣੀ ਸ਼ੁਰੂਆਤ ਕੀਤੀ। ਔਰ ਹੌਲੀ ਹੌਲੀ ਉਹ ਇਸ ਕਦਰ ਨਾਜ਼ੀਜ਼ਮ ਔਰ ਫਾਸ਼ਿਜ਼ਮ ਵਾਲੀਆਂ ਵਿਚਾਰਧਾਰਾਵਾਂ ਵੱਲ ਚੁੱਕਿਆ ਕਿ ਉਹਨੇ ਜਿਸ ਅੰਦਾਜ਼ ਦੇ ਵਿੱਚ ਫਿਰ ਇਸਲਾਮ ਔਰ ਕ੍ਰਿਸਚੀਅਨਿਟੀ ਜਦੋਂ ਉਹਨੇ ਸ਼ੁਰੂਆਤ ਕੀਤੀ, ਹਾਲਾਂ ਹੈਡਗਵੇਅਰ ਜਾਂ ਗੋਲਵਲਕਰ ਜਿਹੜਾ ਬੰਚ ਆਫ ਥਾਟਸ ਉਹਨੇ ਲਿਖਿਆ, ਇਹ ਇੱਕ ਡਿਫਰੈਂਟ ਐਂਗਲ ਤੋਂ, ਇਹ ਤਾਂ ਸਨਾਤਨੀ ਹਿੰਦੂ ਧਰਮ ਨੂੰ ਐਸਟੈਬਲਿਸ਼ ਕਰਨ ਔਰ ਹਿੰਦੁਸਤਾਨ ਦੀ ਗੱਲ ਕੀਤੀ। ਔਰ ਉਹ ਇਨਫਲੂਐਂਸ, ਹਾਲਾਂਕਿ ਸਾਵਰਕਰ ਕਦੇ ਵੀ ਆਰਐਸਐਸ ਦਾ ਚੀਫ ਨਹੀਂ ਰਿਹਾ ਜਾਂ ਆਰਐਸਐਸ ਦੇ ਨਾਲ, ਲੇਕਿਨ ਕਿਉਂਕਿ ਇਹ ਇੱਕੋ ਵੇਲੇ ਇਹ ਵਿਚਾਰਧਾਰਾਵਾਂ, ਇੱਕ ਪਾਸੇ ਸਾਵਰਕਰ ਦਾ ਹਿੰਦੂਤਵਾ ਜਿਸ ਦਾ ਫਾਲੋਅਰ ਫਿਰ ਨਥੂਰਾਮ ਗੋਡਸੇ ਵੀ ਬਣਿਆ, ਜਿਹੜਾ ਨਥੂਰਾਮ ਗੋਡਸੇ ਆਰਐਸਐਸ ਟ੍ਰੇਨਡ ਸੀ। ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਬਣਿਆ, ਕਿਉਂਕਿ ਹਿੰਦੂ ਮਹਾਸਭਾ ਜਿਹਨੂੰ ਮਦਨ ਮੋਹਨ ਮਾਲਵੀਆ, ਜਿਹੜਾ ਬ੍ਰਿਟਿਸ਼ ਰਿਟਰਨਡ ਵਕੀਲ ਸੀ, ਕਾਂਗਰਸ 'ਚ ਉਹਨੇ ਆਪਣਾ ਕਰੀਅਰ ਸ਼ੁਰੂ ਕੀਤਾ, ਲੇਕਿਨ ਉਹਨੂੰ ਗਾਂਧੀ ਦਾ, ਜਿਹੜਾ ਗਾਂਧੀ ਨੇ ਸੈਕੂਲਰਿਜ਼ਮ ਦਾ ਲਿਬਾਦਾ ਪਾਇਆ ਹੋਇਆ ਸੀ, ਭਾਵੇਂ ਉਹਨੇ ਇੱਕ ਆਪਣੀ ਲੰਬੀ ਸੋਚ ਨਾਲ ਪਾਇਆ ਹੋਇਆ ਸੀ ਕਿ ਮੁਸਲਮਾਨਾਂ ਨੂੰ ਔਰ ਬਾਕੀ ਅਕਲੀਅਤਾਂ ਨੂੰ ਕਿਵੇਂ ਫੋਹਣਾ, ਪਰ ਮਦਨ ਮੋਹਨ ਮਾਲਵੀਆ ਨੂੰ ਲੱਗਦਾ ਸੀ ਕਿ ਖੁੱਲ੍ਹ ਕੇ ਇਹ ਹਿੰਦੂ ਮੁਲਕ ਹੈ ਔਰ ਹਿੰਦੂਆਂ ਦੀ ਗੱਲ ਹੋਏ। ਉਹਨੂੰ ਕੋਈ ਜਿਹੜੀ ਹੈ ਕਮਿਊਨਲ ਹਾਰਮਨੀ ਦੇ ਨਾਲ ਉਹਦਾ ਕੋਈ ਮਤਲਬ ਨਹੀਂ ਸੀ। ਹੁਣ ਹਿੰਦੂ ਮਹਾਸਭਾ, ਭਾਵੇਂ ਮਾਲਵੀਆ ਬੁੱਤਾਂ ਦੀ ਪੂਜਾ ਕਰਨ ਵਾਲਾ ਜਿਹੜਾ ਸਨਾਤਨੀ ਸੀ, ਸਾਵਰਕਰ ਤਾਂ ਨਾਸਤਿਕਤਾ ਦੇ ਨੇੜੇ ਸੀ, ਇਸ ਦੇ ਗੇ ਹੋਣ ਬਾਰੇ ਵੀ ਓਪਨਲੀ ਨੋਨ ਹੈ, ਬੀਫ ਵੀ ਉਹਨੂੰ ਪਸੰਦ ਸੀ। ਲੇਕਿਨ ਅੱਜ ਕਿਉਂ ਹਿੰਦੂ ਤਵੀਆਂ ਨੇ ਉਹਨੂੰ ਆਈਕਨ ਬਣਾ ਕੇ, ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਬਣਿਆ, ਉਹਨੇ ਉਸ ਦਾ ਬੁੱਤ ਜਿਹੜਾ ਉਹ ਪਾਰਲੀਮੈਂਟ ਦੇ ਸਾਹਮਣੇ ਲਵਾਇਆ, ਜਿਹੜਾ ਅੰਡੇਮਾਨ ਨਿਕੋਬਾਰ, ਜਿਸ ਜੇਲ੍ਹ ਦੇ ਵਿੱਚ 80% ਸਿੱਖ ਕੈਦੀ ਰਹੇ, ਕਾਲਾ ਪਾਣੀ ਜਿਹਨੂੰ ਕਹਿੰਦੇ ਸੀ, ਲੇਕਿਨ ਉਸ ਅੰਡੇਮਾਨ ਨਿਕੋਬਾਰ ਪੋਰਟ ਬਲੇਅਰ ਜਿਹੜਾ ਉਹਨਾਂ ਦਾ 에ਅਰਪੋਰਟ ਹੈ, ਉਹਦਾ ਨਾਂ ਸਾਵਰਕਰ ਦੇ ਨਾਂ ਤੇ ਰੱਖਿਆ। ਉੱਥੇ ਉਹਨੇ ਜੇਲ੍ਹ ਕੱਟੀ। ਪਰ ਇਹ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਜੇਲ੍ਹ 'ਚੋਂ ਉਹਨੇ ਕਿੰਨੇ ਮਾਫੀਨਾਮੇ ਲਿਖੇ ਅੰਗਰੇਜ਼ਾਂ ਨੂੰ, ਉਹਨਾਂ ਦੇ ਜਿਹੜਾ ਗੁਣ ਗਾਇਨ ਕੀਤੇ ਔਰ ਮਾਫੀ ਮੰਗੀ ਕਿ ਮੈਂ ਗਲਤ ਪਾਸੇ ਆ ਗਿਆ, ਮੈਨੂੰ ਛੱਡੋ। ਔਰ 2-3 ਵਾਰ ਮਰਸੀ ਪਟੀਸ਼ਨਸ ਤੋਂ ਬਾਅਦ ਜਿਹੜਾ ਅੰਗਰੇਜ਼ਾਂ ਨੇ ਦੇਖਿਆ ਕਿ ਭਾਈ ਇਹਦੇ ਤਾਂ ਦੰਦ ਹੀ ਨਹੀਂ ਹੈਗੇ, ਔਰ ਬਾਹਰ ਆਉਣ ਤੋਂ ਬਾਅਦ ਜੇ ਤੁਸੀਂ ਸਾਵਰਕਰ ਦਾ ਕਿਰਦਾਰ ਦੇਖੋ, ਉਹਨੇ ਵਿਦਨ ਸੁਸਾਇਟੀ ਤਾਂ ਨਫ਼ਰਤ ਫੈਲਾਈ ਮੁਸਲਮਾਨਾਂ ਦੇ ਖਿਲਾਫ। ਜਿਵੇਂ ਮੈਂ ਕਿਹਾ, ਹਿੰਦੂ ਮਹਾਸਭਾ ਦਾ ਵੀ ਉਹ ਪ੍ਰੈਜ਼ੀਡੈਂਟ ਬਣਿਆ ਔਰ ਈਵਨ ਕਾਂਗਰਸ ਦੇ ਖਿਲਾਫ ਨੂੰ ਲੱਗਦਾ ਸੀ ਵੀ ਇਹ ਸੈਕੂਲਰਿਜ਼ਮ ਸਾਡੇ ਲਈ ਠੀਕ ਨਹੀਂ ਹੈ। ਔਰ ਉਹਦੇ ਹੀ ਚੇਲੇ ਨਥੂਰਾਮ ਗੋਡਸੇ ਨੇ ਜਿਹੜਾ ਗਾਂਧੀ ਨੂੰ ਮਾਰਿਆ।
ਔਰ ਈਵਨ ਇਹੀ ਸਾਵਰਕਰ ਗੋਡਸੇ ਮਾਰਨ ਤੋਂ ਪਹਿਲਾਂ ਸਾਵਰਕਰ ਤੋਂ ਆਸ਼ੀਰਵਾਦ ਲੈ ਕੇ ਗਿਆ। ਸਾਵਰਕਰ ਨੂੰ ਮੇਨ ਜਦੋਂ ਟ੍ਰਾਇਲ ਚੱਲਿਆ ਗਾਂਧੀ ਮਰਡਰ ਦਾ, ਕੰਸਪੀਰੇਸੀ ਦੇ ਵਿੱਚ ਇਹਨੂੰ ਰੱਖਿਆ ਹੋਇਆ ਸੀ, ਇਹ ਜੇਲ੍ਹ 'ਚ ਵੀ ਸੀ। ਗੋਡਸੇ ਔਰ ਉਹਦੇ ਇੱਕ ਹੋਰ ਸਾਥੀ, ਉਹਨੂੰ ਫਾਂਸੀ ਦੀ ਸਜ਼ਾ ਹੋਈ। ਸਾਵਰਕਰ ਨੂੰ ਨਾਟ ਇਨਫ ਐਵੀਡੈਂਸ ਦੇ ਥੱਲੇ ਜਿਹੜਾ ਕੁਝ ਸਾਲਾਂ ਬਾਅਦ ਕੇਸ ਚੋਂ ਛੱਡ ਕੱਢਤਾ ਗਿਆ, ਰਿਹਾ ਕੀਤਾ ਗਿਆ, ਨੈਚੁਰਲ ਮੌਤ ਮਰਿਆ ਉਹ। ਲੇਕਿਨ ਇਹ ਸਾਵਰਕਰ ਦਾ ਜਿਹੜਾ ਸਾਰਾ ਹੀ ਚੈੱਕਡ ਰੈਕਰਡ ਹੈ, ਉਹਦਾ ਨਫ਼ਰਤ ਭਰਿਆ ਹੋਣਾ, ਉਹਦਾ ਮਾਫੀਨਾਮਿਆਂ ਦੇ ਨਾਲ ਨਿਕਲਣਾ, ਔਰ ਆਰਐਸਐਸ ਹੁੰਦਿਆਂ ਉਹਨੇ ਹਰ ਜਿਹੜਾ ਇਸ ਹਿੰਦੂ ਮਹਾਸਭਾ 'ਚ ਹੁੰਦਿਆਂ ਉਹਨੇ ਪੂਰੀ ਤਰ੍ਹਾਂ ਜਿਹੜੀ ਆ ਅੰਗਰੇਜ਼ਾਂ ਦੀ ਮਦਦ ਕੀਤੀ। ਈਵਨ ਸੈਕੰਡ ਵਰਲਡ ਵਾਰ ਦੇ ਵੇਲੇ ਹਾਲਾਂਕਿ ਸਿੱਖਾਂ ਨੇ ਆਪਣੇ ਰੀਜ਼ਨਸ ਕਰਕੇ ਜਿਹੜਾ ਫੌਜੀ ਭਰਤੀ ਦਿੱਤੀ ਔਰ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ, ਸਾਵਰਕਰ ਉਹਦੇ ਖਿਲਾਫ ਖਲੋਤਾ ਔਰ ਜਿਹੜਾ ਉਹਨੂੰ ਅੰਗਰੇਜ਼ਾਂ ਦੀ ਮਦਦ ਕੀਤੀ। ਲੇਕਿਨ ਜੇ ਅੱਜ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਹੋਈ ਹੈ ਤੇ ਉਹਨਾਂ ਦਾ ਨਥੂਰਾਮ ਗੋਡਸੇ ਦਾ ਵੀ ਮੰਦਿਰ ਬਣ ਸਕਦਾ ਹੈ। ਹਿੰਦੂ ਮਹਾਸਭਾ ਆ ਹੁਣੇ ਹੀ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਭਾਈ 2 ਅਕਤੂਬਰ ਜਿਹੜਾ ਗਾਂਧੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ, ਉੱਥੇ ਨਥੂਰਾਮ ਗੋਡਸੇ ਨੂੰ ਟ੍ਰਿਬਿਊਟਸ ਦਿੱਤੀਆਂ ਜਾ ਰਹੀਆਂ ਸੀ ਹਿੰਦੂ ਮਹਾਸਭਾ ਨੇ ਉਵੇਂ ਹੀ, ਔਰ ਪ੍ਰਗਵੀ ਸਾਧਵੀ ਪ੍ਰਗਿਆ ਔਰ ਦੂਜੇ ਉਹਦੇ ਸ਼ਮੂਲੀਅਤ ਕਰਦੇ ਨੇ। ਇਸੇ ਅੰਦਾਜ਼ 'ਚ ਸਾਵਰਕਰ ਦਾ ਪਾਰਲੀਮੈਂਟ 'ਚ ਬੁੱਤ ਲਾਉਣ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਤੱਕ ਉਹਦੇ ਨਾਂ ਦੇ ਉੱਤੇ ਜਿਹੜਾ ਜੇਲ੍ਹ ਦਾ ਨਾਂ ਔਰ ਦੂਜਾ, ਹੁਣ ਅੱਜ ਜਿਹੜਾ ਇਸ ਇਸ਼ੂ ਨੂੰ ਮੈਂ ਇਸ ਲਈ ਡਿਸਕਸ ਕਰ ਰਿਹਾ ਕਿ ਤੁਸੀਂ ਅੱਜ ਦੇ ਮੀਡੀਆ 'ਚ ਦੇਖੋਗੇ ਉਹ ਰਾਜਨਾਥ ਸਿੰਘ ਦੀ ਸਟੇਟਮੈਂਟ ਹੋਏ ਜਾਂ ਇੱਕ ਕਿਤਾਬ ਜਿਹੜੀ ਸਾਵਰਕਰ ਦੇ ਉੱਤੇ ਉਹਨਾਂ ਨੇ ਇਹਨੇ ਮੋਹਨ ਭਾਗਵਤ ਜਿਹੜਾ ਆਰਐਸਐਸ ਚੀਫ ਹੈ ਉਹਨੇ ਰਿਲੀਜ਼ ਕੀਤੀ ਹੈ ਔਰ ਇਹ ਕਿਤਾਬ ਹੈ ਵੀਰ ਸਾਵਰਕਰ। ਹੁਣ ਇਹ ਜਿਹੜਾ ਕਾਵਰਡ ਮਾਫੀਨਾਮਾ ਮੰਗ ਕੇ ਦੇ ਕੇ ਬਾਹਰ ਉਹਨੂੰ ਦੇ ਲਈ ਪਹਿਲਾਂ ਤਾਂ ਲਫ਼ਜ਼ ਹੀ ਵੀਰ ਬਹਾਦਰ ਨੂੰ ਕਹਿੰਦੇ ਨੇ, ਅਸੀਂ ਪੰਜਾਬੀ 'ਚ ਭਰਾ ਨੂੰ ਵੀ ਕਹਿੰਦੇ ਆ, ਪਰ ਇਹਨਾਂ ਨੇ ਉਹਦਾ ਨਾਂ ਹੀ ਸਾਵਰਕਰ ਦੇ ਨਾਂ ਨਾਲ ਵੀਰ ਜੋੜ ਦਿੱਤਾ ਹੋਇਆ। ਔਰ ਕਿਤਾਬ ਹੈ ਦਾ ਮੈਨ who could have prevented partition। ਇਹਨੂੰ ਇਨਫੋਰਮੇਸ਼ਨ ਕਮਿਸ਼ਨਰ ਉਦੇ ਮੋਹਰਕਰ ਨੇ ਔਰ ਐਕੈਡੈਮਿਕ ਚਿਰਿਓ ਪੰਡਤ ਨੇ ਲਿਖਿਆ। ਹੁਣ ਇਹ ਉਹੀ ਗੱਲ ਕਿ ਬਈ ਜੇ ਸਾਵਰਕਰ ਸਾਡਾ ਲੀਡਰ ਹੁੰਦਾ ਪਾਕਿਸਤਾਨ ਨਹੀਂ ਸੀ ਬਣਨਾ, ਮਤਲਬ ਹੁਣ ਇਹ ਕਿਤਾਬ ਦਾ ਟਾਈਟਲ ਹੀ ਹੈ। ਲੇਕਿਨ ਉਹ ਤੁਹਾਨੂੰ ਹੱਕ ਹੈ ਕਿਸੇ ਨੇ ਜੋ ਜਬਲੀਆਂ ਮਾਰਨੀਆਂ ਨੇ ਕੋਈ ਕਰੇ, ਲੇਕਿਨ ਜਿਹੜੀ ਕਿਵੇਂ ਇੱਕ ਟੋਟਲ ਫੇਲਿਅਰ ਵਾਲੇ ਬੰਦੇ ਨੂੰ ਜਾਂ ਟੋਟਲੀ ਜ਼ਹਿਰ ਭਰੇ ਬੰਦੇ ਨੂੰ ਇੱਕ ਸੇਂਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾ ਰਿਹਾ। ਜਿਵੇਂ ਮੋਦੀ ਬਾਰੇ ਅਮਿਤ ਸ਼ਾਹ ਕਹਿੰਦਾ ਉਹ ਤਾਂ ਡਿਕਟੇਟਰ ਹੈ ਹੀ ਨਹੀਂ, ਮੈਨੂੰ ਤਾਂ ਜ਼ਿੰਦਗੀ 'ਚ ਐਸਾ ਕੋਈ ਬੰਦਾ ਹੀ ਨਹੀਂ ਮਿਲਿਆ ਜਿਹੜਾ ਹਰ ਇੱਕ ਦੀ ਗੱਲ ਇੰਨੇ ਧਿਆਨ ਨਾਲ ਸੁਣੇ। ਔਰ ਜਿਵੇਂ ਔਰ ਮੋਦੀ ਤਾਲਿਬਾਨ ਨੂੰ ਕਹਿ ਰਿਹਾ ਜੀ ਇਨਕਲੂਸਿਵ ਸਰਕਾਰ ਬਣਾਓ ਤੁਸੀਂ, ਤਾਂ ਅਸੀਂ ਦੇਖਾਂਗੇ ਵੀ ਤੁਸੀਂ 200 ਮਿਲੀਅਨ ਮੁਸਲਮਾਨਾਂ ਨੂੰ ਬਾਹਰ ਕੱਢਿਆ ਹੋਇਆ, ਤੁਸੀਂ ਕਿੰਨੇ ਮੁਸਲਮਾਨਾਂ ਨੂੰ ਜਿਹੜਾ ਤੁਹਾਡੀ ਪਾਰਟੀ ਟਿਕਟ ਦਿੰਦੀ ਹੈ ਤੇ ਕਿੰਨਿਆਂ ਦੀ ਰਿਪਰੈਜ਼ੈਂਟੇਸ਼ਨ ਹੈ ਪਾਰਲੀਮੈਂਟ। ਹੁਣ ਇਹ ਸਾਰੇ ਦੇ ਮੌਕੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਕਹਿ ਰਿਹਾ ਹੈ ਸਾਵਰਕਰ ਐਜ਼ ਐਨ ਆਈਕਨ ਆਫ ਇੰਡੀਅਨ ਹਿਸਟਰੀ। ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਤੁਸੀਂ ਦੇਖੋ, ਉਹ ਕਹਿੰਦੇ ਵੀ ਜਿਹੜੀ ਉਹਨੇ ਮਰਸੀ ਪੈਟੀਸ਼ਨ ਫਾਈਲ ਕੀਤੀ, ਸਾਵਰਕਰ ਨੇ ਮਾਫੀ ਮੰਗੀ ਅੰਗਰੇਜ਼ਾਂ ਤੋਂ ਕਿ ਮੈਨੂੰ ਬਾਹਰ ਕੱਢ ਦਿਓ, ਉਹ ਗਾਂਧੀ ਦੇ ਕਹਿਣ ਤੇ ਕੀਤੀ ਸੀ। ਕਿਉਂਕਿ ਹੁਣ ਦਿਖਾਓ ਕਿਤੇ ਗਾਂਧੀ ਨੇ ਉਹਨੂੰ ਕਿਹਾ ਵੀ ਤੂੰ ਮਾਫੀ ਮੰਗ ਕੇ ਬਾਹਰ ਆ। ਗਾਂਧੀ ਨੇ ਉਹਨੂੰ ਇਹ ਤਾਂ ਕਿਉਂਕਿ ਸਾਵਰਕਰ ਵਾਇਲੈਂਸ ਪ੍ਰਚਾਰਦਾ ਸੀ, ਉਹਨੇ ਕਿਹਾ ਹੋਣਾ ਵੀ ਤੂੰ ਵਾਇਲੈਂਸ ਨਾ ਕਰ, ਲੇਕਿਨ ਐਸਾ ਕੋਈ ਰਿਕਾਰਡ ਨਹੀਂ ਹੈ ਕਿ ਜੀ ਗਾਂਧੀ ਦੇ ਕਹਿਣ ਤੇ ਉਹਨੇ ਮਰਸੀ ਪੈਟੀਸ਼ਨ ਕੀਤੀ। ਔਰ ਉਹਦੇ 'ਚ ਇਹ ਮੋਹਨ ਭਾਗਵਤ ਕਹਿ ਰਿਹਾ ਹੀ ਵਾਜ਼ ਐਨ ਆਈਕਨ ਆਫ ਇੰਡੀਅਨ ਹਿਸਟਰੀ ਐਂਡ ਵਿਲ ਰਿਮੇਨ ਸੋ। ਇਹ ਰਾਜਨਾਥ ਸਿੰਘ ਔਰ ਦੂਜਾ ਇਹਨਾਂ ਦੋਨਾਂ ਦਾ ਉਹਨੂੰ ਕਿਹਾ ਜੀ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਪਰ ਉਹ ਜਿਹੜਾ ਉਹਨੂੰ ਘਟੀਆ ਦੇਖਣਾ ਇਹ ਠੀਕ ਨਹੀਂ ਹੈ। ਔਰ ਇਹ ਸਾਰੇ ਦੇ ਥੱਲੇ ਸਾਵਰਕਰ ਵਾਜ਼ ਵੈਰੀ ਫੋਰਥਰਾਈਟ ਇਨ ਸੇਇੰਗ ਇੰਡੀਆਜ਼ ਰਿਲੇਸ਼ਨਸ ਵਿਦ ਅਦਰ ਕੰਟਰੀਜ਼ ਸ਼ੁੱਡ ਡਿਪੈਂਡ ਔਨ ਹਾਊ। ਹੁਣ ਇਹੀ ਸਾਵਰਕਰ ਹਿਟਲਰ ਦਾ ਵੀ ਮੁਸੋਲਿਨੀ ਦਾ ਵੀ ਐਡਮਾਇਰਰ, ਜੋ ਹੱਲ ਯਹੂਦੀਆਂ ਦਾ ਕੱਢਿਆ ਨਾਜ਼ੀਆਂ ਨੇ ਉਹ ਇੱਥੇ ਮੁਸਲਮਾਨਾਂ ਨਾਲ ਹੋਣਾ ਚਾਹੀਦਾ, ਇਹਦੇ ਵੀ ਐਡਵੋਕੇਟ। ਔਰ ਭਾਗਵਤ ਇਹ ਕਹਿ ਰਿਹਾ ਕਿ ਜੀ ਸਾਵਰਕਰ's ideology ਹਿੰਦੂਤਵਾ never suggested differentiation between people on the basis of their culture। ਉਹਨੇ ਕਿਹਾ ਜੀ ਹੈ ਹੀ, ਫਿਰ ਨਫ਼ਰਤ ਕਿਹਨੇ ਫੈਲਾਈ, ਹਿੰਦੂਤਵਾ ਕਿੱਥੋਂ ਆਇਆ? ਕਹਿ ਰਿਹਾ ਉਹਨੇ ਕਿਹਾ ਜੀ ਸਾਵਰਕਰ ਜਿਹੜਾ ਹੈ ਉਹ ਤਾਂ ਕਹਿੰਦਾ ਸੀ ਅਸੀਂ ਇੱਕੋ ਹੀ ਧਰਤੀ ਦੇ ਬੱਚੇ ਆ, ਇਸ ਲਈ ਸਾਡੀ ਇੱਕੋ ਹੀ ਮਦਰਲੈਂਡ ਹੈ। ਔਰ ਇਹ ਸਾਰੇ 'ਚ ਉਹਨੂੰ ਉਰਦੂ ਬੜਾ ਪਸੰਦ ਸੀ, ਉਹ ਗਜ਼ਲਾਂ ਵੀ ਉਰਦੂ ਦੀਆਂ ਜਿਹੜਾ ਉਹਨੇ ਲਿਖੀਆਂ ਨੇ, ਇਸ ਲਈ ਉਹ ਹੀ ਡਿਡਨਟ ਹੇਟ ਮੁਸਲਮਸ। ਉਹਦੀ ਤਾਂ ਸਾਰੀ ਆਈਡੀਓਲੋਜੀ ਨਾਲ ਕਾਇਦੇ ਆਜ਼ਮ ਨੇ ਤਾਂ 2 ਨੇਸ਼ਨ ਥਿਊਰੀ ਮੱਚ ਲੇਟਰ ਦਿੱਤੀ, ਕਿਉਂਕਿ
ਇਹਨੇ ਜੜ੍ਹਾਂ ਲਾ ਦਿੱਤੀਆਂ ਸੀ ਹਿੰਦੂਤਵਾਦੀ ਆਈਡੀਓਲੋਜੀ ਦੇ ਥੱਲੇ। ਨਫ਼ਰਤ ਚਾਰ ਚਫੇਰੇ ਸੀ ਔਰ ਉਸ ਨਫ਼ਰਤ ਦੇ ਅੰਦਰ ਗਾਂਧੀ ਵਰਗੇ ਵੀ ਭਾਵੇਂ ਸੈਕੂਲਰਿਜ਼ਮ ਦੇ ਥੱਲੇ ਸੀ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਅਲਟੀਮੇਟਲੀ ਗੱਲ ਕਿੱਧਰ ਨੂੰ ਜਾਏਗੀ। ਔਰ ਉਹੀ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਇਧਰ ਸਾਵਰਕਰ ਨੇ ਹਿੰਦੂ ਮਹਾਸਭਾ 'ਚ ਰੱਖੀ, ਵਿਦਨ ਕਾਂਗਰਸ ਪਟੇਲ, ਗੋਬਿੰਦ ਵੱਲਭ ਭਾਈ ਪਟੇਲ ਜਿਹਨੂੰ ਜਿਹੜਾ ਉਹ ਪਹਿਲਾ ਹੋਮ ਮਿਨਿਸਟਰ ਬਣਾਇਆ ਗਿਆ, ਉਹਨਾਂ ਨੇ ਅੱਗੋਂ ਤੋਰੀ। ਔਰ ਉਹਨੇ ਐਂਡ 'ਚੋਂ ਕਹਿ ਰਿਹਾ ਹੈ ਭਾਗਵਤ, ਹਿੰਦੂਤਵਾ ਇਜ਼ ਵਨ ਵਿਚ ਇਜ਼ ਐਟਰਨਲ। ਐਟਰਨਲ ਜਾਂ ਰੱਬ ਐਟਰਨਲ ਹੁੰਦਾ ਹੈ ਤੇ ਜਾਂ ਹੁਣ ਇਹ ਕਹਿੰਦਾ ਵੀ ਹਿੰਦੂਤਵਾ ਐਟਰਨਲ ਹੈ। ਔਰ ਇਹ ਜਿਹੜਾ ਟਾਕ ਆਫ ਸੈਪਰੇਟਿਜ਼ਮ ਕੈਨ ਨਾਟ ਬੀ ਅ ਮੈਟਰ ਆਫ ਪ੍ਰਿਵਿਲੇਜ। ਇਹ ਹੁਣ ਉਹਨਾਂ ਸਾਰਿਆਂ ਨੂੰ ਸਣੇ ਸਿੱਖਾਂ ਨੂੰ ਇਹ ਕਹਿਣਾ ਕਿ ਵੀ ਇਹ ਅਸੀਂ ਤੁਹਾਨੂੰ ਅੱਡ ਹੋਣ ਦੀ ਜਿਹੜੀ ਹੈ ਗੱਲ ਮੂੰਹੋਂ ਨਹੀਂ ਕੱਢਣ ਦਿਆਂਗੇ। ਔਰ ਉਹਨਾਂ ਨੇ ਕਿਹਾ ਸਾਵਰਕਰ ਹੈਡ ਸੈਡ देयर शुड बी नो अपीसमेंट ਆਫ ਐਨੀਬਡੀ। ਇਹਨਾਂ ਦੀ ਸਾਰੀ ਆਈਡੀਓਲੋਜੀ ਇਹ ਹੈ ਕਿ ਜੀ ਦੇਖੋ ਇਹ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਪਾਕਿਸਤਾਨ ਬਣਾਇਆ। ਇੰਡੀਆ 'ਚ ਵੀ ਸੈਕੂਲਰਿਜ਼ਮ ਦਾ ਜਿਹੜਾ ਇਸ ਲਈ ਰੱਖਿਆ ਕਨਸਟੀਟਿਊਸ਼ਨ ਕਿ ਮੁਸਲਮਾਨਾਂ ਦੀ ਅਪੀਜ਼ਮੈਂਟ ਹੈ ਔਰ ਇਹ ਜਿਹੜਾ ਇਹਨੂੰ ਇਹ ਖਤਮ ਕਰਨਾ ਹੋਏਗਾ। ਉਹਨਾਂ ਨੇ ਕਿਹਾ ਕਿ ਆਫਟਰ 2014 ਦਾ ਨੈਸ਼ਨਲ ਪਾਲਿਸੀ ਵਿਲ ਫੋਲੋ ਦਾ ਸਿਕਿਉਰਿਟੀ ਪਾਲਿਸੀ ਵਿਚ ਹੈਜ਼ ਬਿਕਮ ਕਲੀਅਰ ਕਿ ਅਸੀਂ ਹੁਣ 2014 'ਚ ਸਾਡੀ ਸਰਕਾਰ ਬਣ ਗਈ ਹੈ ਔਰ ਲਗਾਤਾਰ 2019 'ਚ ਵੀ ਬਣੀ ਔਰ ਅਸੀਂ ਜਿਹੜਾ ਉਹ ਸਾਵਰਕਰ ਨੂੰ ਹੀ ਫੋਲੋ ਕਰਾਂਗੇ ਔਰ ਆਲਰੇਡੀ ਫੋਲੋ ਕਰ ਰਹੇ ਨੇ। ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਨਾਲ ਦੀ ਨਾਲ ਖਬਰ ਹੈ ਕਿ ਕਿਵੇਂ ਨਾਓ ਹਰਿਆਣਾ ਗਵਰਨਮੈਂਟ EMPLOYEES ਕੈਨ ਪਾਰਟਿਸਿਪੇਟ ਇਨ RSS ਐਕਟੀਵਿਟੀਜ਼। ਸਰਕਾਰੀ ਮੁਲਾਜ਼ਮ RSS ਦੀਆਂ ਪਰੇਡਾਂ 'ਚ ਸ਼ਾਮਲ ਹੋ ਸਕਣਗੇ। ਉਹੀ RSS ਹੈ ਜਿਹੜੇ 75 ਸਾਲ 'ਚ 3 ਵਾਰ ਬੈਨ ਹੋਈ, ਜਿਹੜੀ RSS ਨੇ ਗਾਂਧੀ ਦਾ ਮਰਡਰ ਕੀਤਾ, ਜਿਹੜੀ RSS ਜਿਹੜੀ ਹੈ ਉਹਨੇ ਬਾਬਰੀ ਮਸਜਿਦ ਢਾਣ ਦਾ ਕੰਮ ਕੀਤਾ, ਜਿਹੜੇ ਅੱਜ ਉਹ ਬੇਸ਼ੱਕ ਲਵ ਜਿਹਾਦ ਦਾ ਫੋਕਾ ਇੱਕ ਡਰ ਪੈਦਾ ਹੋਏ ਜਾਂ ਗਾਂ ਮਾਤਾ ਦਾ ਹੋਏ ਜਾਂ ਹੁਣ ਈਵਨ ਦਿੱਲੀ ਯੂਨੀਵਰਸਿਟੀ 'ਚ ਕੇਰਲਾ ਦੇ ਸਟੂਡੈਂਟ ਜ਼ਿਆਦਾ ਨੰਬਰ ਦੇ ਕੇ ਲਿਆਂਦੇ ਜਾ ਰਹੇ ਨੇ, ਉਹਨੂੰ ਐਜੂਕੇਸ਼ਨ ਜਿਹਾਦ ਕਹਿ ਰਹੇ ਨੇ। ਸੋ ਹਰਿਆਣਾ ਸਰਕਾਰ ਨੇ ਇਹ ਜਿਹੜਾ 2 ਆਰਡਰ ਜਿਹੜੇ ਇੱਕ 1967 ਦੇ ਵਿੱਚ ਸੀ ਔਰ 1980 'ਚ ਸੀ ਕਿ ਦੇ ਹੈਵ ਰਿਸਟ੍ਰੇਨਡ ਇਟਸ EMPLOYEES ਫਰੋਮ ਪਾਰਟਿਸਿਪੇਟਿੰਗ ਇਨ ਐਕਟੀਵਿਟੀਜ਼ ਆਫ RSS ਕਿਉਂਕਿ ਸੈਮਾਈ ਮਿਲਟਰੀ ਹੈ। ਉਹਨਾਂ ਨੇ ਉਹ ਦੋਨੋਂ ਜਿਹੜੇ ਨੇ ਉਹ ਵਾਪਸ ਲੈ ਲਏ ਨੇ ਔਰ ਹੁਣ ਜਿਹੜੇ ਸਰਕਾਰੀ ਮੁਲਾਜ਼ਮ ਮਿਲੀਅਨਸ ਨੇ ਉਹ ਸਵੇਰੇ ਤੁਹਾਨੂੰ ਡਾਂਗਾ ਲੈ ਕੇ ਸੈਮਾਈ ਆਟੋਮੈਟਿਕ ਵੈਪਨ ਲੈ ਕੇ ਗਰਾਊਂਡਸ ਦੇ ਵਿੱਚ ਰਿਹਰਸਲ ਕਰਦੇ ਨਜ਼ਰ ਆਣਗੇ ਕਿ ਉਹਨਾਂ ਨੇ ਘੱਟ ਗਿਣਤੀਆਂ ਦਾ ਕਾਂਡ ਕਿਵੇਂ ਕਰਨਾ ਹੈ। ਸੋ ਇਹ ਜੇ ਹੁਣ ਇਹਨੂੰ ਹਿੰਦੂ ਨੇਸ਼ਨ ਨਹੀਂ ਕਹਿੰਦੇ ਤੇ ਹਿੰਦੂ ਨੇਸ਼ਨ ਕਿਹਨੂੰ ਕਹਿੰਦੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਆ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਲਖੀਮਪੁਰ ਖੀਰੀ ਵਿੱਚ ਜਿਹੜੇ ਮਾਰੇ ਗਏ ਬੇਗੁਨਾਹ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਯਾਦ ਵਿੱਚ ਜਿਹੜੀ ਅੰਤਮ ਅਰਦਾਸ ਹੋਈ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਸੋ ਵਿਊਅਰਸ ਵੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਵਿਰੋਧੀ ਪਾਰਟੀਆਂ ਇਸ ਨੂੰ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਉੱਥੇ ਬੀਜੇਪੀ ਵੱਲੋਂ ਕਿਸਾਨ ਮਸਲੇ ਤੇ ਜਿਹੜੇ ਹੱਲ ਲਈ ਕੋਈ ਜਿਹੜੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਸੋ ਇਸ ਤੋਂ ਬੀਜੇਪੀ ਦਾ ਕੋਈ ਖਤਰਨਾਕ ਜਿਹੜਾ ਮਨਸੂਬਾ ਝਲਕਦਾ ਨਜ਼ਰ ਆਉਂਦਾ। ਸੋ ਪਰ ਬੀਜੇਪੀ ਵੱਲੋਂ ਕਾਂਗਰਸ ਪਾਰਟੀ ਉੱਪਰ ਕਿਸਾਨ ਮੁੱਦੇ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਤਨਕੀਦ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो अक्सर एक दर्जन तो ज़्यादा कॉल्स हर रोज़ उन्हां वीरां भैणां दियां हुंदियां ने जिहड़े जानना चाहुंदे ने कि की किसान मोर्चा सफल होएगा जां साडा इवें ही नुकसान हुंदा चला जाएगा। असीं जदों पिछला सैगमेंट कीता और जिहड़ी साडी ऐतवार संडे दी वर्जीनिया दे विच स्पीच भी सी जिहदे च असीं कहा कि भी ਇਹ ਬੀਜੇਪੀ ਇੱਕ ਹੋਰ ਸਿੱਖ ਜੈਨੋਸਾਈਡ ਦੀ ਜਿਹੜੀ ਹੈ ਉਹ ਭੂਮਿਕਾ ਉਹਨੇ ਤਿਆਰ ਕਰ ਲਈ ਹੈ ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਸਾਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਆਉਣ ਵਾਲੇ ਪੀਰੀਅਡ 'ਚ ਨਵੰਬਰ 84 ਦੀ ਤਰਜ਼ ਦੇ ਉੱਤੇ ਹਿੰਦੂ ਸਿੱਖਾਂ ਦੇ ਰਾਇਟਸ ਕਹਿ ਕੇ ਸਿੱਖਾਂ ਦੇ ਖਿਲਾਫ ਵੱਡੇ ਪੈਮਾਨੇ ਤੇ ਵਾਇਲੈਂਸ ਕਰਵਾਈ ਜਾਏ, ਖਾਸ ਤੌਰ ਤੇ यूपी ਦੇ ਵਿੱਚ और उस चों फिर सियासी लाहा लिया जाए। और सानू जिहड़ा ये भी जानकारी मिली अज किसी स्टोरी भी है कोई वीडियो लीक हुई है जिहड़ा हरदीप पुरी और अजीत डोवल दा खासम खास बंगाली ना है, मैं उहदे नोट्स नहीं लै सकिया पर वीडियो है यूट्यूब ते ते उहदे च सामने आया भी किवें इन्हां दी सेंट्रल लीडरशिप जिहड़ी है वो प्लान कर रही है कि सिखां नूं किवें टिकाणे लाउणे। वो सिखां दे लई जिहड़े नफरत भरे लफज भी इस्तेमाल कर रहे हैं और आने वाले पीरीयड च उहदे चों ये भी आया सामने कि भी ये भी उन्होंने ब्लू प्रिंट तैयार कर लिया कि किवें दिल्ली दीआं बरूहां ते बैठे किसानां दे उत्ते अचनचेत किवें अटैक करना है, किवें जिहड़ी है उन्हां दी लीडरशिप नूं सेफ रखना है लेकिन आम लोगों नूं पता ही ना लगे। और इहो जिहा ये नहीं है वरतारा हुण होण लग्या, ਪਹਿਲਾਂ ਵੀ ਜਦੋਂ ਈਵਨ ਬਹੁਤ ਵਾਰੀ ਅਸੀਂ ਸਾਡੀ ਕਿਉਂਕਿ ਫਿਕਸੇਸ਼ਨ ਜੂਨ 84 ਤੇ ਹੀ ਜ਼ਿਆਦਾ ਹੋਈ ਸਾਡੀ ਜਨਰੇਸ਼ਨ ਦੀ, ਉਸ ਤੋਂ ਪਹਿਲਾਂ 50ਵਿਆਂ 'ਚ ਵੀ ਇੱਕ ਜਲੂਸ ਜਿਹੜਾ ਉਹਨਾਂ ਨੇ ਦਿੱਲੀ 'ਚ ਕੱਢਿਆ ਸੀ ਉਹਦੇ ਉੱਤੇ ਉਹਨਾਂ ਨੇ ਗੋਲੀ ਲਾਠੀ ਚਾਰਜ ਔਰ ਭਾਵੇਂ ਮੌਤਾਂ ਥੋੜ੍ਹੀਆਂ ਦਿਖਾਈਆਂ ਗਈਆਂ ਸੀ 1 ਦਰਜਨ 2 ਦਰਜਨ ਪਰ ਇਹ ਕਿਹਾ ਗਿਆ ਸੀ ਕਿ ਘੱਟੋ ਘੱਟ 30-40 ਲਾਸ਼ਾਂ ਉਹਨਾਂ ਨੇ ਜਮਨਾ ਦੇ ਵਿੱਚ ਗਾਇਬ ਕਰ ਦਿੱਤੀਆਂ। ਔਰ ਇਹ ਉਹ ਪੀਰੀਅਡ ਸੀ ਨਹਿਰੂ ਦੇ ਜ਼ਮਾਨੇ ਦਾ ਜਦੋਂ ਈਵਨ गुरुद्वारा सीसगंज बंगला साहब रकाबगंज सील कर दिते गए सी। और फिर असी जिहड़ा मंजी साहब अमृतसर हमला देखते हैं जदों भीम सैन सच्चर पंजाब दा चीफ मिनिस्टर सी अश्विनी कुमार दे थल्ले किवें उन्होंने जिहड़ा अंदर अटैक किया दरबार साहब दे। सो क्योंकि जदों कोई वड्डा हादसा वापरदा चला जाता है पिछला तुहानूं भुलना शुरू हो जाता है। इस हालात दे चलदे हैं जो हालात बने हुए ने ਅਸੀਂ ਕਿਉਂਕਿ ਬਹੁਤ ਸਾਰਿਆਂ ਦੇ ਸਵਾਲ ਨੇ ਅਸੀਂ ਇਹੀ ਕਹਿੰਦੇ ਆ ਕਿ ਕੁਝ ਵੀ ਵਾਪਰ ਸਕਦਾ ਨੋ ਡਾਊਟ। ਇੱਕ ਗੱਲ ਜ਼ਰੂਰ ਇਸ ਸਾਰੇ ਵਰਤਾਰੇ ਚੋਂ ਜੋ ਬੀਜੇਪੀ ਦੀ ਲੀਡਰਸ਼ਿਪ ਦਾ ਯੋਗੀ ਆਦਿੱਤਿਆਨਾਥ ਦਾ ਜਾਂ ਜਿਸ ਅੰਦਾਜ਼ ਦੇ ਵਿੱਚ ਉਸ ਅਜੇ ਮਿਸ਼ਰਾ ਨੂੰ ਮਿਨਿਸਟਰ ਬਣਾਇਆ ਗਿਆ ਜਿਵੇਂ ਉਹਦੇ ਮੁੰਡੇ ਦੀ ਪੁਸ਼ਤਪਨਾਈ ਕੀਤੀ ਗਈ ਉਹਨੇ ਆ ਕੇ ਜਿਸ ਕਿਸਮ ਦੀ ਗੁੰਡਾਗਰਦੀ ਕੀਤੀ, ਇੱਕ ਗੱਲ ਜ਼ਾਹਰ ਹੈ ਕਿ ਬੀਜੇਪੀ ਕੋਈ ਵੀ ਯੀਲਡ ਕਰਨ ਦੇ ਮੂਡ 'ਚ ਨਹੀਂ ਹੈ। ਜੇ ਕਿਸੇ ਨੂੰ ਲੱਗੇ ਕਿ ਜੀ ਕਿਸਾਨ ਕਾਨੂੰਨ ਵਾਪਸ ਹੋ ਜਾਣਗੇ ਜਾਂ ਉਹ ਸਿੱਖਾਂ ਦੇ ਅੱਗੇ ਗੋਡੇ ਟੇਕਣਗੇ, ਇਹ ਉਹਨਾਂ ਨੇ ਨਹੀਂ ਕਰਨਾ ਹੈ। ਹਾਂ ਉਹਨਾਂ ਉਹਦਾ ਆਪੋਜ਼ਿਟ ਦੇਖ ਰਹੇ ਨੇ ਕਿ ਵੀ ਇੱਕ ਤਾਂ ਇਹਨਾਂ ਨੂੰ ਘੜੀਸ ਕੇ ਲੰਮਾ ਕਰਕੇ ਐਗਜ਼ੌਸਟ ਕਰ ਦਿਓ, ਆਪਣੇ ਲੋਕਾਂ ਦੇ ਵਿੱਚ ਹੀ ਇਹਨਾਂ ਦੇ ਉੱਤੇ ਸਵਾਲ ਚੁੱਕੇ ਜਾਣ। ਜਿਵੇਂ ਜੇ 3 ਅਕਤੂਬਰ ਦਾ ਵਾਕਿਆ ਲਖੀਮਪੁਰ ਖੀਰੀ 'ਚ ਹੁੰਦਾ ਹੈ 4 ਅਕਤੂਬਰ ਨੂੰ ਰਜੇਸ਼ ਟਕੈਤ ਜਿਹੜਾ ਉਹ ਸਮਝੌਤਾ ਕਰਵਾ ਦਿੰਦਾ 45 ਲੱਖ ਔਰ ਦੂਜਾ ਕੋਈ ਗ੍ਰਿਫਤਾਰੀ ਦਾ ਜਾਂ ਕੋਈ ਨਹੀਂ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਸਮੇਤ ਬਹੁਤ ਸਾਰਿਆਂ ਦੇ ਮਨਾਂ 'ਚ ਟਕੈਤ ਲਈ ਸਵਾਲ ਖੜੇ ਹੋ ਗਏ ਕਿ ਬਈ ਇਹ ਰਲਿਆ ਜਾਂ ਨਹੀਂ ਹੈ, ਇਹ ਬਾਅਦ ਦੀ ਗੱਲ ਹੈ। ਲੇਕਿਨ ਇਹੀ ਹੁੰਦਾ ਜਦੋਂ ਕੋਈ ਚੀਜ਼ ਲੰਬੀ ਹੁੰਦੀ ਜਾਂਦੀ ਹੈ ਤੁਹਾਡੇ ਅੰਦਰ ਸ਼ੱਕ ਸ਼ੁਬੇ ਵੀ ਪੈਦਾ ਹੁੰਦੇ ਨੇ, ਐਗਜ਼ੌਸਟ ਵੀ ਹੁੰਦੇ ਹੋ
ਅੰਦਰੂਨੀ ਵੀ ਤੁਹਾਡਾ ਹੁੰਦਾ ਹੈ ਔਰ ਸਾਧਨ ਵੀ ਕਿੰਨੀ ਕੁ ਦੇਰ। ਬਿਲਕੁਲ। ਔਰ ਇੱਕ ਤਾਂ ਉਹਨਾਂ ਦੀ ਇਹ ਸਟ੍ਰੈਟਜੀ ਹੈ, ਦੂਸਰਾ ਕਿਉਂਕਿ ਦਿੱਲੀ ਤੋਂ ਉਖੜ ਕੇ ਗੱਲ ਉੱਥੇ ਪਹੁੰਚੀ, ਉਹਨਾਂ ਨੂੰ ਲੱਗਾ ਵੀ ਸ਼ਾਇਦ ਇਹਨਾਂ ਨੂੰ ਜਿਹੜਾ ਸਬਕ ਅਸੀਂ ਦਿੱਲੀ 'ਚ ਨਹੀਂ ਹਰਿਆਣੇ 'ਚ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਸਿਖਾਉਣ ਦੀ, ਜਦੋਂ ਉਹਨਾਂ ਦੇ ਕਲੈਕਟਰ ਨੇ ਪੁਲਿਸ ਨੂੰ ਇੰਸਟਰਕਸ਼ਨ ਦਿੱਤੇ ਕਿ ਇਨਕੇ ਸਿਰ ਫੋੜ ਦਿਓ। ਸੋ ਉਹਨਾਂ ਨੂੰ ਲੱਗਦਾ ਸੀ ਕਿ ਦਿੱਲੀ ਦੀਆਂ ਬਰੂਹਾਂ ਤੇ ਹਾਲਾਂ ਜਿੱਥੇ ਕਿੱਲਾਂ ਖਿਲਾਰੀਆਂ, ਦੂਜਾ ਕੀਤਾ 26 ਜਨਵਰੀ ਤੋਂ 1-2 ਦਿਨ ਬਾਅਦ ਉਹਨਾਂ ਨੇ ਲਾਗਲੇ ਪਿੰਡਾਂ ਦੇ RSS ਦੇ ਗੁੰਡੇ ਇਕੱਠੇ ਕਰਕੇ ਹਮਲਾ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਚੱਲਿਆ ਨਹੀਂ। ਹਰਿਆਣੇ ਦੇ ਵਿੱਚ ਵੀ ਕਿਉਂਕਿ ਹਰਿਆਣੇ 'ਚ ਸਿੱਖਾਂ ਦੀ ਗਿਣਤੀ ਔਰ ਜਿਸ ਅੰਦਾਜ਼ 'ਚ ਉਹ ਬਿਲਕੁਲ ਮੁਸਤੈਦੀ 'ਚ ਨੇ, ਉਹਨਾਂ ਨੇ ਉਹ ਚੱਲਣ ਨਹੀਂ ਦਿੱਤਾ। ਉਹਨਾਂ ਨੇ ਇਹ ਇਕੱਲਾ ਇਹੀ ਨਹੀਂ ਹੈ ਕਿ ਵੀ ਜੀ ਉੱਥੋਂ ਆਪਣੇ ਪਿੰਡੋਂ ਜਿੱਥੇ ਕਿ ਉਹ ਅਖਾੜਾ ਲੱਗਾ ਹੋਇਆ ਸੀ ਦੰਗਲ, ਉਹਦਾ ਮੁੰਡਾ ਨਿਕਲਿਆ ਆਸ਼ੀਸ਼ ਮਿਸ਼ਰਾ ਤੇ ਗੱਡੀਆਂ 3, ਇਹ ਸਭ ਪਲਾਨ ਦਾ ਹਿੱਸਾ ਸੀ। ਇਕੱਲਾ ਉਹਦੀ ਨਹੀਂ ਕਿ ਉਹਨੇ ਕਿਹਾ ਜੀ ਮੇਰੇ ਪਿਓ ਦੀ ਇਸ ਕੰਸਟੀਚੁਐਂਸੀ 'ਚ, ਅਮਿਤ ਸ਼ਾਹ ਤੋਂ ਲੈ ਕੇ ਉਹਨਾਂ ਨੇ ਜਿਹੜਾ ਟੀਚਿੰਗ ਲੈਸਨ ਸੀ ਜਿਹੜਾ ਉਹ ਦਿੱਲੀ 'ਚ ਨਹੀਂ ਦੇ ਸਕੇ, ਹਰਿਆਣੇ 'ਚ ਨਹੀਂ ਦੇ ਸਕੇ। ਉਹਨਾਂ ਨੇ ਲੈਬੋਰਟਰੀ ਬਣਾਈ ਲਖੀਮਪੁਰ ਖੀਰੀ ਕਿ ਇੱਥੇ ਦਰੜ ਦਿਓ, ਕੀ ਕਰਨਗੇ। ਇਹ ਵੱਖਰੀ ਗੱਲ ਹੈ ਕਿ ਭਾਈ ਅੱਜ ਵੀ ਇਹਦੇ ਬਾਵਜੂਦ ਕਿ ਅਸੀਂ ਨੇਸ਼ਨਲੈਸ ਹੈ, ਦੁਨੀਆ ਭਰ ਦੇ ਵਿੱਚ ਇੱਕ ਆਵਾਜ਼ ਹੈ, ਉਹਨੇ ਉਹਨਾਂ 'ਚ ਘਬਰਾਹਟ ਵੀ ਪੈਦਾ ਕੀਤੀ। ਜਿਵੇਂ ਮੈਂ ਕੱਲ ਗੱਲ ਕੀਤੀ ਸੀ ਕਿ ਸ਼ੇਖਰ ਗੁਪਤਾ ਵਰਗਾ ਜਿਹੜਾ ਕਨਿੰਗ ਬਣਿਆ, ਜਿਹੜਾ ਅਦਰਵਾਈਜ਼ ਕਿਸਾਨ ਕਾਨੂੰਨਾਂ ਦੀ ਵੀ ਹਮਾਇਤ ਕਰਦਾ ਹੈ ਔਰ ਉਹਦੀ ਕੋਈ ਹਮਦਰਦੀ ਨਹੀਂ ਹੈ, ਉਹ ਕਹਿੰਦਾ ਐਵੇਂ ਹੈ, ਉਹ ਪੂਰਾ ਇੱਕ ਕੱਟ ਦਾ ਕਲਟਰ ਦਾ ਕਰ ਰਿਹਾ ਸੈਗਮੈਂਟ ਕਿ ਜੀ ਊਧਮ ਸਿੰਘ ਦੀ ਫੋਟੋ ਦਿਖਾ ਕੇ ਕਿ ਜੀ ਇਹ ਉਹ ਹੈ ਪੰਜਾਬ 'ਚ ਅਨਰੈਸਟ ਹੋਇਆ, ਇਕੱਲਾ ਯੂਪੀ 'ਚ ਨਹੀਂ, ਇਹਦਾ ਪ੍ਰਭਾਵ ਪੰਜਾਬ 'ਚ ਪਏਗਾ, ਵੈਪਨ ਵੀ ਆ ਰਹੇ ਨੇ ਔਰ ਪੰਜਾਬ ਔਰ ਜੋ ਕਸ਼ਮੀਰ ਚੱਲ ਰਹੀ ਹੈ ਸਿਵਲ ਦੀਆਂ ਕਿਲਿੰਗ। ਸੋ ਉਹਨੇ ਇਹ ਦੇ ਦਿੱਤਾ। ਸੋ ਪੋਸੀਬਲ ਹੈ ਉਹਨਾਂ ਦੀਆਂ ਏਜੰਸੀਆਂ ਨੇ ਵੀ ਇਹ ਦੇਖਿਆ ਹੋਏਗਾ ਕਿ ਵੀ ਅਸੀਂ ਤਾਂ ਆਪਣੀ ਗੇਮ 'ਚ ਲੱਗੇ ਹੋਏ ਹਾਂ, ਇਹ ਨਾ ਹੋਏ ਵੀ ਇਹਦੇ 'ਚੋਂ ਖਾਲਿਸਤਾਨੀਆਂ ਦੀ ਗੇਮ ਨਿਕਲ ਆਏ, ਕਸ਼ਮੀਰੀਆਂ ਦੀ ਗੇਮ ਨਿਕਲ ਆਏ। ਸੋ ਉਹ ਇਸ ਵੇਲੇ ਜਿਹੜੀ ਹੈ ਜਿਵੇਂ ਉਹ ਵਾਚ ਐਂਡ ਸੀ ਹੁੰਦਾ ਉਹ ਵੀ ਚੱਲ ਰਿਹਾ ਹੈ ਔਰ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਐਂਬੁਸ਼ ਵੀ ਕਰ, ਲਖੀਮਪੁਰ ਖੀਰੀ ਉਹਨਾਂ ਵੱਲੋਂ ਐਂਬੁਸ਼ ਹੀ ਸੀ ਕਿ ਵੀ ਇਹਨਾਂ ਨੂੰ ਦਰੜ ਦਿਓ, ਕਿੱਥੇ ਫਾਰ ਆਫ ਆਣਗੇ ਔਰ ਲੋਕਲ ਪਾਪੂਲੇਸ਼ਨ ਨੂੰ ਅਸੀਂ ਖਿਲਾਫ ਭੁਗਤਾ ਦੇਵਾਂਗੇ। ਜਿਵੇਂ ਅਸੀਂ ਪ੍ਰਿੰਟ ਦੀ ਸਟੋਰੀ ਦੀ ਗੱਲ ਹੀ ਕੀਤੀ ਸੀ ਕਿ ਕਹਿ ਰਹੇ ਨੇ ਜੀ ਬਾਹਮਣ ਕਹਿੰਦੇ ਨੇ ਇਹ ਤਾਂ ਸਿੱਖਾਂ ਦਾ ਇਹਨਾਂ ਨਾਲ ਸਾਡਾ ਕੀ ਸਾਂਝ ਹੈ, ਕੀ ਸਾਂਝ ਹੈ। ਹੁਣ ਇਸ ਸਭ ਦੇ ਚੱਲਦੇ ਆ ਇਹ ਗੱਲ ਸੀ, ਅਸੀਂ ਇਹ ਫੀਅਰ ਵੀ ਜ਼ਾਹਰ ਕੀਤਾ ਸੀ ਕਿ ਪੋਸੀਬਲ ਹੈ ਅੰਤਮ ਅਰਦਾਸ ਜਿਹੜੀ ਉਹਨਾਂ ਕਿਸਾਨਾਂ ਦੀ ਜਿਹਨਾਂ 'ਚ 4 ਸਿੱਖ ਕਿਸਾਨ ਨੇ ਔਰ ਇੱਕ ਜਿਹੜੇ ਪੱਤਰਕਾਰ ਨੂੰ ਵੀ ਦਰੜ ਕੇ ਮਾਰਿਆ ਗਿਆ, ਉਹ ਵੀ ਉਹਨਾਂ ਦੇ ਨਾਲ, ਔਰ ਉਹਨਾਂ ਦੀ ਅੰਤਮ ਅਰਦਾਸ ਲਖੀਮਪੁਰ ਖੀਰੀ ਜਿਹੜਾ ਤਿਕੋਨੀਆ ਜਿੱਥੇ ਹੋਇਆ ਉੱਥੇ ਵੱਡਾ ਪੰਡਾਲ ਬਾਹਰ ਲੱਗਾ ਸੀ, ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਔਰ ਉਹਨਾਂ ਨੇ ਪਹਿਲਾਂ ਹੀ ਯਕੀਨੀ ਬਣਾਇਆ ਸੀ ਕਿ ਸਟੇਜ ਦੇ ਉੱਤੇ ਕੋਈ ਪੋਲੀਟੀਕਲ ਜਿਹੜਾ ਨਹੀਂ ਬੈਠੇਗਾ। ਔਰ ਫੈਮਿਲੀ ਮੈਂਬਰਸ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਦਲਜੀਤ ਸਿੰਘ, ਗੁਰਵਿੰਦਰ ਸਿੰਘ, ਇਹ ਬੜੈਚ ਡਿਸਟ੍ਰਿਕਟ ਦੇ ਨੇ, ਬਹਿਰੈਚ ਉਹ ਸਨ, ਤੇ ਨਛੱਤਰ ਸਿੰਘ ਔਰ ਲਵਪ੍ਰੀਤ ਸਿੰਘ ਜਿਹੜੇ ਲਖੀਮਪੁਰ ਖੀਰੀ ਡਿਸਟ੍ਰਿਕਟ ਦੇ ਨੇ, ਉਹਨਾਂ ਦੇ ਜਿਹੜੇ ਪਰਿਵਾਰਜਨ ਬੈਠੇ ਸੀ। ਔਰ ਜਿਹੜੇ ਜਰਨਲਿਸਟ ਰਮਨ ਕਸ਼ਪ ਇੱਕ ਹਿੰਦੂ ਸੱਜਣ ਨੇ ਉਹ ਮਾਰੇ ਗਏ, ਉਹ ਗੱਡੀਆਂ ਥੱਲੇ ਦਰੜ ਕੇ ਮਾਰੇ। ਉਹਨਾਂ ਦੀ ਡਾਟਰ ਔਰ ਉਹਨਾਂ ਦਾ ਬ੍ਰਦਰ ਇਹ ਸਟੇਜ ਤੇ ਸੀ, ਉਹਨਾਂ ਦੀਆਂ ਫੋਟੋਆਂ ਉਹਨਾਂ ਨੇ ਹੋਲਡ ਕੀਤੀਆਂ ਹੋਈਆਂ ਸੀ। ਜ਼ਾਹਰ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਔਰ ਬੜਾ ਆਲੀਸ਼ਾਨ ਪੰਡਾਲ ਸੀ। ਔਰ ਦਿਲਚਸਪ ਗੱਲ ਇਹ ਹੈ ਕਿ ਹਾਲਾਂ ਹੋਰ ਤਾਂ ਬਾਦਲ ਕੰਪਨੀ ਦੂਜੇ ਤੀਜੇ ਤਾਂ ਨਹੀਂ ਗਏ, ਪ੍ਰਿਯੰਕਾ ਵਡੇਰਾ ਵੀ ਉੱਥੇ ਪਹੁੰਚੀ ਔਰ ਉਹਨੂੰ ਬੈਠਿਆ ਤਾਂ ਸਾਰੇ ਸੰਗਤ ਦੇ ਵਿੱਚ ਹੀ, ਲੇਕਿਨ ਜਦੋਂ ਪ੍ਰਿਯੰਕਾ ਮੱਥਾ ਟੇਕਣ ਵੱਲ ਵਧੀ ਤੇ ਸਟੇਜ ਦੇ ਉੱਤੇ ਜਿਹੜੇ ਨੇ ਉਹ ਢਾਡੀ ਲੱਗੇ ਹੋਏ ਸੀ ਔਰ ਉਹ ਊਧਮ ਸਿੰਘ ਦੀ ਵਾਰ ਸੁਣਾ ਰਹੇ ਸੀ। ਮੈਂ ਕਿਹਾ ਅਕਤੂਬਰ ਦਾ ਮਹੀਨਾ, ਇਹਨੂੰ ਤਾਂ ਊਧਮ ਸਿੰਘ ਦੀ ਥਾਂ ਤੇ ਜੇ ਬੇਅੰਤ ਸਿੰਘ ਸਤਵੰਤ ਸਿੰਘ ਦੇ ਵੀ ਸੁਣਾਏ ਹੁੰਦੇ, ਪਰ ਊਧਮ ਸਿੰਘ ਚੋਂ ਵੀ ਉਹਨੂੰ ਬੇਅੰਤ ਸਿੰਘ ਸਤਵੰਤ ਸਿੰਘ ਹੀ ਨਜ਼ਰ ਆਏਗਾ। ਐਪਰੋਪਰੀਏਟ ਸੀ ਕਿਉਂਕਿ ਜੇ ਦੁਸ਼ਮਣ ਕਹਿ ਰਿਹਾ ਕਿ ਭਾਈ ਇਹ ਲਖੀਮਪੁਰ ਖੀਰੀ ਦੇ ਨੇੜੇ ਹੀ ਜ਼ਿਲ੍ਹਾ ਹੈ ਊਧਮ ਸਿੰਘ, ਸ਼ਹੀਦ ਊਧਮ ਸਿੰਘ ਨਗਰ ਜਿਸ ਜ਼ਿਲ੍ਹੇ ਦਾ ਨਾਂ ਹੈ, ਤਾਂ ਊਧਮ ਸਿੰਘ ਨੇ ਤਾਂ 21 ਸਾਲ ਬਾਅਦ ਜਾ ਕੇ ਫੁੰਡਿਆ ਸੀ ਮਾਈਕਲ ਐਡਵਾਇਰ ਨੂੰ, ਤੇ ਇਹ ਇਦਾਂ ਦਾ ਨਾ ਕਰਿਓ। ਹੁਣ ਮੈਂ ਕਿਹਾ ਵੀ ਇਹ ਵੀ ਕੋਇਨਸੀਡੈਂਸ ਹੁੰਦੀ ਆ ਵੀ ਉਹਨਾਂ ਨੂੰ ਕੀ ਪਤਾ 1 ਵਜੇ ਦੇ ਕਰੀਬ ਇਹ ਪਹੁੰਚੀ ਔਰ ਦਰਸ਼ਕ ਦੇਖ ਸਕਦੇ ਨੇ ਕਿ ਭਾਈ ਉਸ ਸਾਰੇ ਦੇ ਵਿੱਚ ਕੀ ਚੱਲਿਆ। ਔਰ ਉਹਨਾਂ ਨੇ ਊਧਮ ਸਿੰਘ ਦੀ ਵਾਰ ਉਹ ਸੁਣਾ ਰਹੇ ਨੇ ਔਰ ਉਹ ਮੋਦੀ ਨੂੰ ਚੈਲੰਜ ਕਰ ਰਹੇ ਨੇ ਕਿ ਭਾਈ ਤੂੰ ਇਹ ਜ਼ੁਲਮ ਕਰਕੇ ਜਿਹੜਾ ਇਹ ਮਤ ਸਮਝੀ, ਅਸੀਂ ਊਧਮ ਸਿੰਘ ਦੇ ਵਾਰਿਸ ਹੈ ਜਿਹਨੇ 21 ਸਾਲ ਬਾਅਦ ਜਾ ਕੇ ਮਾਈਕਲ ਐਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਸੀ। ਔਰ ਇਸ ਇਕੱਠ ਦੇ ਵਿੱਚੋਂ ਅਦਰ ਦੈਨ ਕਿ ਅੰਤਮ ਅਰਦਾਸ ਉਹਨਾਂ ਦੀ ਆਤਮ ਰੂਹ ਦੀ
ਸ਼ਾਂਤੀ ਲਈ ਹੋਈ। ਉਹਦੇ 'ਚ ਹੋਰ ਤਾਂ ਕੋਈ ਸਾਹਮਣੇ ਨਹੀਂ ਆਇਆ ਕਿ ਵੀ ਉਹਨਾਂ ਨੇ ਕੋਈ ਮਤਾ ਕੀਤਾ ਜਾਂ ਦੂਜਾ। ਹਾਲਾਂ ਜਿਹੜਾ ਰਾਸ਼ਟਰੀ ਲੋਕ ਦਲ ਦਾ ਪ੍ਰੈਜ਼ੀਡੈਂਟ ਹੈ ਜਯੰਤ ਚੌਧਰੀ, ਉਹ ਵੀ ਟਿਕੋਨੀਆ ਦੇ ਵਿੱਚ ਜਿੱਥੇ ਹੋਇਆ ਉੱਥੇ ਪਹੁੰਚਿਆ ਹੋਇਆ ਸੀ ਔਰ ਟਕੈਤ ਨੇ ਉੱਥੇ ਇਹ ਜ਼ਰੂਰ ਅਨਾਉਂਸ ਕੀਤਾ ਕਿ ਜੀ ਸਾਡੀ ਮੰਗ ਕਰ ਲਈ ਇਹੀ ਨਹੀਂ ਹੈ ਕਿ ਵੀ ਇਹਨੂੰ ਮੁੰਡਾ ਤਾਂ ਗ੍ਰਿਫਤਾਰ ਹੋ ਗਿਆ, ਵੀ ਇਹਦੇ ਪਿਓ ਨੂੰ ਵੀ ਜਿੱਥੇ ਉਹ ਅਸਤੀਫਾ ਦੇ ਨਾਲ ਦੀ ਨਾਲ ਉਹਨੂੰ ਅਰੈਸਟ ਵੀ ਕੀਤਾ ਜਾਏ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਡਾ ਅੰਦੋਲਨ ਜਾਰੀ ਰਹੇਗਾ ਔਰ ਇਹ ਜਿਹੜੀ ਹੈ ਇਹਨੂੰ ਪਿਓ ਪੁੱਤਰ ਦੋਨਾਂ ਨੂੰ ਆਗਰਾ ਜੇਲ੍ਹ 'ਚ ਭੇਜਿਆ ਜਾਏ ਤਾਂ ਕਿ ਇਹ ਜਿਹੜੀ ਕੇਸ ਦੀ ਪ੍ਰੋਸੀਡਿੰਗ ਹੈ ਉਹਨੂੰ ਪ੍ਰਭਾਵਿਤ ਨਾ ਕਰ ਸਕਣ। ਹੁਣ ਜਦੋਂ ਅਸੀਂ ਬੀਜੇਪੀ ਦੀ ਬੈਲੀਜਰੈਂਸ ਦੀ ਗੱਲ ਕਰਦੇ ਹਾਂ ਕਿ ਭਾਈ ਉਹਨੇ ਨਹੀਂ ਝੁਕਣਾ, ਇੱਕ ਪਾਸੇ ਕਾਂਗਰਸ ਇਹਨੂੰ ਜ਼ਰੂਰ ਆਪਣਾ ਇਸ਼ੂ ਵੀ ਬਣਾ ਰਹੀ ਹੈ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੀ ਸਿਆਸਤ ਵਿੱਚ ਉਹ ਚਮਕ ਸਕਦੀ ਹੈ, ਪਰ ਬੀਜੇਪੀ ਬਜਾਏ ਕਿ ਕਿਸਾਨਾਂ ਜਾਂ ਇਸ ਮੁੱਦੇ ਤੇ ਕੋਈ ਕਹੇ, ਉਹ ਕਾਂਗਰਸ ਨੂੰ ਕਹਿ ਰਹੀ ਹੈ ਕਿ ਜੀ ਇਹ ਇੰਨੀ ਕਿਸਾਨਾਂ ਨਾਲ, ਕਹਿਣਾ ਤਾਂ ਸਿੱਖਾਂ ਨਾਲ ਚਾਹੁੰਦੇ ਨੇ, ਹਮਦਰਦੀ ਕਿਉਂ ਕਰ ਰਹੇ ਨੇ, ਜਦੋਂ ਕਿ ਜਿਹੜੀਆਂ ਕਾਂਗਰਸ ਰੂਲਡ ਸਟੇਟਸ ਨੇ ਉਹਨਾਂ 'ਚ ਦਲਿਤਾਂ ਦੇ ਉੱਤੇ ਜ਼ੁਲਮ ਹੋ ਰਿਹਾ। ਔਰ ਉਹਨਾਂ ਦੇ ਬੀਜੇਪੀ ਦੇ ਸਪੋਕਸਮੈਨ ਨੇ ਔਨ ਟਿਊਜ਼ਡੇ ਬੀਜੇਪੀ ਲਾਂਚਡ a scathing attack on Rahul Gandhi and Priyanka Gandhi over their silence on atrocities against Dalits in Congress ruled states, accusing them of selective outrage। ਉਹਨਾਂ ਨੇ ਕਿਹਾ ਤੁਸੀਂ ਸਿਲੈਕਟਿਵ ਗੱਲ ਕਰ ਰਹੇ ਹੋ ਕਿਸਾਨਾਂ ਦੀ, ਉਹਨਾਂ ਦੀ ਗੱਲ ਕਰੋ ਜਿੱਥੇ ਕਿ they should project themselves as champions of Dalit rights, ignore such incidents in non-BJP ruled states। ਕਿ ਜਿੱਥੇ ਬੀਜੇਪੀ ਨਹੀਂ ਹੈ ਉੱਥੇ ਤੁਸੀਂ ਇਹਨਾਂ ਨੂੰ ਇਗਨੋਰ ਕਰ ਰਹੇ ਹੋ ਔਰ ਵੈਸੇ ਤੁਸੀਂ ਦਲਿਤਾਂ ਜਿਹੜਾ ਕਿਸਾਨਾਂ ਦੇ ਚੈਂਪੀਅਨ ਬਣੇ ਹੋਏ ਹੋ। ਸੋ ਇਸ ਸਾਰੇ ਚੋਂ ਵਿਰੋਧੀ ਧਿਰਾਂ ਵੀ, ਆਪੋਜੀਸ਼ਨ ਪਾਰਟੀਆਂ ਵੀ ਡਰਟੀ ਸਿਆਸਤ ਕਰ ਹੀ ਰਹੀਆਂ ਨੇ, ਲੇਕਿਨ ਇਸ ਸਾਰੇ ਚੋਂ ਲੱਗਦਾ ਹੈ ਕਿ ਬੀਜੇਪੀ ਕਿਸੇ ਮੂਡ 'ਚ ਨਹੀਂ ਹੈ ਕਿ ਉਹਨੇ ਕਿਸਾਨਾਂ ਦੀ ਇਸ ਐਜੀਟੇਸ਼ਨ 'ਚ ਕੋਈ ਕੰਸੈਸ਼ਨ ਦੇ ਕੇ ਗੱਲ ਨੂੰ ਠੰਡੇ ਕਰਨਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਲੋਕ ਲਾਸ਼ਾਂ ਗਿਣਨਗੇ ਤੇ ਸਾਡੀਆਂ ਵੋਟਾਂ ਵਧਣਗੀਆਂ। ਔਰ ਅਸੀਂ ਕਨਕਲੂਜਨ 'ਚ ਜਿਵੇਂ ਰੂਹਾਨੀਅਤ ਦੇ ਵਿਚਾਰ ਕਰਦੇ ਔਰ ਕਬੀਰ ਸਾਹਿਬ ਨੇ ਜਿੱਥੇ ਗੌੜੀ ਥਿੱਤੀ, ਜਿਸ ਦੇ ਥੱਲੇ ਚੰਦਰਮਾ ਦੀਆਂ 15 ਕਲਾਵਾਂ, ਉਹਨਾਂ ਦੇ ਉੱਤੇ ਬਾਣੀ ਰਚੀ, ਫਿਰ ਉਹਨਾਂ ਨੇ ਗੌੜੀ ਥਿੱਤੀ ਵਾਰੀ। ਹੁਣ ਵਾਰਾਂ ਦੇ ਉੱਤੇ ਜਿਹੜੇ ਨੇ ਅਸੀਂ ਵਿਚਾਰ ਕਰ ਰਹੇ ਹਾਂ ਔਰ 2 ਵਾਰ ਜਿਹੜੇ ਸਾਡੀ ਇਸਤੇਮਾਲ ਕੀਤੇ ਜਾਂਦੇ ਨੇ ਲਫ਼ਜ਼, ਸੋਮਵਾਰ ਔਰ ਮੰਗਲਵਾਰ। ਵੈਸੇ ਜਿਹੜਾ ਐਤਵਾਰ ਦਾ ਜ਼ਿਕਰ ਤਾਂ ਪਿਛਲੇ ਸ਼ਲੋਕ 'ਚ ਆਇਆ ਸੀ ਔਰ ਐਤਵਾਰ ਦਾ ਨਾਂ ਸੰਸਕ੍ਰਿਤ ਦੇ ਵਿੱਚ ਰਵੀਵਾਰ ਹੈ। ਰਵੀ ਸੂਰਜ ਨੂੰ ਕਹਿੰਦੇ ਨੇ, ਸੋ ਉਹ ਸੂਰਜ ਦਾ ਦਿਨ ਹੈ ਔਰ ਸੋਮ ਚੰਦਰਮਾ ਨੂੰ ਕਹਿੰਦੇ ਨੇ। ਸੋ ਜਿਹੜਾ ਸੋਮਵਾਰ ਹੈ ਉਹ ਚੰਦਰਮਾ ਦਾ ਦਿਨ ਹੈ। ਸੋ ਕਬੀਰ ਸਾਹਿਬ ਫਰਮਾਉਂਦੇ ਨੇ, ਸੋਮਵਾਰ ਸਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ, ਬਾਣੀ ਰੋਕਿਆ ਰਹਿ ਦੁਆਰ, ਤੋ ਮਨ ਮਤਵਾਰੋ ਪੀਵਨ ਹਾਰ। ਸਸ ਚੰਦਰਮਾ ਲਈ ਸੰਸਕ੍ਰਿਤ ਦਾ ਸ਼ਬਦ ਹੈ ਕਿ ਸੋਮਵਾਰ ਨੂੰ ਇਵੇਂ ਜੇ ਤੁਸੀਂ ਰੱਬ ਵੱਲ ਤੁਰੇ ਹੋਏ ਹੋ ਤੇ ਸੱਸ ਚੋਂ ਜਿਵੇਂ ਠੰਡੀਆਂ ਕਿਰਨਾਂ ਨਿਕਲਦੀਆਂ ਨੇ, ਚੰਦਰਮਾ ਨੂੰ ਅਸੀਂ ਠੰਡਕ ਲਈ ਜਾਣਦੇ ਹਾਂ, ਸੂਰਜ ਨੂੰ, ਆਫਤਾਬ ਨੂੰ ਅਸੀਂ ਗਰਮੀ ਲਈ ਜਾਣਦੇ ਹਾਂ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਤੁਸੀਂ ਰੱਬ ਦੇ ਰਸਤੇ ਤੇ ਆਪਣਾ ਆਪਾ ਕੁਰਬਾਨ ਕਰਨ ਦੇ ਲਈ ਆਪਣਾ ਆਪਾ ਰੱਬ ਦੇ ਹਵਾਲੇ ਕੀਤਾ ਤੇ ਫਿਰ ਤੁਹਾਨੂੰ ਸੋਮਵਾਰ ਇਵੇਂ ਜਾਪੇਗਾ ਜਿਵੇਂ ਉਸ ਦੇ ਪਿਆਰ ਦੀਆਂ ਜਿਹੜੀਆਂ ਰਿਸ਼ਮਾਂ ਨੇ ਉਹ 4 ਚਫੇਰੇ ਫੈਲੀਆਂ ਹੋਈਆਂ ਨੇ, ਅੰਮ੍ਰਿਤ ਝਰ ਰਿਹਾ ਜਿਹਨੂੰ ਅਸੀਂ ਪੜ੍ਹਦੇ ਵੀ ਹਾਂ, ਚਿਮ ਚਿਮ ਬਰਸੇ ਅੰਮ੍ਰਿਤ ਧਾਰਾ। ਔਰ ਇਹ ਚੰਦਰਮਾ ਦੀਆਂ ਦੀ ਚਿਮ ਚਿਮ ਅੰਮ੍ਰਿਤ ਵਾਂਗ ਝਰੇਗਾ, ਚਾਖਤ ਬੇਗ ਸਗਲ ਬਿਖ ਹਰੈ। ਕਿ ਜਦੋਂ ਤੁਸੀਂ ਉਸ ਰੱਬ ਦੇ ਪਿਆਰ ਨੂੰ ਚੱਖੋਗੇ, ਉਹਦੇ ਨਾਮ ਨੂੰ ਜਿਹੜਾ ਮਿੱਠਾ ਅੰਮ੍ਰਿਤ ਰੂਪ ਹੈ ਚੱਖੋਗੇ, ਚਾਖਤ ਬੇਗ ਸਗਲ ਬਿਖ ਹਰੈ। ਕਿ ਵੀ ਜਿਹੜੇ ਤੁਹਾਡੇ ਅੰਦਰ ਵਿਕਾਰਾਂ ਦੀ, ਨੈਗੇਟਿਵਿਟੀਜ਼ ਦੀ, ਲਸਟ, ਐਂਗਰ, ਅਟੈਚਮੈਂਟ, ਈਗੋ, ਹਸਦ, ਇਹ ਸਾਰੇ ਜ਼ਹਿਰ ਭਰੇ ਹੋਏ ਨੇ। ਬੇਗ ਹੁੰਦਾ ਤੇਜ਼ੀ ਨਾਲ, ਇਹ ਸਾਰੇ ਜ਼ਹਿਰ ਜਿਹੜੇ ਨੇ ਹਰਿਆ ਕੇ ਦੌੜ ਜਾਣਗੇ। ਜਿਉਂ ਹੀ ਰੱਬ ਦੇ ਪਿਆਰ ਦਾ ਤੁਸੀਂ ਅੰਮ੍ਰਿਤ ਚੱਖੋਗੇ, ਉਸ ਦਾ ਜਿਹੜਾ ਉਹ ਚਿਮਚਿਮ ਤੁਹਾਡੇ ਅੰਦਰ, ਉਸ ਦੀ ਪਿਆਰ ਦੀਆਂ ਬੂੰਦਾਂ ਤੁਹਾਡੇ ਅੰਦਰ ਹੋਣਗੀਆਂ ਤੇ ਇਹ ਤੁਹਾਡਾ ਜਿਹੜਾ ਜ਼ਹਿਰ ਹੈ ਵਿਕਾਰਾਂ ਦਾ, ਇਹ ਕਾਲੀ ਨਾਲ ਭੱਜ ਜਾਏਗਾ।
ਬਾਣੀ ਰੋਕਿਆ ਰਹਿ ਦੁਆਰ, ਕਿ ਗੁਰਬਾਣੀ ਦੇ ਨਾਲ ਜੁੜ ਕੇ, ਰੱਬ ਦੇ ਕਲਾਮ ਦੇ ਨਾਲ ਜੁੜ ਕੇ ਜਦੋਂ ਤੁਸੀਂ ਆਪਣੇ ਮਨ ਨੂੰ, ਆਪਣੇ ਮਨ ਦੇ ਦਰਵਾਜ਼ੇ ਨੂੰ ਬੰਦ ਕਰ ਲੋਗੇ, ਇਹ ਬਾਹਰ ਦੌੜੇਗਾ ਨਹੀਂ ਵਿਕਾਰਾਂ ਵੱਲ। ਬਾਣੀ ਰੋਕਿਆ ਰਹਿ ਦੁਆਰ, ਦਰਵਾਜ਼ੇ ਬੰਦ ਦੇ ਵਿੱਚ ਮਨ ਰਹਿੰਦਾ ਤਾਂ ਮਨ ਮਤਵਾਰੋ ਪੀਵਨਹਾਰ। ਫਿਰ ਇਹ ਮਨ ਜਿਹੜਾ ਮਤਵਾਰਾ ਹੁੰਦਾ ਜਿਹੜਾ ਮਸਤੀ ਦੇ ਵਿੱਚ, ਰੱਬ ਦੇ ਪਿਆਰ ਦੀ ਜਿਹੜੀ ਹੈ ਉਸ ਮਸਤੀ ਦੇ ਵਿੱਚ, ਜਿਹੜਾ ਉਸ ਆਨੰਦ ਦੇ ਵਿੱਚ ਰਹੇਗਾ। ਔਰ ਫਿਰ ਮੰਗਲਵਾਰ ਦੀ ਉਹਨਾਂ ਨੇ ਰਿਐਲਿਟੀ ਨੂੰ ਸਮਝਾਇਆ, ਮੰਗਲਵਾਰੇ ਲੈ ਮਾਹੀਤ, ਕਿ ਹੁਣ ਮੰਗਲ ਆ ਗਿਆ, ਤੂੰ ਇਹ ਹਕੀਕਤ ਨੂੰ ਸਮਝ, ਪੰਜ ਚੋਰ ਕੀ ਜਾਣੇ ਰੀਤ। ਹੁਣ ਇਹ ਤੁਹਾਨੂੰ ਪਤਾ ਪੰਜ ਚੋਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜ ਚੋਰ ਕਿਵੇਂ ਤੇਰੀ ਸਾਰੀ ਰੂਹ ਨੂੰ ਖਾਂਦੇ ਨੇ, ਕਿਵੇਂ ਤੇਰੇ ਵਕਤ ਨੂੰ, ਤੇਰੇ ਧਿਆਨ ਨੂੰ ਇਹਨਾਂ ਪੰਜਾਂ ਚੋਰਾਂ ਨੇ ਕਿਵੇਂ ਮੁੱਸਿਆ ਹੋਇਆ। ਪੰਜ ਚੋਰ ਕੀ ਜਾਣੇ ਰੀਤ। ਔਰ ਫਿਰ ਕੀ ਹੈ, ਘਰ ਛੋੜੇ ਬਾਹਰ ਜਿਨ ਜਾਏ। ਹੁਣ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਇਹਨਾਂ ਚੋਰਾਂ ਤੋਂ ਡਰਦੇ ਆ ਜਿਹੜੇ ਅੰਦਰ ਤੁਹਾਡੇ ਪੰਜ ਵਕਾਰ ਬੈਠੇ ਨੇ, ਕਈ ਉਹ ਨੇ ਜਿਹੜੀ ਫੈਮਿਲੀ ਲਾਈਫ ਛੱਡ ਕੇ ਭਗੌੜੇ ਹੋ ਜਾਂਦੇ ਨੇ, ਕਿ ਸੰਨਿਆਸੀ ਬਣ ਗਏ, ਮੰਕ ਬਣ ਗਏ, ਕੋਈ ਹੋਰ ਬਣ ਗਏ। ਉਹਨਾਂ ਨੇ ਕਿਹਾ ਇਹ ਜਿਹੜਾ ਘਰ ਛੋੜ ਬਾਹਰ ਜਿਨ ਜਾਏ, ਇਹ ਜਿਹੜੇ ਬਾਹਰ ਦੌੜਨ ਵਾਲੇ ਨੇ ਉਹਨਾਂ ਨੂੰ ਨਾ ਤਰ ਖਰਾ ਰਿਸੈ ਹੈ ਰਾਏ, ਕਿ ਇਹ ਰਸਤਾ ਜਿਹੜਾ ਘਰ ਛੱਡ ਕੇ ਦੌੜਨਾ ਇਹ ਬਹੁਤ ਮਾੜਾ ਰਸਤਾ ਹੈ, ਇਸ ਤੋਂ ਰੱਬ ਨਾਰਾਜ਼ ਹੁੰਦਾ ਹੈ। ਇਹ ਜਦੋਂ ਉਹਨਾਂ ਨੇ ਫਰਮਾਇਆ ਕਬੀਰ ਸਾਹਿਬ ਨੇ, ਰਿਸੈ ਰੁਸਣਾ, ਨਾਰਾਜ਼ ਹੁੰਦਾ ਹੈ, ਰਾਏ ਰੱਬ ਨਾ ਤਰ ਖਰਾ, ਕਿ ਵੀ ਇਹ ਉਹਨਾਂ ਦੇ ਉੱਤੇ ਫਿਰ ਰੱਬ ਦਾ ਕਹਿਰ ਟੁੱਟੇਗਾ। ਮਤਲਬ ਇਹ ਹੈ ਕਿ ਤੁਸੀਂ ਜਿਹਨੂੰ ਕਹਿੰਦੇ ਨੇ ਨਾ ਘਰ ਕਾ ਨਾ ਘਾਟ ਕਾ, ਕਿ ਵੀ ਤੁਸੀਂ ਘਰ ਦੇ ਸੁੱਖ ਵੀ ਛੱਡੇ, ਫੈਮਿਲੀ ਨੂੰ ਵੀ ਤਕਲੀਫ ਦਿੱਤੀ, ਬਾਹਰ ਤੁਸੀਂ ਉਹਨੂੰ ਜਾ ਕੇ ਲੱਭ ਰਹੇ ਹੋ। ਚੋਰ ਤਾਂ ਤੁਹਾਡੇ ਅੰਦਰ ਬੈਠੇ ਨੇ, ਉਹ ਤੁਹਾਨੂੰ ਬਾਹਰ ਜਾ ਕੇ ਲੱਭਣ ਦੀ ਲੋੜ ਨਹੀਂ ਹੈ। ਔਰ ਇਹੀ ਰਸਤਾ ਜੋ ਗੁਰਮਤਿ ਦਾ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਕਿ ਜਿਹੜਾ ਰੱਬ ਨੂੰ ਪਾਣ ਦਾ ਰਸਤਾ ਹੈ ਉਹ ਜੀਵਨ ਦੇ ਵਿੱਚ ਹੱਸਦਿਆਂ ਖੇਡਦਿਆਂ ਖਾਂਦਿਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਤੁਸੀਂ ਰੱਬ ਦੀ ਇਬਾਦਤ, ਅੱਲਾਹ ਤਾਲਾ ਦੀ ਯਾਦ ਵਿੱਚ ਜੁੜ ਸਕਦੇ ਹੋ। ਔਰ ਤੁਹਾਨੂੰ ਦੁਨੀਆ ਤੋਂ ਦੌੜਨ ਦੀ ਲੋੜ ਨਹੀਂ ਹੈ। ਸਿਰਫ ਆਪਣੇ ਮਨ ਦੇ ਚੋਰਾਂ ਨੂੰ ਕਾਬੂ 'ਚ ਕਰੋ, ਮਨ ਦਾ ਦਰਵਾਜ਼ਾ ਬੰਦ ਕਰੋ, ਬਾਹਰਲੇ ਪ੍ਰਭਾਵ ਨਾ ਹੋਣ, ਔਰ ਫਿਰ ਮਨ ਮਤਵਾਰੋ ਨਾਮ ਰਸ ਪੀਵੇ। ਉਸ ਮਸਤੀ ਦੇ ਵਿੱਚ ਮਨ ਜਿਹੜਾ ਉਸ ਵਾਹਿਗੁਰੂ ਦੇ ਪਿਆਰ ਦਾ ਰਸ ਪੀਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮੀ ਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।